ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਅਰਜ਼ ਮਹਾ। ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ। ਪ੍ਰੋਗਰਾਮ ਸੱਚਾ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਬਲਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਅੱਜ 24 ਮਾਰਚ 2025 11 ਚੇਤ ਨਾਨਕਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਅਸੀਂ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਗਲਫ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ ਸ਼ੇਅਰ ਉੱਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਵਿਊਅਰਸ, ਆਪਾਂ ਆਪਣੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀਕਐਂਡ ਦੇ ਹਵਾਲੇ ਨਾਲ ਤੇ ਜਿਹੜੇ ਕਰੰਟ ਇਸ਼ੂ ਹੈ ਉਸ ਦੇ ਹਵਾਲੇ ਨਾਲ ਆਪਣੇ ਪ੍ਰੋਗਰਾਮ ਵਿੱਚ ਵਿਚਾਰ ਚਰਚਾ ਕਰਾਂਗੇ। ਔਰ ਪਹਿਲਾਂ ਆਪਾਂ ਹਮੇਸ਼ਾ ਤਰ੍ਹਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਇੰਡੀਆਨਾ ਤੋਂ ਸਰਦਾਰ ਨਵਤੇਜ ਸਿੰਘ ਜਰਾ ਵੱਲੋਂ। ਸੋ ਇਹਨਾਂ ਨੇ TV 84 ਦੀ ਵੱਧ ਤੋਂ ਵੱਧ ਸਪੋਰਟ ਕਰਨ ਲਈ ਕਿਹਾ ਹੈ ਔਰ ਸਿੱਖ ਕੌਮ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਨਵਤੇਜ ਸਿੰਘ ਜਰਾ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਰੈਫਰੈਂਡਮ ਦੇ ਹਵਾਲੇ ਨਾਲ ਕਿ 23 ਮਾਰਚ ਨੂੰ ਕੈਲੀਫੋਰਨੀਆ ਦੇ ਸ਼ਹਿਰ ਲਾਸ ਐਂਜਲਸ ਦੇ ਸਿਵਿਕ ਸੈਂਟਰ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਨੇ ਖਾਲਸਾ ਰੈਫਰੈਂਡਮ ਦੀਆਂ ਵੋਟਾਂ ਵਿੱਚ ਹਿੱਸਾ ਲਿਆ ਔਰ ਸਿੱਖਸ ਫॉर ਜਸਟਿਸ ਅਨੁਸਾਰ 38,000 ਤੋਂ ਜ਼ਿਆਦਾ ਲੋਕਾਂ ਨੇ ਵੋਟਾਂ ਪਾਈਆਂ ਨੇ। ਸੋ ਮੀਲਾਂ ਤੱਕ ਲੰਮੀਆਂ ਕਤਾਰਾਂ ਇਸ ਗੱਲ ਦੀ ਸ਼ਾਦੀ ਭਰਦੀਆਂ ਨੇ ਕਿ ਅਮਰੀਕੀ ਸਿੱਖਾਂ ਨੇ ਭਾਰਤ ਸਰਕਾਰ ਦੇ ਮੂੰਹ ਤੇ ਕਰਾਰਾ ਥੱਪੜ ਜੜਿਆ। ਸੋ ਟਰੰਪ ਐਡਮਿਨਿਸਟ੍ਰੇਸ਼ਨ ਆਉਣ ਤੋਂ ਬਾਅਦ ਇਹ ਅਮਰੀਕਾ ਵਿਚਲਾ ਪਹਿਲਾ ਰੈਫਰੈਂਡਮ ਹੈ ਜਿਸ ਤੋਂ ਜ਼ਾਹਿਰ ਹੈ ਕਿ ਭਾਰਤ ਸਰਕਾਰ ਦੇ ਕਿਸੇ ਦਬਾਅ ਨੂੰ ਅਮਰੀਕਨ ਨੇ ਨਹੀਂ ਕਬੂਲਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਨਵਤੇਜ ਸਿੰਘ ਇੰਡੀਆਨਾ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਬਹੁਤ ਪਿਆਰਾ ਪਰਿਵਾਰ ਹੈ ਔਰ ਮੇਰੇ ਨਾਲ ਇਹਨਾਂ ਦਾ ਸੰਪਰਕ ਆਲਮੋਸਟ 90s ਤੋਂ ਹੀ ਹੈ। ਜਦੋਂ ਨਵਤੇਜ ਆਇਆ ਟੂ ਯੰਗ ਸੀ, ਬਾਅਦ 'ਚ ਇੱਥੇ ਵਿਆਹ ਹੋਇਆ, ਹੁਣ ਪ੍ਰੋਮਿਸਿੰਗ ਬੱਚੇ ਨੇ ਔਰ ਉਹਨਾਂ ਦੇ ਵੱਡੇ ਬੇਟੇ ਨੇ ਜਿਹੜਾ ਉਹ ਬੜੀ ਖੂਬਸੂਰਤ ਡਾਕੂਮੈਂਟਰੀ ਜਿਹੜੀ ਜੂਨ 84 ਘੱਲੂਘਾਰਾ ਦੇ ਉੱਤੇ ਬਣਾਈ ਜਿਹਨੂੰ ਅਵਾਰਡ ਵੀ ਮਿਲਿਆ। ਨਾਈਸ। ਔਰ ਸਫਲ ਕਾਰੋਬਾਰੀ ਨੇ ਕਿਉਂਕਿ ਅੱਜ ਕੱਲ੍ਹ ਅਸੀਂ ਰਿਪੀਟਡਲੀ ਅਪੀਲ ਵੀ ਕਰਦੇ ਹਾਂ ਕਿ ਫਾਈਨੈਂਸ਼ੀਅਲ ਕਰੰਚ 'ਚੋਂ ਅਸੀਂ ਗੁਜ਼ਰ ਰਹੇ ਹਾਂ ਔਰ ਕਈ ਬਾਰ ਕਹਿਣਾ ਵੀ ਸਾਨੂੰ ਠੀਕ ਨਹੀਂ ਲੱਗਦਾ, ਪਰ ਉਹਨਾਂ ਨੇ ਨਵਤੇਜ ਸਿੰਘ ਹੋਰਾਂ ਨੇ ਇਸ ਗੱਲ ਨੂੰ ਮਹਿਸੂਸ ਕੀਤਾ ਔਰ ਉਹਨਾਂ ਨੇ ਲਿਬਰਲੀ ਜਿਹੜਾ ਉਹ ਡੋਨੇਟ ਕੀਤਾ। ਸੋ ਅਸੀਂ ਅਪੀਲ ਵੀ ਕਰਾਂਗੇ ਕਿ ਵੱਧ ਤੋਂ ਵੱਧ ਸਾਡੇ ਵੀਰ ਭੈਣਾਂ ਜਿਹੜੇ ਨੇ ਇਸ ਐਂਡੇਵਰ ਦੇ ਵਿੱਚ, ਕਿਉਂਕਿ ਇੱਕ ਅਸੀਂ ਨੈਰੇਟਿਵ ਜਿਹੜਾ 12-13 ਸਾਲ ਪਹਿਲਾਂ ਲੈ ਕੇ ਤੁਰੇ, ਅੱਜ ਜਿਸ ਕਿਸਮ ਦਾ ਮਾਹੌਲ, ਜਿਸ ਕਿਸਮ ਦਾ ਇੰਟਰਨੈਸ਼ਨਲ ਸਿਨੇਰੀਓ ਜਾਂ ਸਾਡੇ ਖਿੱਤੇ ਦੇ ਵਿੱਚ ਸਿਨੇਰੀਓ ਬਣ ਰਿਹਾ, ਨਿਊ ਵਰਲਡ ਆਰਡਰ ਦੀ ਗੱਲ ਚੱਲ ਰਹੀ ਹੈ। ਸੋ ਖਾਲਿਸਤਾਨ ਇੱਕ ਨੀਅਰ ਫਿਊਚਰ ਦੀ ਪੋਸੀਬਿਲਿਟੀ ਹੈ ਔਰ ਉਹਦੇ 'ਚ ਇਸ ਨੈਰੇਟਿਵ ਨੇ ਆਉਣ ਵਾਲੇ ਪੀਰੀਅਡ 'ਚ ਵੀ ਵੱਡਾ ਰੋਲ ਅਦਾ ਕਰਨਾ ਹੈ। ਕਿਉਂਕਿ ਸਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਜੇ ਸਾਨੂੰ ਲੱਗਦਾ ਹੈ ਕਿ ਭਾਈ ਸਾਡੀਆਂ ਸੰਭਾਵਨਾਵਾਂ ਜਾਂ ਹੋਪਸ ਨੇ
ਤੇ ਦੁਸ਼ਮਣ ਜਿਹੜਾ 4000 ਸਾਲ ਦਾ ਸਰਵਾਈਵਰ ਹੈ, ਜਿਹਦੇ ਕੋਲ ਸਾਮ ਦਾਮ ਦੰਡ ਭੇਦ ਸਾਰੇ ਹਥਿਆਰ ਨੇ, ਜਿਨ੍ਹਾਂ ਦਾ ਇੱਕ ਜਮਹੂਰੀਅਤ ਦਾ ਲਬਾਦਾ ਜਿਹੜਾ ਬੜੀ ਸਫਲਤਾ ਨਾਲ ਇਹਨਾਂ ਡੈਕੇਡਸ ਦੇ ਵਿੱਚ ਇਹ ਵੇਚਦੇ ਰਹੇ ਨੇ ਬੀਤੇ 77 ਸਾਲਾਂ 'ਚ, ਭਾਵੇਂ ਪਿਛਲੇ 2-3 ਸਾਲ ਤੋਂ ਐਜ਼ ਏ ਰੋਗ ਸਟੇਟ ਔਰ ਟਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ ਜੋ ਇਹਨਾਂ ਨੇ ਕੈਨੇਡਾ 'ਚ ਅਮਰੀਕਾ 'ਚ ਕੀਤੇ ਨੇ, ਉਹ ਉਸ ਨੇ ਇਹਨਾਂ ਦੀ ਹਕੀਕਤ ਦੀ ਪੋਲ ਖੋਲ੍ਹੀ ਹੈ। ਪਰ ਫਿਰ ਵੀ ਹਕੂਮਤਾਂ ਹੁੰਦੀਆਂ ਨੇ, ਉਹਨਾਂ ਦੇ ਕੋਲ ਸਾਧਨ, ਔਰ ਜਦੋਂ ਅਸੀਂ ਦੁਨੀਆ ਦੇ ਦੂਸਰੇ ਮੁਲਕਾਂ ਨਾਲ ਵੀ ਵਿਹਾਰ ਦੇਖਦੇ ਹਾਂ ਤੇ ਅਲਟੀਮੇਟਲੀ ਵਪਾਰ, ਦੂਜੇ ਹਿੱਤ, ਸਟ੍ਰੈਟੇਜਿਕ ਹਿੱਤ, ਕਿੰਨਾ ਕੁਛ ਜਿਹੜਾ ਉਹ ਕੁਰਬਾਨ ਕਰਨਾ ਪੈਂਦਾ ਹੈ, ਔਰ ਉਹਦੇ ਵਿੱਚ ਫਿਰ ਅਲਟੀਮੇਟਲੀ ਨੈਸ਼ਨਲ ਇੰਟਰਸਟ ਜਾਂ ਫਾਈਨੈਂਸ਼ੀਅਲ ਇੰਟਰਸਟ ਹੁੰਦੇ ਨੇ। ਸੋ ਅਸੀਂ ਇਸ ਗੱਲ ਦੇ ਉੱਤੇ ਤਸੱਲੀ ਦਾ ਇਜ਼ਹਾਰ ਕਰਦੇ ਹਾਂ ਕਿ ਅੱਜ ਸਿੱਖ ਕੌਮ ਵੀ ਹਰ ਲਿਹਾਜ਼ ਨਾਲ ਆਪਣੇ ਕੌਮੀ ਕਰ ਖਾਲਿਸਤਾਨ ਲਈ ਤਿਆਰ ਹੈ। ਬਿਲਕੁਲ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਅਸੀਂ 84 ਦੇ ਦੌਰ 'ਚੋਂ ਗੁਜ਼ਰੇ, ਜੂਨ 84 ਇੱਕ ਬਹੁਤ ਵੱਡਾ ਕੱਲਾ ਸ਼ੌਕ ਹੀ ਨਹੀਂ ਸੀ, ਅੰਗਰੇਜ਼ੀ 'ਚ ਉਹਨੂੰ ਬੋਲਟ ਫਰਮ ਦਾ ਬਲੂ ਕਹਿੰਦੇ ਨੇ, ਇਹ ਇਵੇਂ ਹੀ ਸੀ ਕਿ ਤੁਹਾਡੇ ਸਿਰ ਦੇ ਉੱਤੇ ਆ ਕੇ ਛੱਪਰ ਡਿੱਗ ਪਏ। ਬਿਲਕੁਲ, ਉਹਦੇ ਰੀਜ਼ਨ ਨੇ ਕਿਉਂਕਿ ਸਿੱਖ ਕੌਮ ਸਾਈਕੋਲੋਜੀਕਲੀ, ਮਨੋਵਿਗਿਆਨਕ ਤੌਰ ਤੇ ਹਮੇਸ਼ਾ ਆਪਣੇ ਆਪ ਨੂੰ ਇੱਕ ਡਿਫੈਂਡਰ ਦੇ ਰੋਲ 'ਚ ਦੇਖਦੀ ਰਹੀ ਹੈ, ਔਰ ਠੀਕ ਵੀ ਸੀ ਕਿਉਂਕਿ ਹਿਸਟਰੀ 'ਚ ਬੇਸ਼ੱਕ 18ਵੀਂ ਸਦੀ 'ਚ ਅਸੀਂ ਮੁਗਲਾਂ ਦੇ ਨਾਲ ਲੜੇ, ਜਾਂ ਦਰਾ ਖੈਬਰ ਪਾਰ ਦੇ ਹਮਲਾਵਰ, ਜਾਂ ਈਰਾਨ ਦੇ ਨਾਦਰ ਸ਼ਾਹ, ਜਾਂ ਉਧਰਲੇ ਅਬਦਾਲੀ ਔਰ ਦੂਸਰਿਆਂ ਨਾਲ ਟੱਕਰ ਲਈ, ਪਰ ਅਸੀਂ ਹਮੇਸ਼ਾ ਇਹ ਮੰਨ ਕੇ ਤੁਰਦੇ ਸੀ ਕਿ ਭਾਈ ਅਸੀਂ ਇਸ ਧਰਤੀ ਦੇ ਵਾਰਸ ਹੈ, ਇਸ ਧਰਤੀ ਦੀਆਂ ਕਦਰਾਂ ਕੀਮਤਾਂ ਨੂੰ ਮਹਿਫੂਜ਼ ਰੱਖਣ ਵਾਲੇ ਹੈ, ਔਰ ਧਰਤੀ ਦੇ ਲੋਕ ਵੀ। ਉਹਦੇ 'ਚ ਕੋਈ ਮਜ਼ਹਬ ਦਾ ਕ੍ਰਾਈਟੇਰੀਆ ਵੀ ਨਹੀਂ ਸੀ। ਜਦੋਂ ਅਸੀਂ ਪੰਜਾਬ ਦੀਆਂ ਬੋਲੀਆਂ 'ਚ ਇਹ ਉਸ ਖਿੱਤੇ ਦੀਆਂ ਧੀਆਂ ਭੈਣਾਂ, ਉਹਨਾਂ ਦਾ ਇਹ ਪੁਕਾਰਮਈ ਜਿਹੜਾ ਲਫ਼ਜ਼ ਸੁਣਦੇ ਆ ਜਾਂ ਪੜ੍ਹਦੇ ਆ ਇਸ ਹਿਸਟਰੀ 'ਚ ਕਿ ਮੋੜੀ ਬਾਬਾ ਕੱਛ ਵਾਲਿਆ ਰਨ ਜਾਂਦੀ ਬਸਰੇ ਨੂੰ, ਜਦੋਂ ਉਸ ਖਿੱਤੇ ਦੀ ਅਜ਼ਮਤ ਬਸਰਾ, ਬਗਦਾਦ ਔਰ ਗਜ਼ਨੀ ਦੇ ਬਾਜ਼ਾਰਾਂ 'ਚ ਟਕੇ 'ਚ ਨਿਲਾਮ ਹੁੰਦੀ ਸੀ, ਤੇ ਉਹ ਧਰਤੀ ਦੀਆਂ ਧੀਆਂ ਖਾਲਸੇ ਵੱਲ ਦੇਖਦੀਆਂ ਸੀ ਕਿ ਭਾਈ ਸਾਡੀ ਅਜ਼ਮਤ ਨੂੰ, ਇੱਜ਼ਤ ਨੂੰ ਜੇ ਕੋਈ ਬਚਾ ਸਕਦਾ ਹੈ ਤੇ ਖਾਲਸਾ ਹੈ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਜਦੋਂ ਅਸੀਂ ਦੇਖਦੇ ਹਾਂ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ 'ਚ ਜਦੋਂ 1757 ਦੇ ਵਿੱਚ ਪਾਣੀਪਤ ਦੀ ਉਸ ਜੰਗ 'ਚ ਜਿਹਦੇ 'ਚ ਅਬਦਾਲੀ ਨੇ ਮਰਾਠਿਆਂ ਦਾ ਲੱਕ ਤੋੜਿਆ, ਔਰ ਜਾਣ ਲੱਗਿਆਂ ਹਜ਼ਾਰਾਂ ਮਰਾਠਾ ਔਰਤਾਂ ਜਿਹੜੀਆਂ ਨੇ ਉਹ ਨਾਲ ਬੰਨ੍ਹ ਕੇ ਗੁਲਾਮ ਬਣਾ ਕੇ ਲਿਜਾ ਰਿਹਾ ਸੀ, ਔਰ ਕਿਵੇਂ ਫਿਰ ਉਸ ਨੂੰ ਰਾਵੀ ਤੋਂ ਲੈ ਕੇ ਚਨਾ ਜੇਹਲਮ ਤੱਕ ਖਾਲਸੇ ਨੇ ਪਿੱਛਾ ਕਰਕੇ ਅੱਧੀ ਰਾਤ ਨੂੰ ਧਾਵਾ ਬੋਲ ਕੇ ਕਿੰਨੀਆਂ ਹਜ਼ਾਰਾਂ ਉਹਨਾਂ ਅਬਲਾਵਾਂ ਨੂੰ ਛਡਾਇਆ, ਔਰ ਉਹਨਾਂ ਨੂੰ ਘਰੋਂ ਘਰੀ ਪਹੁੰਚਾਉਣਾ। ਔਰ ਇਹ ਅੱਜ ਦਾ ਮਹਾਰਾਸ਼ਟਰਾ, ਉਸ ਵੇਲੇ ਦਾ ਮਰਾਠਾ ਲੈਂਡ ਜਾਂ ਮਰਾਠਵਾੜਾ, ਉਹਦੇ 'ਚ ਅੱਜ ਵੀ ਕੁਛ ਖਿੱਤਿਆਂ 'ਚ ਕਿਹਾ ਜਾਂਦਾ ਜੱਸਾ ਸਿੰਘ ਆਹਲੂਵਾਲੀਆ ਨੂੰ ਬਾਬਾ ਬੰਦੀ ਛੋੜ ਕਰਕੇ ਯਾਦ ਕੀਤਾ ਜਾਂਦਾ। ਔਰ ਇਹਨੂੰ ਜਿੰਨੇ ਹਿਸਟੋਰੀਅਨ ਨੇ, ਈਵਨ ਪ੍ਰੋਮੀਨੈਂਟ ਹਿੰਦੂ ਹਿਸਟੋਰੀਅਨ, ਉਹ ਜਦੂ ਲਾਲ ਸਰਕਾਰ ਹੋਏ, ਸੀਤਾ ਰਾਮ ਕੋਹਲੀ ਹੋਏ, ਜਿਨ੍ਹਾਂ ਨੇ ਉਸ ਦੌਰ ਦਾ ਇਤਿਹਾਸ ਲਿਖਿਆ, ਉਹ ਇਸ ਗੱਲ ਦੀ ਸ਼ਾਹਦੀ ਦਿੰਦੇ ਨੇ ਕਿ ਮਰਾਠਿਆਂ ਦਾ ਤਾਂ ਲੱਕ ਟੁੱਟਿਆ। ਅੱਜ ਵੱਖਰੀ ਗੱਲ ਹੈ ਕਿ ਮਰਾਠੇ ਆਪਣੇ ਆਪ ਦੇ ਵਿੱਚ ਇੱਕ ਵੱਖਰੀ ਪਾਵਰ ਦੇ ਤੌਰ ਤੇ ਆਪਣੇ ਆਪ ਨੂੰ ਦੇਖਦੇ, ਕੋਈ ਸ਼ੱਕ ਨਹੀਂ ਮਰਾਠਿਆਂ ਨੇ ਕਦੇ ਦਿੱਲੀ ਵੀ ਫਤਹ ਕੀਤੀ, ਬਹੁਤ ਵੱਡਾ ਐਮਪਾਇਰ ਸੀ, ਪਰ ਅਬਦਾਲੀ ਦੇ ਸਾਹਮਣੇ ਮਰਾਠਿਆਂ ਦੀ ਵੀ ਜਿਹੜੀ ਹੈ ਪੇਸ਼ ਨਹੀਂ ਗਈ, ਔਰ ਮਰਾਠਿਆਂ ਦਾ ਰਾਦਰ ਉਸ ਤੋਂ ਬਾਅਦ ਅਬਦਾਲੀ ਦੇ ਸਾਹਮਣੇ ਤਾਂ ਕੀ ਖਲੋਣਾ ਸੀ, ਮਰਾਠਾ ਪਾਵਰ ਡਿਕਲਾਈਨ ਹੁੰਦੀ ਚਲੀ ਗਈ, ਔਰ ਬਾਅਦ ਦੇ ਵਿੱਚ ਉਹ ਭਾਵੇਂ ਗਵਾਲੀਅਰ ਹੋਏ ਜਾਂ ਉੱਥੋਂ ਦੀਆਂ ਦੂਸਰੀਆਂ ਰਿਆਸਤਾਂ ਜਿਨ੍ਹਾਂ ਨੇ ਅੰਗਰੇਜ਼ਾਂ ਦੇ ਨਾਲ ਸਮਝੌਤੇ ਕੀਤੇ, ਭਾਵੇਂ ਇੱਕ ਅੱਧਾ ਅਟੈਂਪਟ ਬਾਅਦ 'ਚ ਜਿਹੜਾ ਉਹ ਉਸ ਪੀਰੀਅਡ 'ਚ 1857 'ਚ ਉਹਨੇ ਲక్ష్ਮੀ ਬਾਈ ਜਾਂ ਰਾਣੀ ਝਾਂਸੀ ਔਰ ਦੂਸਰੇ ਨੇ ਕੀਤਾ, ਲੇਕਿਨ ਜਿਹੜਾ ਉਹ 1757 ਉਹ ਕਲਾਈਮੈਕਸ ਤੋਂ ਉਹਨਾਂ ਦਾ ਥੱਲੇ ਡਿੱਗਣਾ ਸੀ। ਪਰ ਇਹਦੇ ਬਾਵਜੂਦ ਕਿ ਅਬਦਾਲੀ ਨੇ ਇਸ ਨੂੰ ਦੇਖਦੇ ਆ ਕਿ 1757 'ਚ ਸਿੱਖਾਂ ਨੇ ਕਿਵੇਂ ਜਿਹੜਾ ਉਹ ਰਿਵੈਂਜ ਲਿਆ ਜਾਂ ਉਹਨਾਂ ਨੂੰ ਛਡਾਇਆ, ਉਹਨੇ ਇਹ ਫੈਸਲਾ ਕਰਦੇ ਆ ਵੀ ਇਹਨਾਂ ਨੂੰ ਪੱਕਾ ਸਬਕ ਸਿਖਾਉਣਾ ਹੈ। ਉਹ ਆਲਮੋਸਟ 4 ਸਾਲ ਬਾਅਦ ਜਦੋਂ ਅਸੀਂ 1761-62 ਦੇਖਦੇ ਹਾਂ,
ਉਹ ਆਇਆ ਜਦੋਂ ਅਸੀਂ ਵੱਡਾ ਘੱਲੂਘਾਰਾ ਜਿਹੜਾ 1761 ਦੇ ਵਿੱਚ ਵਪਰਾਇਆ ਜਾਂਦਾ ਹੈ, ਉਹਦੇ 'ਚ ਦੇਖਦੇ ਹਾਂ ਕਿ ਇੱਕ ਦਿਨ ਦੇ ਵਿੱਚ 40 ਤੋਂ 50 ਹਜ਼ਾਰ ਸਿੰਘ ਸਿੰਘਣੀਆਂ, ਬਜ਼ੁਰਗ, ਬੱਚੇ ਬੱਚੀਆਂ ਮਾਰ ਦਿੱਤੇ ਜਾਂਦੇ ਨੇ, ਸ਼ਹੀਦ ਕਰ ਦਿੱਤੇ ਜਾਂਦੇ ਨੇ। ਔਰ ਜਿਹੜੇ ਸਰਵਾਈਵ ਕਰਦੇ ਨੇ ਉਹਨਾਂ 'ਚੋਂ ਵੀ ਕੋਈ ਐਸਾ ਨਹੀਂ ਹੈ ਜਿਹੜਾ ਜ਼ਖਮੀ ਨਾ ਹੋਏ। ਬਿਲਕੁਲ। ਔਰ ਅਬਦਾਲੀ ਇਹ ਸਮਝਦਾ ਹੈ ਵੀ ਜਿਵੇਂ ਮੈਂ ਮਰਾਠਿਆਂ ਦਾ ਲੱਕ ਤੋੜਿਆ ਸੀ, ਹੁਣ ਇਹ ਨਹੀਂ ਉੱਠਦੇ, ਲੇਕਿਨ 6 ਮਹੀਨੇ ਦੇ ਵਿੱਚ ਸਿੱਖਾਂ ਨੇ ਜਿਹੜਾ ਅਬਦਾਲੀ ਦੀਆਂ ਫੌਜਾਂ ਨੂੰ ਹਰਾ ਕੇ ਸਾਲ 2 ਸਾਲ ਦੇ ਵਿੱਚ ਅਸੀਂ 1764 ਤੱਕ ਪਹੁੰਚਦੇ ਹਾਂ, ਦੇਖਦੇ ਹਾਂ ਕਿ ਲਾਹੌਰ ਦੇ ਉੱਤੇ ਆਪਣਾ ਝੰਡਾ ਗੱਡ ਦਿੰਦੇ ਨੇ। ਸੋ ਅਸੀਂ ਜਦੋਂ ਕੋਈ ਵੀ ਸਿੱਖ, ਭਾਵੇਂ ਕੋਈ ਕਮਜ਼ੋਰ ਵੀ ਹੈ, ਪ੍ਰੈਕਟਿਸਿੰਗ ਹੈ ਨਹੀਂ ਹੈ, ਉਹ ਇਸ ਪ੍ਰਾਈਡ ਨੂੰ ਕੈਰੀ ਕਰਦਾ ਸੀ ਆਪਣੇ ਨਾਲ। ਜੂਨ 84 ਇਸ ਲਈ ਇੱਕ ਵੱਡਾ ਝਟਕਾ ਲੱਗਾ ਕਿ ਉਦੋਂ ਵੀ ਅਬਦਾਲੀ ਨੇ ਜਦੋਂ ਵੱਡਾ ਘੱਲੂਘਾਰਾ ਵਰਤਾਇਆ, ਉਹਨੇ ਕੁੱਪ ਤੇ ਰਹੀੜੇ 'ਚ ਹਜ਼ਾਰਾਂ ਸਿੱਖ ਮਾਰ ਕੇ ਫਿਰ ਉਹ ਮੁੜਿਆ ਅੰਮ੍ਰਿਤਸਰ। ਉਹਨੇ ਦਰਬਾਰ ਸਾਹਿਬ ਜਿਹੜਾ ਉਡਾਇਆ, ਬਾਰੂਦ ਦੇ ਕੁੱਪੇ ਰੱਖ ਕੇ ਹਰਮੰਦਰ ਸਾਹਿਬ ਦੇ ਸਰੋਵਰ 'ਚ ਹਜ਼ਾਰਾਂ ਪਸ਼ੂ ਮਾਰ ਕੇ ਉਸ ਨੂੰ ਜਿਹੜਾ ਉਹ ਪੂਰਿਆ ਗਿਆ, ਸਭ ਨੂੰ ਲੈਵਲ ਕੀਤਾ ਗਿਆ। ਔਰ ਜਿਹੜਾ ਖੋਤੇ ਨਾਲ ਹਲ ਚਲਾਇਆ ਗਿਆ ਇਹ ਦੱਸਣ ਦੇ ਲਈ ਕਿ ਅਸੀਂ ਡਿਸਟਰੋਏ ਕਰ ਦਿੱਤਾ ਸਭ ਕੁਝ। ਪਰ ਇਹ ਘਟਨਾਕ੍ਰਮ ਤਾਂ 1761 ਜਦੋਂ ਅਸੀਂ ਕਹਿੰਦੇ ਹਾਂ ਤੇ ਫਿਰ ਇਹ ਹੈ ਕਿ ਵੀ 2.5 ਸਦੀਆਂ ਬਾਅਦ ਇੱਕ ਡੈਮੋਕ੍ਰੇਸੀ ਦੇ ਨਾਂ ਥੱਲੇ ਇੱਕ ਉਹ ਹਕੂਮਤ ਜਿਸ ਨੂੰ ਤਾਕਤ 'ਚ ਲਿਆਉਣ ਦੇ ਲਈ 98 ਸਾਲਾਂ ਦੇ ਅੰਗਰੇਜ਼ੀ ਰਾਜ ਦੇ ਦੌਰਾਨ ਸਿੱਖਾਂ ਨੇ 80% ਤੋਂ ਵੱਧ ਕੁਰਬਾਨੀਆਂ ਦਿੱਤੀਆਂ ਹੋਣ, ਔਰ ਜਿਹਦੇ 'ਚ ਤੀਸਰੀ ਧਿਰ ਹੋਣ ਦੇ ਬਾਵਜੂਦ ਉਸ ਵੇਲੇ ਦੀ ਸਿੱਖ ਲੀਡਰਸ਼ਿਪ ਨੇ ਆਪਣੀ ਕਿਸਮਤ ਇਹਨਾਂ ਦੇ ਨਾਲ ਜੋੜੀ ਹੋਏ ਔਰ ਉਹਨੂੰ ਟੋਟਲ ਵਾਰ ਸਿੱਖਾਂ ਦੇ ਉੱਤੇ ਭਰਪਾ ਕਰਕੇ ਅਕਾਲ ਤਖਤ ਨੂੰ ਜਿਹੜਾ ਉਹ ਬਿਲਕੁਲ ਨੇਸਤੋ ਨਾਬੂਦ ਕਰਨਾ। ਔਰ ਭਾਰਤ ਭਰ ਦੇ ਵਿੱਚ ਜਿਹੜਾ ਜਿਵੇਂ ਫਿਰ ਨਵੰਬਰ ਦੇ ਵਿੱਚ ਸਿੱਖਾਂ ਦੀ ਨਸਲਕੁਸ਼ੀ, ਜੂਨ 84 ਵੇਲੇ ਵੀ ਕਿਵੇਂ ਟੈਂਕਾਂ ਦੇ ਨਾਲ ਗੁਰਦੁਆਰਾ ਤਰਨਤਾਰਨ ਸਾਹਿਬ, ਮੁਕਤਸਰ ਸਾਹਿਬ, ਦੁੱਖ ਨਿਵਾਰਨ ਸਾਹਿਬ ਤਬਾਹੀ, ਹੁਣ ਤਾਂ ਉਹਨਾਂ ਗੁਰਦੁਆਰਿਆਂ ਦੇ ਉੱਤੇ ਡਾਕੂਮੈਂਟਰੀਜ਼ ਬਣ ਗਈਆਂ ਜਾਂ ਕਿਤਾਬਾਂ ਆ ਗਈਆਂ ਜਿਹੜੇ ਇਤਿਹਾਸਕ ਗੁਰਦੁਆਰਿਆਂ ਤੇ 3 ਜੂਨ ਦੀ ਰਾਤ ਨੂੰ ਧਾਵਾ ਬੋਲਿਆ ਗਿਆ ਸੀ। ਹੁਣ ਉਹ ਇੱਕ ਇੰਨਾ ਵੱਡਾ ਸ਼ੌਕ ਸੀ ਕਿ ਜਿਸ ਚੋਂ ਉਭਰਦਿਆਂ ਜਿਹੜੀ ਕਲੈਕਟਿਵ ਸਾਈਕੀ ਸੀ ਸਿੱਖਾਂ ਦੀ, ਉਹਨੂੰ ਵਕਤ ਲੱਗਾ। ਔਰ ਜਿਹੜਾ ਹਥਿਆਰਬੰਦ ਸੰਘਰਸ਼ ਸਰਕਾਰ ਦੇ ਟੈਰਰ ਦੇ ਜਵਾਬ 'ਚ ਸਿੱਖਾਂ ਨੇ ਅਗਲੇ 10 ਸਾਲ 1994-95 ਤੱਕ ਪਹੁੰਚਦਿਆਂ ਉਸ ਨੂੰ ਜਾਰੀ ਰੱਖਿਆ, ਜਿਸ 'ਚ ਫਿਰ ਅਗੇਨ ਉਹਨਾਂ ਨੇ ਇੰਡੀਅਨ ਸਿਸਟਮ ਨੂੰ ਅੱਗੇ ਲਾਇਆ। ਉਹ ਇੱਕ ਐਮੋਸ਼ਨਲ ਉਸ ਭਾਵ 'ਚੋਂ ਨਿਕਲਿਆ ਸੀ। ਔਰ ਜ਼ਾਹਰ ਹੈ ਨਿਸ਼ਾਨਾ ਤਾਂ ਖਾਲਿਸਤਾਨ ਦਾ ਜਿਹੜਾ ਉਦੋਂ ਹੀ ਜ਼ਾਹਰ ਹੋ ਗਿਆ ਸੀ। ਸੰਤ ਪਿੰਡਾਂ ਵਾਲਿਆਂ ਦੇ ਅਲਫਾਜ਼, ਫਿਰ ਸਰਬੱਤ ਖਾਲਸਾ 5 ਮੈਂਬਰੀ ਪੰਥਕ ਕਮੇਟੀ, 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨਨਾਮਾ। ਲੇਕਿਨ ਉਹ ਨੌਜਵਾਨ ਵਰਗ ਉਸ ਸਪਿਰਿਟ ਦੇ ਨਾਲ ਜੂਝ ਰਿਹਾ ਸੀ, ਪਰ ਉਹਨਾਂ ਦੀ ਉਸ ਸਾਰੀ ਸਟਰਗਲ ਨੂੰ, ਕਿਉਂਕਿ ਉਹਦਾ ਨੈਰੇਟਿਵ ਨਹੀਂ ਸੀ, ਉਹਦਾ ਨੈਰੇਟਿਵ ਦੁਸ਼ਮਣ ਸੈੱਟ ਕਰ ਰਿਹਾ ਸੀ। ਉਹਨੇ ਆਤੰਕਵਾਦ, ਅਲਗਾਵਵਾਦ, ਉਗਰਵਾਦ, ਕਾਲਾ ਦੌਰ, ਇਹ ਸਾਰੀ ਟਰਮੀਨੋਲੋਜੀ ਜਿਹੜਾ ਇੱਕ ਵੱਡਾ ਸਾਡਾ ਤਬਕਾ ਵੀ ਜਿਸ ਨੂੰ ਅਡਾਪਟ ਕਰ ਚੁੱਕਾ ਸੀ ਜਾਂ ਇਸ ਨੂੰ ਦੁਹਰਾਉਂਦਾ ਰਿਹਾ, ਕਿਉਂਕਿ ਆਪਣੀ ਗੱਲ ਕਹਿਣ ਦਾ ਸਾਡੇ ਕੋਲ, ਕਿਉਂਕਿ ਉਹਨਾਂ ਦੇ ਕੋਲ ਸਰਕਾਰੀ ਟੀਵੀ, ਭਾਰਤੀ ਦੂਰਦਰਸ਼ਨ, ਮੀਡੀਆ, ਬਾਹਰ ਉਹਨਾਂ ਦੇ ਹਾਈ ਕਮਿਸ਼ਨ, ਕੌਂਸੂਲੇਟ, ਐਮਬੈਸੀਆਂ ਜਿਨ੍ਹਾਂ ਨੇ ਉਸ ਜ਼ਮਾਨੇ 'ਚ ਵੀਡੀਓ ਕੈਸਟਸ ਲੱਖਾਂ ਦੀ ਗਿਣਤੀ 'ਚ ਬਣਵਾ ਕੇ ਥਾਂ-ਥਾਂ ਪਹੁੰਚਾਈਆਂ। ਜਿਹੜੇ ਕੋਰੀਡੋਰ ਆਫ ਪਾਵਰ ਸੀ, ਅਮਰੀਕਾ, ਕੈਨੇਡਾ, UK, ਉਹਨਾਂ ਤੱਕ ਮਿਸ ਇਨਫੋਰਮੇਸ਼ਨ ਕੈਂਪੇਨ ਕੀਤਾ। ਔਰ ਵਰਸਟ ਪਾਰਟ ਜਿਹੜਾ 40 ਸਾਲ ਹੋ ਜਾਣੇ ਨੇ 23 ਜੂਨ ਵਾਲੇ ਉਸ ਵਾਕਿਆ ਨੂੰ, 23 ਜੂਨ 1985 ਦੇ ਜਦੋਂ 에ਅਰ ਇੰਡੀਆ ਦਾ ਜਿਹੜਾ ਉਹ ਹਾਦਸਾ ਕਰਵਾਇਆ ਗਿਆ। ਔਰ ਇਸ ਦੇ ਉੱਤੇ ਅਸੀਂ ਅਕਸਰ ਗੱਲ ਕਰਦੇ ਹਾਂ ਕਿ ਵੀ ਉਹਨਾਂ ਨੇ ਇਸ ਇੱਕ ਐਕਸ਼ਨ ਦੇ ਨਾਲ ਸਮੁੱਚੀ ਸਾਡੀ ਮੂਵਮੈਂਟ ਨੂੰ ਔਰ ਸਾਡੇ ਵਿਕਟਮਹੁੱਡ ਨੂੰ ਰਾਦਰ ਇੱਕ ਇੰਟਰਨੈਸ਼ਨਲ ਟੈਰਰਿਜ਼ਮ ਦੇ ਖਾਤੇ 'ਚ ਪਾ ਦਿੱਤਾ। ਫਿਰ ਮੀਡੀਆ ਟਰਾਇਲ ਉਸ ਕੇਸ ਨਾਲ ਰਿਲੇਟਡ ਵੀ ਚਲਾਇਆ ਗਿਆ। ਔਰ ਬਾਹਰਲੇ ਸਿੱਖਾਂ ਨੇ ਜੇ ਪੰਜਾਬ ਦੇ ਸਿੱਖਾਂ ਦੇ ਲਈ ਹਾਂ ਦਾ ਨਾਰਾ ਮਾਰਿਆ ਜਾਂ ਥੋੜ੍ਹੀ ਬਹੁਤ ਉਹਨਾਂ ਸ਼ਹੀਦ ਪਰਿਵਾਰਾਂ ਦੀ, ਜਿਹਨਾਂ ਦੇ ਸਿੰਘ ਜੂਝ ਰਹੇ ਸੀ ਹਥਿਆਰਬੰਦ ਸੰਘਰਸ਼ ਨਾਲ, ਮਦਦ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਉਹਨੂੰ ਟੈਰਰਿਜ਼ਮ ਦੀ ਫੰਡਿੰਗ ਔਰ ਟੈਰਰਿਜ਼ਮ ਔਰ ਉਹਨਾਂ ਜਥੇਬੰਦੀਆਂ ਨੂੰ ਜਿਹੜੀਆਂ ਸਰਕਾਰ ਦੇ ਟੈਰਰ ਨੂੰ ਕਾਊਂਟਰ ਕਰ ਰਹੀਆਂ ਸੀ, ਉਹ ਖਾਲਿਸਤਾਨ ਕਮਾਂਡੋ ਫੋਰਸ ਹੋਏ, ਖਾਲਿਸਤਾਨ ਲਿਬਰੇਸ਼ਨ ਫੋਰਸ ਹੋਏ, ਪਿੰਡਾਂ ਵਾਲੇ ਟਾਈਗਰ ਫੋਰਸ ਆਫ ਖਾਲਿਸਤਾਨ ਹੋਏ, ਇਹ ਸਭ ਬੱਬਰ ਖਾਲਸਾ ਹੋਏ,
ਉਹਨਾਂ ਸਾਰਿਆਂ ਨੂੰ ਜਿਹੜਾ ਹੈ ਉਹ ਬਾਹਰ ਦਹਿਸ਼ਤਗਰਦ ਜਥੇਬੰਦੀਆਂ ਦੇ ਖਾਤੇ 'ਚ ਪਵਾਇਆ, ਕਿਤੇ UN ਦੇ ਖਾਤੇ 'ਚ, ਕਦੇ ਦੂਸਰੇ। ਸੋ ਉਸ ਸਭ ਦੇ ਚੱਲਦੇ ਆ ਔਰ ਪੰਜਾਬ 'ਚ ਇੱਕ ਬੇਰਹਿਮੀ ਦੇ ਨਾਲ ਸਾਰੇ ਕਾਇਦੇ ਕਾਨੂੰਨ ਛਿੱਕੇ ਤੇ ਟੰਗ ਕੇ ਅਸੀਂ ਦੇਖਦੇ ਹਾਂ ਕਿ ਪੂਰੀ ਦੀ ਪੂਰੀ ਇੱਕ ਨਸਲ 1995 ਤੱਕ ਪਹੁੰਚਦਿਆਂ ਉਹਨਾਂ ਨੇ ਵਾਈਪ ਆਊਟ ਕਰ ਦਿੱਤੀ। ਫਿਰ ਉਹਨਾਂ ਨੇ ਕਿਵੇਂ ਬੜੇ ਇੱਕ ਡਿਜ਼ਾਈਨਡ ਤਰੀਕੇ ਦੇ ਨਾਲ ਕਲਚਰਲ ਅਟੈਕ ਕੀਤਾ, ਜਿਹਦੇ ਥੱਲੇ ਲੱਚਰਪਣਾ ਲਿਆਂਦਾ ਗਿਆ, ਡਰੱਗਸ ਲਿਆਂਦੀਆਂ ਗਈਆਂ। ਇਹ ਅਗਲੇ 10-15 ਸਾਲ ਇਸ ਦੇ ਵਿੱਚ ਜਵਾਨੀ ਨੂੰ ਜਿਹੜੇ ਇੱਕ ਡਿਫੀਟਿਸਟ ਫੀਲਿੰਗ ਦੇ ਨਾਲ ਸਿੱਖ ਨੌਜਵਾਨ ਸਨ ਉਹਨਾਂ ਨੂੰ ਉਸ ਦੇ ਵਿੱਚ ਗੁੜੁੰਦ ਕੀਤਾ ਗਿਆ। ਫਿਰ ਜਦੋਂ ਵਾਪਸ ਰਿਵਾਈਵਲ 2012 'ਚ ਅਸੀਂ ਦੇਖਦੇ ਹਾਂ ਰਾਜੋਆਣਾ ਦੇ ਬਲੈਕ ਵਾਰੰਟ ਜਾਰੀ ਹੋਣ ਤੋਂ ਬਾਅਦ ਹੁੰਦੀ ਹੈ, ਤੇ ਫਿਰ ਅਸੀਂ 2015 ਤੋਂ ਲਗਾਤਾਰਤਾ ਨਾਲ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਪੰਜਾਬ ਦੇ ਵਿੱਚ, ਡੇਰਾ ਡੰਮ ਔਰ ਹੁਣ ਜਿਵੇਂ ਈਸਾਈਕਰਨ ਤੱਕ ਔਰ ਉਹ ਸਾਰੇ ਹਥਿਆਰ ਜਿਹੜੇ ਉਹ ਵਰਤ ਰਹੇ ਨੇ ਉਹਨਾਂ ਦਾ ਅਸੀਂ ਜ਼ਿਕਰ ਕਰਦੇ ਜੀ। ਹੁਣ ਇਹ ਉਹ ਪੀਰੀਅਡ ਸੀ ਕਿਉਂਕਿ ਇੱਕ ਵੱਡਾ ਤਬਕਾ, ਦੇਖੋ ਜਿਹੜਾ ਪਬਲਿਕ ਓਪੀਨੀਅਨ ਹੁੰਦਾ ਹੈ ਉਹ ਜਿਸ ਕਿਸਮ ਦਾ ਪ੍ਰਚਾਰ ਚੱਲ ਰਿਹਾ ਹੁੰਦਾ ਉਹਦਾ ਅਸਰ ਕਬੂਲਦਾ ਹੈ। ਜੇ ਅਸੀਂ ਅਮਰੀਕਾ 'ਚ ਦੇਖੀਏ ਤੇ ਇਹ ਨਹੀਂ ਹੈ ਕਿ ਵੀ ਸਾਡੇ ਲੋਕ ਉੱਥੇ ਕੋਈ ਅਨਪੜ੍ਹ ਨੇ ਤੇ ਇੱਥੇ ਪੜ੍ਹੇ ਲਿਖੇ ਰਾਦਰ ਕਿ ਜ਼ਿਆਦਾ ਵਲਨਰੇਬਲ ਹੁੰਦੇ ਨੇ। ਉਹਨਾਂ ਨੇ ਜਿਸ ਕਿਸਮ ਦੀ ਚਰਚਾ ਚੱਲ ਰਹੀ ਹੁੰਦੀ ਹੈ ਉਹਦਾ ਅਸਰ ਜ਼ਿਆਦਾ ਕਬੂਲਣਾ ਹੁੰਦਾ। ਔਰ ਇਹੀ ਕਾਰਨ ਸੀ ਕਿ ਇੱਕ ਵੇਲਾ ਆਉਣ ਤੋਂ ਬਾਅਦ ਜਿਹੜੀ ਨੈਕਸਟ ਜਨਰੇਸ਼ਨ, ਇੱਕ ਜਨਰੇਸ਼ਨ ਨੂੰ ਤਾਂ 80s ਵਾਲੀ ਨੂੰ ਪਤਾ ਸੀ ਕੀ, ਔਰ ਉਹੀ ਉਹਨਾਂ ਚੋਂ ਹੀ ਬਾਹਰ ਵੀ ਨਿਕਲੇ ਕਿ ਵੀ ਸਾਡੇ ਨਾਲ ਕੀ ਹੋ ਰਿਹਾ। ਲੇਕਿਨ ਜਿਹੜੇ ਇੱਥੋਂ ਦੀਆਂ ਜੰਮਪਲ ਅਗਲੀਆਂ ਜਨਰੇਸ਼ਨ ਸੀ ਔਰ ਜਿਹੜੀਆਂ ਪੰਜਾਬ 'ਚ ਡਰੱਗ ਔਰ ਨੈਗੇਸ਼ਨ ਔਰ ਉਸ ਮਾਹੌਲ 'ਚ ਜੰਮੀਆਂ, ਉਹ ਗਵਾਚੀਆਂ, ਭੰਬਲ ਭੂਸੇ ਵਾਲੀਆਂ ਔਰ ਉਸੇ ਹੀ ਪ੍ਰਚਾਰ ਦਾ ਸ਼ਿਕਾਰ, ਜਿਸ ਦੇ ਵਿੱਚ ਕਈ ਵਾਰ ਜਿਨ੍ਹਾਂ ਦੇ ਘਰਾਂ ਦੇ ਸ਼ਹੀਦ ਹੋਏ ਉਹਨਾਂ ਦੇ ਬੱਚੇ ਬੱਚੀਆਂ ਨੂੰ ਵੀ ਇਹ ਅਹਿਸਾਸ ਬਜਾਏ ਕਿ ਉਹਨਾਂ ਨੂੰ ਫਖਰ ਹੁੰਦਾ ਕਿ ਸਾਡੇ ਪਿਤਾ, ਸਾਡੇ ਪਤੀ, ਸਾਡੇ ਪੁੱਤਰ ਕੌਮ ਦੇ ਲਈ ਸ਼ਹੀਦ ਹੋਏ ਨੇ, ਉਹਨਾਂ ਨੂੰ ਵੀ ਇੱਕ ਗਿਲਟ ਕੌਨਸ਼ੀਅਸ ਦੇਣ ਦੀ ਕੋਸ਼ਿਸ਼ ਕੀਤੀ ਗਈ ਐਜ਼ ਇਫ ਕਾਲਾ ਦੌਰ ਔਰ ਗੁੰਮਰਾਹ ਤੇ ਫਲਾਣਾ ਤੇ ਢਿਮਕਾ ਤੇ ਇਹ। ਸੋ ਅਸੀਂ ਸਮਝਦੇ ਹਾਂ ਵੀ ਇਸ ਸਾਰੇ ਦੇ ਵਿੱਚ ਕਿਵੇਂ ਮੂਵਮੈਂਟ ਨੂੰ ਸ਼ਹੀਦਾਂ ਦੇ ਡੁੱਲੇ ਖੂਨ ਦਾ ਹੱਕ ਕਿਵੇਂ ਲਿਆ ਜਾਏ, ਇਸ ਨੂੰ ਕਿਵੇਂ ਅਸੀਂ ਡੈਮੋਕ੍ਰੈਟਿਕ ਪ੍ਰੋਸੈਸ ਦੇ ਵਿੱਚ ਬਦਲ ਸਕਦੇ ਹਾਂ। ਪੰਜਾਬ ਦੇ ਵਿੱਚ ਜੇ ਕੋਈ ਯਤਨ ਵੀ ਹੋਇਆ ਜਾਂ ਹੋ ਰਿਹਾ ਡੈਮੋਕ੍ਰੇਸੀ ਦੇ ਨਾਂ ਥੱਲੇ, ਹੁਣ ਜਿਵੇਂ ਅਸੀਂ ਦੇਖਿਆ ਕਿ ਭਾਈ ਅੰਮ੍ਰਿਤਪਾਲ ਸਿੰਘ, ਮੇ ਵੀ ਕਈਆਂ ਦੇ ਮਤਭੇਦ ਹੋਣ ਜਾਂ ਉਹ ਨਾ, ਮੈਂ ਤਾਂ ਇੱਕ ਕਨਸੈਪਟ ਦੀ ਗੱਲ ਕਰਦਾ, ਪਰਸਨ ਦੀ ਨਹੀਂ। ਔਰ ਉਸ ਤੋਂ ਪਹਿਲਾਂ ਅਸੀਂ ਜੇ ਦੀਪ ਸਿੱਧੂ ਦੇ ਹਵਾਲੇ ਨਾਲ ਗੱਲ ਕਰੀਏ ਜਾਂ ਸਿੱਧੂ ਮੂਸੇਵਾਲੇ ਦੇ ਹਵਾਲੇ ਨਾਲ ਗੱਲ ਕਰੀਏ, ਹੁਣ ਦੀਪ ਸਿੱਧੂ ਉਹਨਾਂ ਨੌਜਵਾਨਾਂ 'ਚੋਂ ਸੀ ਜਿਹਦੇ ਕੋਲ ਸੋਚ ਸੀ, ਵਿਚਾਰ ਸੀ, ਜਿਸ ਨੇ ਇੱਕ ਡਾਇਲੌਗ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ। ਉਸ ਨੇ ਯੂਥ ਨੂੰ ਟੁੰਬਿਆ ਕਿਉਂਕਿ ਉਹ ਸਾਰੇ ਗਵਾਚੇ ਹੋਏ, ਕਨਫਿਊਜ਼ਡ, ਭੰਬਲ ਭੂਸਾ, ਉਹਨਾਂ ਸਾਰਿਆਂ ਨੂੰ ਇਹ ਗੱਲ ਸਮਝਾਉਣ 'ਚ ਇੱਕ ਤਬਕੇ ਨੂੰ ਦੀਪ ਸਿੱਧੂ ਕਾਮਯਾਬ ਹੋਇਆ ਕਿ ਸਾਡੇ ਆਲੇ ਤੇ ਦਿੱਲੀ ਆਲੇ, ਕਿ ਵੀ ਇਹ ਜਿਹੜੀਆਂ ਦੋ ਲਾਈਨਸ ਨੇ ਇਹ ਵੱਖਰੀਆਂ ਨੇ, ਇਹ ਇੱਕਸਾਰ ਨਹੀਂ ਹੋ ਸਕਦੀਆਂ। ਦਿੱਲੀ ਵਾਲਿਆਂ ਦੀ ਸੋਚ ਸਾਨੂੰ ਡਿਸਟਰੋਏ ਕਰਨ ਦੀ ਹੈ, ਇਹਨਾਂ ਨੇ ਸਾਨੂੰ ਡਿਸਟਰੋਏ ਕਰਨਾ ਹੈ, ਤੇ ਸਾਡੇ ਆਲੇ ਜਿਹੜੇ ਨੇ ਉਹਨਾਂ ਨੂੰ ਇਹ ਸੋਚਣ ਦੀ ਲੋੜ ਹੈ ਕਿ ਅਸੀਂ ਆਪਣੇ ਹੱਕ ਕਿਵੇਂ ਲੈਣੇ ਨੇ। ਬਿਲਕੁਲ। ਜੇ 3 ਖੇਤੀ ਕਾਨੂੰਨਾਂ ਦੀ ਗੱਲ ਆਈ ਤੇ ਬੜੇ ਜਿਹੜਾ ਉਹ ਫਿਲਾਸਫਾਨਾ ਅੰਦਾਜ਼ ਦੇ ਵਿੱਚ ਦੀਪ ਸਿੱਧੂ ਦਾ ਇਹ ਸਲੋਗਨ ਹੈ ਵੀ ਗੱਲ ਇਸ ਵੇਲੇ ਕੱਲੀ ਫਸਲਾਂ ਤੱਕ ਨਹੀਂ, ਕਾਨੂੰਨ ਵਾਪਸ ਵੀ ਹੋ ਜਾਣ ਤਾਂ ਜਿਹੜਾ ਚੈਲੰਜ ਦਿੱਲੀ ਵਾਲਿਆਂ ਦਾ ਉਹ ਮੁੱਕਣਾ ਨਹੀਂ ਹੈ। ਹੁਣ ਅਸੀਂ ਨਸਲਾਂ ਦੀ ਫਿਕਰ ਵੀ ਕਰ ਲਈ, ਕਿਉਂਕਿ ਜ਼ਾਹਰ ਹੈ ਕਿ ਵੀ ਜਦੋਂ ਅਸੀਂ ਜੈਨੋਸਾਈਡ ਕਹਿੰਦੇ ਹਾਂ ਵੀ ਇੱਕ ਤੋਂ ਬਾਅਦ ਇੱਕ ਨਸਲ ਦਾ ਮਾਰਿਆ ਜਾਣਾ, ਔਰ ਉਸੇ ਸੋਚ ਚੋਂ ਕਿਉਂਕਿ ਉਹਨਾਂ ਨੂੰ ਇਹ ਲੱਗਾ ਬੇਸ਼ੱਕ ਕੋਈ ਦੀਪ ਸਿੱਧੂ ਕੋ ਅੰਮ੍ਰਿਤਧਾਰੀ ਸਿੰਘ ਨਹੀਂ ਸੀ, ਸਿੱਖੀ ਸਰੂਪ ਵੀ ਨਹੀਂ ਸੀ, ਲੇਕਿਨ ਕਿਉਂਕਿ ਅਲਟੀਮੇਟਲੀ ਜਿਹੜੀ ਆਵਾਜ਼ੇ ਖਲਕਤ ਹੁੰਦੀ ਹੈ ਜਾਂ ਜਦੋਂ ਗੁਰੂ ਦੀ ਰਹਿਮਤ ਦੇ ਨਾਲ ਕਰਤੇ ਹੱਥ ਵਡਿਆਈਆਂ ਜਿਸ ਭਾਵੇਂ ਤਿਸ ਦੇ, ਜਿਹਨੂੰ ਗੁਰੂ ਨੇ ਵਡਿਆਈ ਦੇਣੀ ਹੈ ਉਹਨੂੰ ਉਹ ਉਸ ਰਸਤੇ ਤੇ ਗੁਰੂ ਆਪ ਹੀ ਤੋਰ ਲੈਂਦੇ ਨੇ, ਔਰ ਉਹ ਇੱਕ ਮੂਵਮੈਂਟ ਬਣਦੀ ਚਲੀ ਗਈ। ਔਰ ਅਸੀਂ ਇਹ ਦੇਖਦੇ ਹਾਂ ਕਿ ਜੇ ਜਮਹੂਰੀ ਤਰੀਕੇ ਦੇ ਨਾਲ ਲੋਕਾਂ ਨੇ ਆਪਣਾ ਫਤਵਾ ਦਿੱਤਾ ਹੈ ਕਿ ਭਾਈ ਉਹ ਕਿਵੇਂ ਜਿਹੜਾ ਉਹ ਕੌਮੀ ਆਜ਼ਾਦੀ ਦੇ ਪਰਵਾਨਿਆਂ ਨੂੰ ਜਿਹੜਾ ਉਹ ਆਪਣੀ ਵੋਟ ਦਾ ਹੱਕਦਾਰ ਸਮਝਦੇ ਨੇ, ਉਹ ਬੇਸ਼ੱਕ ਸਰਬਜੀਤ ਸਿੰਘ ਅੱਜ ਕੀ ਕਹਿੰਦਾ ਹੈ ਜਾਂ ਦੂਸਰਾ ਕੀ ਹੈ ਜਾਂ ਅੰਮ੍ਰਿਤਪਾਲ ਸਿੰਘ ਹੋਰਾਂ ਬਾਰੇ ਕਿਸੇ ਦਾ ਕੀ, ਲੇਕਿਨ ਮੈਂ ਉਹਨਾਂ ਲੋਕਾਂ ਦੀ ਸਪੋਰਟ ਦੀ ਗੱਲ ਕਰਦਾ ਕਿ ਪੰਜਾਬ ਦੀ ਧਰਤੀ ਦੇ ਜਾਇਆਂ ਨੇ
ਜਿਵੇਂ ਅੰਮ੍ਰਿਤਪਾਲ ਸਿੰਘ ਨੂੰ, ਸਰਬਜੀਤ ਸਿੰਘ ਨੂੰ ਪਾਰਲੀਮੈਂਟ ਦੇ ਵਿੱਚ ਭੇਜਿਆ 2 ਲੱਖ ਤੋਂ ਜ਼ਿਆਦਾ ਵੋਟਾਂ ਦੇ ਫਰਕ ਦੇ ਨਾਲ ਅੰਮ੍ਰਿਤਪਾਲ ਸਿੰਘ ਨੂੰ, ਇਹ ਆਵਾਜ਼ੇ ਖਲਕਤ ਉਸ ਧਰਤੀ ਦੀ ਸੀ। ਔਰ ਇਸ ਸਾਰੇ ਦੇ ਉੱਤੇ ਇੱਕ ਵੱਡਾ ਇੰਪੈਕਟ, ਔਰ ਮੈਂ ਸਮਝਦਾ ਵੀ ਜਦੋਂ ਤੁਸੀਂ ਇਮਾਨਦਾਰੀ ਨਾਲ ਕਿਸੇ ਸਿਚੁਏਸ਼ਨ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹੋ, ਤੁਹਾਨੂੰ ਉਹ ਮੀਲ ਪੱਥਰ ਨਜ਼ਰ ਆ ਜਾਂਦੇ ਨੇ ਕਿ ਕਿੱਥੇ ਕਿੱਥੇ ਅਸੀਂ ਪ੍ਰਾਪਤੀ ਵੱਲ ਵਧੇ ਔਰ ਸਰਕਾਰਾਂ ਨੇ ਕਿਵੇਂ ਉਸ ਨੂੰ ਛੁਟਿਆਉਣ ਦੀ ਕੋਸ਼ਿਸ਼ ਕੀਤੀ। ਔਰ ਉਹਦੇ 'ਚ ਅਸੀਂ ਸਮਝਦੇ ਹਾਂ ਕਿ ਸਿੱਖਸ ਫਾਰ ਜਸਟਿਸ, ਜਿਨ੍ਹਾਂ ਨੇ ਬੜੀ ਸਿਸਟੇਮੈਟਿਕਲੀ ਪਹਿਲਾਂ ਨਵੰਬਰ 84 ਨੂੰ ਸਿੱਖ ਨਸਲਕੁਸ਼ੀ ਰੈਕਗਨਾਈਜ਼ ਕਰਵਾਉਣ ਦੇ ਲਈ ਅਕਾਲ ਤਖਤ ਤੱਕ ਪਹੁੰਚ ਕਰਨੀ, ਫਿਰ ਰੈਜ਼ੋਲੂਸ਼ਨਸ ਦਾ ਮੂਵ ਸ਼ੁਰੂ ਹੋਣਾ, ਫਿਰ ਉਹਨਾਂ ਦੀ ਅਕਾਊਂਟੇਬਿਲਿਟੀ। ਸੋ ਖਾਲਿਸਤਾਨ ਰੈਫਰੈਂਡਮ 2020 ਜਿਸ ਦੀ ਸ਼ੁਰੂਆਤ ਹੋਣੀ ਸੀ ਔਰ ਕੋਵਿਡ ਦੀ ਵਜ੍ਹਾ ਕਰਕੇ 2 ਸਾਲ ਬਾਅਦ ਉਸ ਦੀ ਸ਼ੁਰੂਆਤ ਹੋਈ, ਉਸ ਤੋਂ ਪਹਿਲਾਂ ਇਹ ਸਾਰੇ ਮੇਸ਼ਰ ਸ਼ਾਇਦ ਉਸ ਕਲਾਸ ਨੂੰ ਵੀ ਸਮਝਾਉਣ ਲਈ ਸੀ ਕਿ ਵੀ ਅਸੀਂ ਸਾਰੇ ਯਤਨ ਕੀਤੇ ਨੇ, ਤੁਸੀਂ ਦੱਸ ਦਿਓ ਵੀ ਤੁਸੀਂ ਕਿਵੇਂ ਜਸਟਿਸ ਲੈ ਸਕਦੇ ਹੋ। ਹੁਣ ਉਸ ਸਾਰੇ ਦਾ, ਔਰ ਅਸੀਂ ਆਲਰੇਡੀ ਕਿਉਂਕਿ ਡਿਟੇਲ 'ਚ ਜ਼ਿਕਰ ਕਰਦੇ ਹਾਂ ਕਿ ਖਾਲਿਸਤਾਨ ਰੈਫਰੈਂਡਮ ਜਿਸ ਦੀ ਸ਼ੁਰੂਆਤ ਲਗਭਗ 2.5 ਸਾਲ ਪਹਿਲਾਂ ਲੰਡਨ ਤੋਂ ਹੋਈ, 5 ਆਈਜ਼ ਕੰਟਰੀਜ਼ ਜਿਹੜੀਆਂ ਦੁਨੀਆ ਦੀਆਂ ਮੋਸਟ ਡੈਮੋਕ੍ਰੈਟਿਕ ਸੁਸਾਇਟੀਜ਼ ਨੇ, ਉਹਨਾਂ 'ਚ ਆਲਰੇਡੀ ਇੱਕ ਦੌਰ ਇਸ ਦਾ ਹੋ ਚੁੱਕਾ ਹੈ। ਔਰ ਉਹਦੇ 'ਚ ਜਿਵੇਂ ਲੱਖਾਂ ਦੀ ਗਿਣਤੀ ਦੇ ਵਿੱਚ ਡਾਇਸਪੋਰਾ ਸਿੱਖਾਂ ਨੇ ਬਾਹਰ ਨਿਕਲ ਕੇ ਆਪਣਾ ਫਤਵਾ ਦਿੱਤਾ, ਆਪਣਾ ਮੈਂਡੇਟ ਦਿੱਤਾ, ਉਹਨੇ ਬਹੁਤ ਸਾਰੇ ਮੋਰਚੇ ਸਰ ਕੀਤੇ। ਪਹਿਲਾਂ ਤਾਂ ਇਹ ਕਿ ਜਿਹੜਾ ਇੰਡੀਅਨ ਸਿਸਟਮ ਦਾ ਪ੍ਰੋਪੇਗੈਂਡਾ ਸੀ ਕਿ ਐਵੇਂ 2.5 ਟੋਟਰੂ ਨੇ ਬਾਹਰ ਇਹਨਾਂ ਨੇ ਦੁਕਾਨਾਂ ਖੋਲੀਆਂ ਹੋਈਆਂ, ਉਹਦਾ ਮੂੰਹ ਭੰਨਿਆ। ਫਿਰ ਇਹ ਕਿ ਜੀ ਇਹ ਤਾਂ ਗੁਰਦੁਆਰਿਆਂ ਤੇ ਇਹਨਾਂ ਨੇ ਕਬਜ਼ੇ ਕੀਤੇ ਹੋਏ ਨੇ, ਜਾਂ ਦੂਜੇ ਉੱਥੇ ਸਟੇਜਾਂ ਇਹਨਾਂ ਦੇ ਕੋਲ ਨੇ, ਉੱਥੋਂ ਇਹ ਖਾਲਿਸਤਾਨ ਕਰਦੇ ਨੇ। ਸੰਗਤ ਤਾਂ ਜਿਹੜੀ ਆ ਉਹ ਨਾਲ ਨਹੀਂ ਹੈ, ਬਾਹਰਲੇ ਵੀ ਬਹੁਤ ਥੋੜੇ ਸਿੱਖ ਇਹਨਾਂ ਦੇ ਨਾਲ ਨੇ। ਹੁਣ ਜਦੋਂ ਇਹ ਪਹਿਲਾ ਦੌਰ ਮੁਕੰਮਲ ਹੋਇਆ, ਜਿਹਦੇ 'ਚ ਬਿਲਕੁਲ ਇੰਡੀਪੈਂਡੈਂਟਲੀ ਕੋਈ 1-2 ਥਾਵਾਂ ਨੂੰ ਛੱਡ ਕੇ ਜਿੱਥੇ ਕਿ ਐਨ ਮੌਕੇ ਤੇ ਜਿਹੜਾ ਉਹ ਉਹਨਾਂ ਨੇ ਸਰਕਾਰੀ ਇੰਡੀਅਨ ਪ੍ਰੈਸ਼ਰ ਨੇ ਉਹਨਾਂ ਥਾਂ ਨੂੰ ਕੈਂਸਲ ਕਰਵਾਇਆ ਜਿੱਥੇ ਹੋਣੀਆਂ ਸੀ ਵੋਟਾਂ, ਮੋਸਟਲੀ ਸਿਵਿਕ ਸੈਂਟਰ ਜਾਂ ਦੂਸਰੇ ਜਿਹੜੇ ਨੇ ਨਿਊਟਰਲ ਥਾਂ ਦੇ ਉੱਤੇ ਵੋਟਾਂ ਹੋਈਆਂ। ਹੁਣ ਜਿਹੜੇ ਲੋਕ 3-3 4-4 ਘੰਟੇ ਆ ਕੇ ਲਾਈਨਾਂ 'ਚ ਖਲੋਤੇ ਨੇ, ਉਹ ਤਾਂ ਖਾਲਿਸਤਾਨ ਦੇ ਲਈ ਵੋਟ ਪਾਉਣ ਆਏ ਨੇ। ਸੋ ਇਹਨੇ ਇਹ ਪਾਰਟ ਵੀ ਖਤਮ ਕੀਤਾ। ਔਰ ਹਕੂਮਤ ਨੇ ਇਸ ਗੱਲ ਨੂੰ, ਜਦੋਂ ਉਹਨਾਂ ਨੇ ਸਿੱਖਸ ਫਾਰ ਜਸਟਿਸ ਨੂੰ ਦਹਿਸ਼ਤਗਰਦ ਜਥੇਬੰਦੀ ਐਲਾਨਿਆ, ਗੁਰਬਤਵੰਤ ਸਿੰਘ ਪੰਨੂ ਨੂੰ ਜਿਹੜਾ ਉਹ ਇੱਕ ਐਜ਼ ਏ ਟੈਰਰਿਸਟ, ਜਾਂ ਹਰਦੀਪ ਸਿੰਘ ਨਿੱਜਰ, ਜਾਂ ਬਾਉਂਟੀਜ਼ ਰੱਖੀਆਂ ਜਾਂ ਦੂਸਰਾ, ਪਰ ਉਹਨਾਂ ਨੂੰ ਲੱਗਾ ਵੀ ਇਸ ਸਭ ਦੇ ਬਾਵਜੂਦ ਇਹ, ਕਿਉਂਕਿ ਰੈਫਰੈਂਡਮ ਸ਼ੁਰੂ ਹੋਣ ਤੋਂ ਪਹਿਲਾਂ ਜਾਂ ਜਦੋਂ ਇਹਦਾ ਇੱਕ ਅੱਧਾ ਦੌਰ ਸ਼ੁਰੂ, ਉਸ ਤੋਂ ਬਾਅਦ ਦੀਆਂ ਡਿਵੈਲਪਮੈਂਟਸ ਨੇ, ਪਹਿਲਾਂ ਦੀ ਹੈ ਰਾਦਰ 2018 ਦੇ ਵਿੱਚ ਇਹ ਸਾਰਾ ਜਿਹੜਾ ਇਸ ਕਿਸਮ ਦੇ ਲੇਬਲ ਲਾਏ ਜਾਂਦੇ ਨੇ। ਲੇਕਿਨ ਜਦੋਂ ਗੋ ਹੈਡ ਹੁੰਦਾ ਹੈ, ਫਿਰ ਉਹਨਾਂ ਨੂੰ ਲੱਗਾ ਕਿ ਬਈ ਇਹ ਤਾਂ ਆਵਾਜ਼ ਬੰਦ ਕਰਨੀ ਪੈਗੀ। ਫਿਰ ਅਸੀਂ ਟਰਾਂਸਨੈਸ਼ਨਲ ਰਿਪਰੈਸ਼ਨ ਦੇਖਦੇ ਹਾਂ ਕਿਵੇਂ ਭਾਈ ਅਵਤਾਰ ਸਿੰਘ ਭਾਈ ਪਰਮਜੀਤ ਸਿੰਘ ਪੰਜਵੜ ਦਾ ਮਈ, ਜਿਹੜਾ ਸ਼ਾਇਦ 9 ਮਈ ਲਾਹੌਰ ਦੇ ਵਿੱਚ 2023 ਦੇ ਵਿੱਚ, 15 ਜੂਨ ਨੂੰ ਭਾਈ ਅਵਤਾਰ ਸਿੰਘ ਖੰਡਾ ਦਾ ਬਰਮਿੰਗਮ UK ਦੇ ਵਿੱਚ, 18 ਜੂਨ 2023 ਨੂੰ ਹਰਦੀਪ ਸਿੰਘ ਨਿੱਜਰ ਦਾ ਜਿਹੜਾ ਸਰੀ ਦੇ ਵਿੱਚ ਕੋਲਡ ਬਲੱਡਡ ਮਰਡਰ, ਔਰ ਫਿਰ ਜੂਨ ਦੇ ਉਹਨਾਂ ਤੀਸਰੇ ਵੀਕ ਤੱਕ ਪਹੁੰਚਦੇ ਆ ਅਮਰੀਕਾ 'ਚ, ਨਿਊਯਾਰਕ 'ਚ ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ, ਜਿਹੜਾ ਨਿਖਿਲ ਗੁਪਤਾ, ਔਰ ਉਹ ਸਾਰੀ ਕਹਾਣੀ ਅਸੀਂ ਰਿਪੀਟਡਲੀ ਦੁਹਰਾਉਂਦੇ। ਹੁਣ ਇਹ ਆਪਣੇ ਆਪ ਦੇ ਵਿੱਚ ਜਿੱਥੇ ਉਹਨਾਂ ਦੀ ਇੱਕ ਫੇਲਿਅਰ ਵੀ ਦਰਸਾਉਂਦਾ ਸੀ ਕਿ ਭਾਈ ਉਹ ਜਦੋਂ ਉਸ ਆਵਾਜ਼ ਨੂੰ ਦੱਬ ਨਹੀਂ ਸਕੇ ਤੇ ਉਹ ਐਲੀਮੀਨੇਟ ਕਰਨਾ ਚਾਹੁੰਦੇ ਨੇ। ਔਰ ਇਸ ਸਾਰੇ ਪੀਰੀਅਡ ਦੇ ਵਿੱਚ ਅਮਰੀਕਾ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਰਜੀਮ ਚੇਂਜ ਹੁੰਦਾ ਹੈ, ਬਾਈਡਨ ਤੋਂ ਬਾਅਦ ਟਰੰਪ ਆਉਂਦਾ ਹੈ। ਤੁਲਸੀ ਗੈਬਰਡ 18 ਜਿਹੜੀ ਹਿੰਦੂ ਤੋਂ ਵੀ ਟ੍ਰੇਨਡ, ਔਰ ਅਸੀਂ ਪਿਛਲੇ ਦਿਨਾਂ 'ਚ ਜਦੋਂ ਉਹਦੇ ਸੰਬੋਧਨ ਦੀ ਗੱਲ ਕੀਤੀ ਸੀ ਕਿ ਉਹਨੇ ਜਿਹੜਾ ਰਾਇਸੀਨਾ ਡਾਇਲੌਗ ਦੇ ਵਿੱਚ ਜੈ ਸ਼੍ਰੀ ਕ੍ਰਿਸ਼ਨਾ, ਔਰ ਜਿਹੜਾ ਉਹਨੇ ਸੰਬੋਧਨ ਨਮਸਕਾਰ, ਔਰ ਇੱਕ ਸ਼ਾਇਦ ਐਲੋ ਜਾਂ ਕੁਛ ਇਸ ਕਿਸਮ ਦਾ ਸੀ, ਔਰ ਅਸੀਂ ਕਿਹਾ ਵੀ ਇਹ ਪਤਾ ਨਹੀਂ ਕੀ ਹੈ। ਤੇ ਸਾਡੇ 2-3 ਵਿਊਅਰਸ ਨੇ ਕਿਹਾ ਵੀ ਇਹ ਕਿਉਂਕਿ ਉਹ ਹਵਾਈ ਨੂੰ ਬਿਲੋਂਗ ਕਰਦੀ ਸੀ, ਕਿ ਜਿਹੜਾ ਤੀਸਰਾ ਲਫ਼ਜ਼ ਕਿਹਾ ਉਹ ਹਵਾਈ ਸਟਾਈਲ ਦੇ ਵਿੱਚ ਉਹਨਾਂ ਦੀ ਹੈਲੋ ਹੈ। ਸੋ ਉਹਨਾਂ ਦਾ ਵੀ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ ਜਿਹੜੇ, ਔਰ ਸਾਡੇ ਲਈ ਵੀ ਇਹ ਸਿੱਖਣ ਦੀ ਪ੍ਰੋਸੈਸ ਹੁੰਦੀ। ਲੇਕਿਨ ਕਿਉਂਕਿ ਉਹ ਹਿੰਦੂ ਤੋਂ ਵੀ ਕਲਟ ਨਾਲ ਸੰਬੰਧਤ,
ਪੂਰੀ ਉਹਦੀ ਫਾਈਨੈਂਸਿੰਗ ਵੀ ਕਿਸੇ ਜ਼ਮਾਨੇ 'ਚ RSS ਨਾਲ, ਔਰ 18 ਏਜੰਸੀ, $70 ਬਿਲੀਅਨ ਦਾ ਬਜਟ ਮੋਦੀ DC 'ਚ ਆਉਂਦਾ ਤੇ ਪਹਿਲੀ ਮੁਲਾਕਾਤ ਪ੍ਰੀਵੀਅਸ ਈਵਨਿੰਗ ਟਰੰਪ ਨੂੰ ਵੀ ਮਿਲਣ ਤੋਂ ਪਹਿਲਾਂ ਤੁਲਸੀ ਗੈਬਟ ਦੇ ਨਾਲ ਹੁੰਦੀ ਹੈ, ਔਰ ਉਹ ਵੀ ਆਪਣੀ ਵਿਜ਼ਿਟ ਆਨੇ ਬਹਾਨੇ ਥਾਈਲੈਂਡ ਤੇ ਇਹ ਉਹ ਦੇ ਇੰਡੀਆ ਨੂੰ ਵੀ ਜੋੜ ਲੈਂਦੀ ਹੈ। ਸਪਾਈ ਮਾਸਟਰ ਅਜੀਤ ਡੋਵਲ ਨਾਲ ਵੀ ਮੁਲਾਕਾਤ ਔਰ ਰਾਇਸੀਨਾ ਡਾਇਲੌਗ 'ਚ ਵੀ। ਦੂਸਰਾ ਕਾਸ਼ ਪਟੇਲ ਜਿਹੜਾ FBI ਦਾ ਇੰਚਾਰਜ ਲਾਇਆ ਹੁਣ, ਔਰ ਜਿਸ ਢੰਗ ਦੇ ਨਾਲ ਇਸ ਮੌਕੇ ਤੇ ਜਦੋਂ ਰਾਇਸੀਨਾ ਡਾਇਲੌਗ ਦੇ ਵਿੱਚ ਤੁਲਸੀ ਗੈਬਟ ਨੂੰ ਰਾਜਨਾਥ ਸਿੰਘ ਨੇ ਐਜ਼ ਏ ਡਿਫੈਂਸ ਮਿਨਿਸਟਰ ਜਿਹੜਾ ਬਿਲੋ ਦਾ ਪ੍ਰੋਟੋਕਾਲ ਸੀ ਮਿਲ ਕੇ 6 ਫਾਰ ਜਸਟਿਸ ਤੇ ਪਾਬੰਦੀ ਲਾਉਣ ਦੀ ਮੰਗ ਕੀਤੀ। ਮੋਦੀ ਨੇ ਨਿਊਜ਼ੀਲੈਂਡ ਦੇ ਪ੍ਰਾਈਮ ਮਿਨਿਸਟਰ ਨੂੰ ਜਿਹੜਾ ਇਹ ਕਿਹਾ ਕਿ ਜੀ ਬੰਦ ਕਰੋ ਉੱਥੇ ਐਂਟੀ ਇੰਡੀਆ ਐਕਟੀਵਿਟੀ ਇਹ ਉਹ। ਸੋ ਇਹ ਇੱਕ ਦੇਖਣ ਵਾਲੀ ਗੱਲ ਸੀ ਕਿ ਇਸ ਤੋਂ ਬਾਅਦ ਜਦੋਂ ਕਿ ਟਰੰਪ ਐਡਮਿਨਿਸਟ੍ਰੇਸ਼ਨ ਨੇ ਟੇਕ ਓਵਰ ਕੀਤਾ ਔਰ ਦੋ ਹਿੰਦੂਤਵੀ ਸਿੰਪੈਥਾਈਜ਼ਰ ਇਹਨਾਂ ਦੀਆਂ ਟੌਪ ਪੋਸਟਾਂ ਤੇ ਆਏ ਨੇ ਕਿ ਵੀ ਇਹ ਐਡਮਿਨਿਸਟ੍ਰੇਸ਼ਨ ਕਿਵੇਂ ਰਿਐਕਟ ਕਰੇਗਾ। ਅੱਛਾ, ਫਿਰ ਇੱਕ ਫੀਅਰ ਕ੍ਰੀਏਟ ਹੋਇਆ ਕਿਉਂਕਿ ਜਿਵੇਂ ਬਹੁਤ ਸਾਰੇ ਜਿਹੜੇ ਇਲੀਗਲ ਨੇ ਮੋਦੀ ਦੇ ਆਉਣ ਤੋਂ ਪਹਿਲਾਂ ਵੀ ਜਾਣ ਤੋਂ ਬਾਅਦ ਵੀ ਉਹਨਾਂ ਨੂੰ ਜਹਾਜ਼ ਭਰ ਕੇ ਬੇੜੀਆਂ ਹੱਥਕੜੀਆਂ 'ਚ ਜਕੜ ਕੇ ਭੇਜਿਆ ਗਿਆ। ਫਿਰ ਇੱਕ ਖਾਸ ਕਲਾਸ ਦੇ ਮੀਡੀਆ ਵੱਲੋਂ ਇਹ ਵੀ ਪ੍ਰੋਪੇਗੈਂਡਾ ਕੀਤਾ ਗਿਆ ਕਿ ਵੀ ਜੇ ਹੁਣ ਜਿਹੜੇ ਰੈਫਰੈਂਡਮ ਦੇ ਲਈ ਵੋਟਾਂ ਪਾਉਣ ਆਣਗੇ ਆਈਸ ਵਾਲੇ ਅਟੈਕ ਕਰਨਗੇ। ਪਹਿਲਾਂ ਤਾਂ ਇਹ ਕਹਿੰਦਾ ਸੀ ਜੀ ਉਹ ਜਿਹੜਾ ਸੈਨ ਫਰਾਂਸਿਸਕੋ ਆਏ ਜਾਂ ਸੈਕਰਾਮੈਂਟੋ ਆਏ ਉਹਦੇ 'ਚ ਬਹੁਤੇ ਉਹ ਸੀ ਜਿਹੜੇ ਇਲੀਗਲ ਨੇ ਤੇ ਉਹ ਫੋਟੋਆਂ ਲਵਾਉਂਦੇ ਨੇ ਔਰ ਉਹਨਾਂ ਨੇ ਤਾਂ ਅਸਾਈਲਮ ਲੈਣੀ ਔਰ ਦੂਜਾ। ਸੋ ਇਸ ਵਾਰ ਇੱਕ ਉਹ ਮਾਹੌਲ ਕ੍ਰੀਏਟ ਕਰ ਦਿੱਤਾ ਗਿਆ ਸੀ ਕਿ ਜੀ ਆਈਸ ਦਾ ਛਾਪਾ। ਦੂਸਰਾ ਪਾਰਟ ਕਿ ਜੀ ਟਰੰਪ ਐਡਮਿਨਿਸਟ੍ਰੇਸ਼ਨ ਜਿਹੜਾ ਹੈ ਉਹ ਤਾਂ ਬਿਲਕੁਲ ਨਹੀਂ ਹੋਣ ਦੇਗਾ। ਥਰਡਲੀ ਅਸੀਂ ਇਹ ਦੇਖਿਆ ਵੀ ਕਿਉਂਕਿ ਪਹਿਲਾਂ ਇਹ ਜਿਹੜਾ 23 ਮਾਰਚ ਦਾ ਰੈਫਰੈਂਡਮ ਰਿਵਰਸਾਈਡ ਗੁਰਦੁਆਰਾ ਸਾਹਿਬ 'ਚ ਸੀ ਔਰ ਜਿਉਂ ਹੀ ਇਹ ਆਇਆ 2 ਹਫ਼ਤੇ ਪਹਿਲਾਂ ਹੀ ਸ਼ਾਇਦ ਜਾਂ 3 ਹਫ਼ਤੇ ਕਿ ਸਿਵਿਕ ਸੈਂਟਰ 'ਚ ਹੋਣ ਜਾ ਰਿਹਾ। ਅਸੀਂ ਇਸ ਪ੍ਰੋਗਰਾਮ ਦੇ ਫਾਰਮੈਟ 'ਚ ਵੀ ਡਿਸਕਸ ਕੀਤਾ ਸੀ ਕਿ ਬਈ ਇਹ ਆਪਣੇ ਆਪ ਦੇ ਵਿੱਚ ਹੀ ਬਹੁਤ ਵੱਡੀ ਵਿਕਟਰੀ ਹੈ। ਅੱਛਾ, ਕਿਉਂਕਿ ਇਹ ਸਿਵਿਕ ਜਦੋਂ ਸੈਂਟਰ ਹੈ ਜਿਹੜਾ ਇੱਕ ਆਫੀਸ਼ੀਅਲ ਕਾਈਂਡ ਆਫ ਹੋ ਜਾਂਦਾ ਹੈ। ਹੁਣ ਦੇਖਣ ਵਾਲਾ ਪਾਰਟ ਇਹ ਸੀ ਜਿਹਦੇ ਲਈ ਇਹ ਨਹੀਂ ਹੈ ਵੀ ਅਸੀਂ ਚਿੰਤਾਤੁਰ ਨਹੀਂ ਸੀ। ਮੇਰੇ ਮਾਈਂਡ 'ਚ ਵੀ ਕਿਤੇ ਨਾ ਕਿਤੇ 22 ਦੀ ਰਾਤ ਤੱਕ ਇਹ ਸੀ ਔਰ ਗੁਰੂ ਅੱਗੇ ਅਰਦਾਸ ਵੀ ਸੀ ਕਿ ਵੀ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚਣ। ਹਾਲਾਂਕਿ ਜਿਸ ਡਿਟਰਮੀਨੇਸ਼ਨ ਔਰ ਫੇਥ ਦੇ ਨਾਲ ਇਹਨਾਂ ਦੀ ਟੀਮ ਕੰਮ ਕਰ ਰਹੀ ਸੀ ਉਹ ਆਪਣੇ ਆਪ ਦੇ ਵਿੱਚ ਇੱਕ ਬੜੀ ਹੋਪ ਦਿੰਦਾ ਹੈ। ਲੇਕਿਨ ਕੱਲ ਦਾ ਜਿਹੜਾ ਇਹ LA ਦੇ ਵਿੱਚ ਰੈਫਰੈਂਡਮ ਹੋਇਆ ਉਹਨੇ ਸਾਰੇ ਰਿਕਾਰਡ ਜਿਹੜੇ ਨੇ ਰਿਕਾਰਡ ਇਸ ਲਿਹਾਜ਼ ਨਾਲ ਕਿਉਂਕਿ LA ਤੋਂ ਮੈਂ ਵਾਕਿਫ ਹਾਂ। LA ਦਾ ਸਿਨੈਰੀਓ 'ਚ ਗੁਰਦੁਆਰੇ ਤਾਂ ਭਾਵੇਂ 12-14 ਹੋਣਗੇ ਪਰ 1-2 ਗੁਰਦੁਆਰਾ ਸਾਹਿਬ ਨੂੰ ਛੱਡ ਕੇ ਕੋਈ ਉੱਥੇ ਪੰਥਕ ਸਟੇਜਾਂ ਵਾਲੇ ਗੁਰਦੁਆਰੇ ਨਹੀਂ ਨੇ। ਬਹੁਤ ਸਾਰੀ ਕਮਿਊਨਿਟੀ ਜਿਹੜੀ ਬਿਜ਼ਨਸ ਕਮਿਊਨਿਟੀ ਜਾਂ ਦੂਜੀ ਹੈ ਜਿਹੜੇ ਵੈਸੇ ਹੀ ਖਾਲਿਸਤਾਨ ਲਫ਼ਜ਼ ਸੁਣਦੇ ਆ ਜਿਹੜਾ ਕਈਆਂ ਨੂੰ ਕੰਬਣੀ ਛਿੜ ਪੈਂਦੀ ਹੈ। ਫਿਰ ਜਿਸ ਕਿਸਮ ਦਾ ਮਾਹੌਲ ਇਮੀਗ੍ਰੇਸ਼ਨ ਦਾ ਇੱਕ ਖੌਫ ਦੇ ਅੰਦਾਜ਼ੇ ਨਾਲ ਸੀ ਔਰ ਇਸ ਸਾਰੇ ਦੇ ਚੱਲਦਿਆਂ ਸਭ ਕੁਝ ਸਮੂਥ ਹੋਏ, ਕੋਈ ਹੋਰ ਸ਼ਰਾਰਤ ਨਾ ਹੋਏ ਔਰ ਜਿਵੇਂ ਇਹ ਕਾਮਯਾਬੀ ਨਾਲ ਨੇਪਰੇ ਚੜ੍ਹਿਆ ਜਿਵੇਂ ਤੁਸੀਂ ਕਿਹਾ ਕਿ ਆਫੀਸ਼ੀਅਲ 6 ਫਾਰ ਜਸਟਿਸ ਵੱਲੋਂ 38,000 ਦੀ ਫਿਗਰ ਉਹਨਾਂ ਨੇ ਕਿਹਾ ਵੀ ਵੋਟਾਂ ਪਾਈਆਂ। ਮੇਰੀ ਜਿਹੜੀ ਅੱਡ ਜਿਹੜੇ ਸਾਡੇ ਆਪਣੇ ਸੋਰਸ ਬੇਸ਼ੱਕ ਸਾਡੀ ਟੀਮ ਔਨ ਦਾ ਗਰਾਊਂਡ ਨਹੀਂ ਸੀ ਪਰ ਸਾਨੂੰ ਜਿਉਂ ਹੀ ਲਿੰਕ ਮਿਲਿਆ ਲਾਈਵ ਜਿਹੜੀ ਹੈ ਉਹਦੀ ਕਵਰੇਜ ਹੋਈ ਔਰ ਆਲਮੋਸਟ 35,000 ਤੋਂ ਜ਼ਿਆਦਾ ਲੋਕਾਂ ਨੇ ਪਿਛਲੇ 24 ਘੰਟੇ ਦੇ ਵਿੱਚ ਇਸ ਪ੍ਰੋਗਰਾਮ ਨੂੰ ਦੇਖਿਆ ਸਾਰੇ ਨੂੰ। ਔਰ ਮੈਂ ਵੀ ਇਨ ਟੱਚ ਸੀ ਕੱਲ ਸਾਰਾ ਦਿਨ ਔਰ ਈਵਨ ਲੋਕਲ ਪ੍ਰਬੰਧਕ ਜਿਹੜੇ ਗੁਰਦੁਆਰਾ ਸਾਹਿਬ ਨਾਲ ਸੰਬੰਧਿਤ ਨੇ ਉਹ ਕਹਿੰਦੇ ਨੇ ਜੀ ਅਸੀਂ 30,000 ਬੰਦੇ ਦਾ ਲੰਗਰ ਤਿਆਰ ਕੀਤਾ ਸੀ ਤੇ ਜਿਹੜਾ ਆਲਮੋਸਟ ਜਦੋਂ ਤੱਕ ਟਾਈਮ ਮੁੱਕਿਆ ਉਦੋਂ ਤੱਕ ਖਤਮ ਹੋਣ ਨੂੰ ਫਤਿਹ ਹੋਣ ਨੂੰ ਸੀ। ਖਤਮ ਲਫ਼ਜ਼ ਦਾ ਸੀ ਨਹੀਂ। ਉਹ ਕਹਿੰਦਾ ਵੀ ਫਿਰ ਇਹ ਵੀ ਕਿ ਵੀ ਹਰ ਕੋਈ ਤਾਂ ਲੰਗਰ ਨਹੀਂ ਛਕਦਾ ਤੇ ਇਸ ਤੋਂ ਆਪਣੇ ਆਪ 'ਚ ਮੀਲਾਂ ਤੱਕ ਲੰਬੀਆਂ ਲਾਈਨਾਂ ਇਹਨਾਂ ਨੇ ਸਾਬਤ ਕਰ ਦਿੱਤਾ ਹੈ ਕਿ ਵੀ ਸਿੱਖ ਕਿਤੇ ਵੀ ਬੈਠੇ ਨੇ ਔਰ ਤੁਹਾਨੂੰ ਬਹੁਤ ਸਾਰੇ ਨੌਜਵਾਨ ਯੰਗ ਮੈਨ ਬੀਬੀਆਂ ਬਜ਼ੁਰਗ ਕੋਈ ਵੀਲ ਚੇਅਰ ਤੇ ਹੈ ਕੋਈ 90 ਸਾਲ ਦਾ ਬਾਬਾ ਆਇਆ ਕਿ ਜੀ ਅਸੀਂ ਵੋਟ ਪਾਉਣੀ ਹੈ। ਸੋ ਔਰ ਰਾਈਟਲੀ ਸੋ 6 ਫਾਰ ਜਸਟਿਸ ਨੇ ਟਰੰਪ ਐਡਮਿਨਿਸਟ੍ਰੇਸ਼ਨ ਦਾ ਸ਼ੁਕਰੀਆ ਵੀ ਅਦਾ ਕੀਤਾ। ਉਹਨਾਂ ਨੇ ਇਹ ਕਿਹਾ ਕਿ SFJ ਥੈਂਕਸ ਟਰੰਪ ਐਡਮਿਨਿਸਟ੍ਰੇਸ਼ਨ ਫॉर green lighting Los Angeles Khalistan referendum
ਐਮਿਡਸ ਮੋਦੀ ਰਜੀਮ ਪ੍ਰੈਸ਼ਰ ਵੀ ਇੰਨਾ ਪ੍ਰੈਸ਼ਰ ਸੀ। ਔਰ ਇਹ ਨਹੀਂ ਹੈ ਕਿ ਵੀ ਸਰਕਾਰੇ ਦਰਬਾਰੇ ਉਹਨਾਂ ਨੇ ਕਿੰਨਾ ਦਬਾਅ ਬਣਾਇਆ ਹੋਏਗਾ। ਸੋ ਇਸ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਇੰਡੀਆ ਜਿੱਥੇ ਅਸੀਂ ਕਰਾਰੀ ਚਪੇੜ ਕਹਿੰਦੇ ਹਾਂ ਉਹ ਇਹੀ ਹੁੰਦਾ ਹੈ ਕਿ ਜਦੋਂ ਇੱਕ ਪਾਸੇ ਸਾਰਾ ਸਿਸਟਮ ਝੁਕਾਉਣ ਤੇ ਲੱਗਾ ਹੋਏ, ਡਰਾਉਣ ਤੇ ਲੱਗਾ ਹੋਏ, ਔਰ ਦਰਸ਼ਕਾਂ ਨੇ ਨਾਲ ਦੀ ਨਾਲ ਪਿਕਚਰਸ ਦੇਖੀਆਂ ਨੇ ਸੀਨ ਦੇ ਸਿਨੈਰੀਓ ਦੇ ਉੱਤੇ। ਔਰ ਇਸ ਗੱਲ ਨੂੰ ਅਸੀਂ ਯਕੀਨਨ ਇਹ ਕਹਿ ਸਕਦੇ ਹਾਂ, ਔਰ ਇਹ ਵੀ ਅਸੀਂ ਦੱਸ ਦਈਏ ਕਿ ਹੁਣ ਈਸਟ ਕੋਸਟ ਦੇ ਉੱਤੇ ਜਿਹੜਾ ਆਲਰੇਡੀ LA 'ਚ ਅਨਾਉਂਸ ਕੀਤਾ ਗਿਆ ਕਿ ਵਾਸ਼ਿੰਗਟਨ DC ਦੇ ਵਿੱਚ 17 ਅਗਸਤ ਨੂੰ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਹੋਣਗੀਆਂ। ਸੋ ਇਹ ਹੁਣ ਈਸਟ ਕੋਸਟ ਵਾਲਿਆਂ ਦੀ ਪਰਖ ਹੋਏਗੀ। ਔਰ ਮੈਂ ਸਮਝਦਾ ਵੀ ਵਾਸ਼ਿੰਗਟਨ DC ਕੈਲੀਫੋਰਨੀਆ ਦੇ ਰਿਕਾਰਡ ਵੀ ਬੀਟ ਕਰੇਗਾ, ਕਿਉਂਕਿ ਆਲਰੇਡੀ ਜਿਸ ਐਂਥੂਸੀਆਜ਼ਮ, ਇਹ ਇੱਕ ਟ੍ਰਿਕੀ ਪਾਰਟ ਸੀ ਟਰੰਪ ਐਡਮਿਨਿਸਟ੍ਰੇਸ਼ਨ ਦੇ ਆਉਣ ਤੋਂ ਬਾਅਦ, ਔਰ ਇੰਡੀਅਨ ਦਬਾਅ ਜਿਹੜਾ ਪਬਲਿਕਲੀ ਉਹਨਾਂ ਨੇ ਇਹਨਾਂ ਦੇ ਸਾਹਮਣੇ ਤੁਲਸੀ ਗੈਬਰਟ ਦੇ ਨਾਲ ਉਹਦੇ ਨਾਲ ਉਠਾਇਆ। ਸੋ ਅਸੀਂ ਜਿੱਥੇ ਸਮੁੱਚੀ ਸਿੱਖ ਕੌਮ ਨੂੰ ਮੁਬਾਰਕਬਾਦ ਦਿੰਦੇ ਹਾਂ, ਕੈਲੀਫੋਰਨੀਆ ਦੀਆਂ ਸਿੱਖ ਸੰਗਤਾਂ ਨੂੰ ਵਧਾਈਆਂ ਦਿੰਦੇ ਹਾਂ, ਸਿੱਖਸ ਫਾਰ ਜਸਟਿਸ ਦੀ ਡੈਡੀਕੇਟਿਡ ਟੀਮ ਜਿਨ੍ਹਾਂ ਨੇ ਬੜੇ ਹੀ ਜਿਹੜਾ ਉਹ ਉਹਨਾਂ ਆਵਰਸ ਦੇ ਵਿੱਚ ਜਿੱਥੇ ਅਨਸਰਟਨਟੀ ਹੁੰਦੀ ਹੈ, ਜਦੋਂ ਸਭ ਕੁਝ ਠੀਕ ਹੁੰਦਾ ਹੈ ਫਿਰ ਤਾਂ ਸਾਰੇ ਹੀ ਜਿਹੜੇ ਨੇ ਉਹ ਐਕਟ ਕਰ ਰਹੇ ਹੁੰਦੇ ਨੇ। ਸੋ ਮੈਂ ਸਮਝਦਾ ਹਾਂ ਵੀ ਇਹ ਜਦੋਂ ਅਸੀਂ ਕਿਸੇ ਜਿੱਤ ਦੀ ਗੱਲ ਕਰਦੇ ਹਾਂ, ਇਹ ਵੀ ਅਕਾਲ ਪੁਰਖ ਦਾ ਸ਼ੁਕਰਾਨਾ ਹੈ। ਜਦੋਂ 10ਵੇਂ ਪਾਤਸ਼ਾਹ ਨੇ ਭੰਗਾਣੀ ਦਾ ਯੁੱਧ ਫਤਿਹ ਕੀਤਾ, ਯੰਗ ਉਮਰ ਹੈ 19 ਸਾਲ ਦੀ, 22 ਧਾਰ ਦੇ ਪਹਾੜੀ ਰਾਜਿਆਂ ਦੀਆਂ ਸਾਂਝੀਆਂ ਫੌਜਾਂ ਤੇ ਇੱਧਰ ਜਿਹੜੇ ਨੇ ਗੁਰੂ ਕੇ ਸਿੱਖ ਪਿਆਰ ਨਾਲ ਲੜਨ ਵਾਲੇ, ਤੇ ਜਦੋਂ ਜਿੱਤ ਹੁੰਦੀ ਹੈ ਤੇ ਗੁਰੂ ਕਲਗੀਧਰ ਪਾਤਸ਼ਾਹ ਨੇ ਫਰਮਾਇਆ, ਜੀਤ ਭਈ ਮੇਰੀ ਕਿਰਪਾ ਕਾਲ ਕੇਰੀ, ਕਿ ਹੇ ਵਾਹਿਗੁਰੂ ਮੇਰੀ ਜਿੱਤ ਹੋਈ, ਮੇਰੀ ਨਹੀਂ, ਤੇਰੀ ਕਿਰਪਾ ਦੇ ਨਾਲ ਹੀ ਤੇਰੀ ਜਿੱਤ ਹੈ। ਸੋ ਮੈਂ ਸਮਝਦਾ ਵੀ ਇਹ ਪੰਥ ਦੀ ਜਿੱਤ ਹੈ, ਇਹ ਖਾਲਿਸਤਾਨ ਦੇ ਉਹਨਾਂ ਸ਼ਹੀਦਾਂ ਦੇ ਡੁੱਲੇ ਖੂਨ ਦੀ ਜਿੱਤ ਹੈ ਜਿਨ੍ਹਾਂ ਨੇ ਇੰਨਾ ਇਸ ਧਰਤੀ ਨੂੰ ਜ਼ਰਖੇਜ਼ ਕਰ ਦਿੱਤਾ ਹੈ, ਜਿਸ ਨੂੰ ਅਲਾਮਾ ਇਕਬਾਲ ਨੇ ਕਿਹਾ ਸੀ ਕਿ ਵੀ ਮੈਂ ਆਪਣੇ ਭਰਾਵਾਂ ਤੋਂ ਜਿਹੜਾ ਉਪਰਾਮ ਨਹੀਂ ਹੈ ਕਿ ਜੇ ਜ਼ਰਾ ਇਹ ਮਿੱਟੀ ਜ਼ਰਖੇਜ਼ ਹੋਏ, ਜੇ ਇਹ ਮਿੱਟੀ ਨਮ ਹੋਏ, ਗਿੱਲੀ ਹੋਏ ਤੇ ਬੜੀ ਜ਼ਰਖੇਜ਼ ਹੈ। ਸੋ ਇਹ ਬਾਹਰਲੇ ਸਿੱਖਾਂ ਨੇ ਦੱਸ ਦਿੱਤਾ ਹੈ ਕਿ ਸੱਚਮੁੱਚ 35 ਮਿਲੀਅਨ ਸਿੱਖ ਨੇਸ਼ਨ ਦਰਿਆਏ ਜਮਨਾ ਤੋਂ ਵਾਗਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਬਣਾਉਣ ਦੇ ਲਈ ਹੁਣ ਦ੍ਰਿੜ ਸੰਕਲਪ ਹੈ, ਤੇ ਦੁਨੀਆ ਦੀ ਕੋਈ ਤਾਕਤ ਜਿਹੜੀ ਹੈ ਇਸ ਨੂੰ ਹਕੀਕਤ ਬਣਨੋਂ ਨਹੀਂ ਰੋਕ ਸਕਦੀ। ਖਾਲਿਸਤਾਨ ਜ਼ਿੰਦਾਬਾਦ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ, ਵੀਅਰਸ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166195984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ, ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। बार पराए बैसना साई मुझे ना दे। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਭਰ ਦੀਆਂ ਸਿੱਖ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ, ਖਾਲਸਾ ਸਾਜਣਾ ਦਿਵਸ ਵਿਸਾਖੀ ਨੂੰ ਸਮਰਪਿਤ 8ਵੀਂ ਨੈਸ਼ਨਲ ਸਿੱਖ ਡੇ ਪਰੇਡ ਸਿੱਖ ਫਰੀडम ਮਾਰਚ 5 ਅਪ੍ਰੈਲ ਦਿਨ ਸ਼ਨੀਚਰਵਾਰ 2025 ਨੂੰ ਕੈਪੀਟਲ ਹਿੱਲ ਵਾਸ਼ਿੰਗਟਨ DC ਵਿਖੇ ਕੱਢਿਆ ਜਾ ਰਿਹਾ ਹੈ। ਇਸ ਵਾਰ ਏਰੀਆ 5 20 ਸਟਰੀਟ ਕੌਂਸਟੀਟਿਊਸ਼ਨ ਐਵਨਿਊ, ਜਿੱਥੇ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ 9:30 ਵਜੇ ਹੋਣਗੇ। ਉਪਰੰਤ ਸ਼ਬਦ ਕੀਰਤਨ ਢਾਡੀ ਵਾਰਾਂ ਦੇ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਜਾਏਗਾ। ਲਗਭਗ 12 ਵਜੇ ਨਗਰ ਕੀਰਤਨ ਦੀ ਆਰੰਭਤਾ ਹੋਵੇਗੀ, ਜਿਹੜੀ ਕਿ ਸਮਾਪਤੀ ਕੈਪੀਟਲ ਹਿੱਲ ਵਿਖੇ ਜਾ ਕੇ ਹੋਵੇਗੀ।
ਉਪਰੰਤ ਪੰਥਕ ਬੁਲਾਰੇ ਸੰਗਤਾਂ ਨੂੰ ਆਪਣੇ ਵਿਚਾਰਾਂ ਰਾਹੀਂ ਸੰਬੋਧਨ ਹੋਣਗੇ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਨੀਲੀਆਂ ਦਸਤਾਰਾਂ, ਕੇਸਰੀ ਦਸਤਾਰਾਂ ਸਜਾ ਕੇ ਭੈਣਾਂ ਦੁਪੱਟੇ ਲੈ ਕੇ ਇਸ ਨਗਰ ਕੀਰਤਨ ਦੇ ਵਿੱਚ ਹੁਮ ਹਮਾ ਕੇ ਪਹੁੰਚੋ ਜੀ ਤੇ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਸਿੱਕਲ ਸੁਸਾਇਟੀ, ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ, ਸਭਾਵਾਂ ਅਤੇ ਸੰਗਤੀ ਰੂਪ ਦੇ ਵਿੱਚ ਜੋ ਹਰ ਸਾਲ ਦੀ ਤਰ੍ਹਾਂ ਮਨਿਹਾਟਨ ਵਿਖੇ ਸਿੱਖ ਡੇ ਪਰੇਡ ਕੱਢੀ ਜਾਂਦੀ ਹੈ, ਉਹ ਇਸ ਸਾਲ 26 ਅਪ੍ਰੈਲ ਦਿਨ ਸ਼ਨੀਚਰਵਾਰ ਨੂੰ 12:30 ਵਜੇ 37 ਸਟਰੀਟ ਮੈਡੀਸਨ ਤੋਂ ਆਰੰਭ ਹੋਵੇਗੀ। ਉੱਤੇ 24 ਸਟਰੀਟ ਮੈਡੀਸਨ ਦੇ ਉੱਤੇ ਜੋ ਕਿ ਸਟੇਜ ਸਜਾਈ ਜਾਏਗੀ, ਜਿਹਦੇ ਉੱਤੇ ਪੰਥਕ ਬੁਲਾਰੇ ਤੇ ਸਾਡੇ ਜਿਹੜੇ ਨਿਊਯਾਰਕ ਦੇ ਜਿੰਨੇ ਵੀ ਇਲੈਕਟਡ ਅਫੀਸ਼ੀਅਲ ਆ ਉਹ ਸੰਗਤਾਂ ਨੂੰ ਸੰਬੋਧਨ ਹੋਣਗੇ। ਸਮੂਹ ਸੰਗਤਾਂ ਦੇ ਚਰਨਾਂ 'ਚ ਬੇਨਤੀ ਕੀਤੀ ਜਾਂਦੀ ਆ ਕਿ ਇਹ ਜਿਸ ਪਰੇਡ ਦੇ ਵਿੱਚ ਆਪਣੇ ਆਪ ਨੂੰ ਸ਼ਾਮਲ ਕਰੋ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਕਿ ਇਹ ਪਰੇਡ ਸਾਡੀ ਪੋਲੀਟੀਕਲ ਤੇ ਧਾਰਮਿਕ ਆਜ਼ਾਦੀ ਨੂੰ ਦਰਸਾਉਂਦੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਈ ਮੁਝੇ ਨਾ ਦੇ ਵਿਊਅਰਸ, ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ, ਦੂਸਰੇ ਸੈਗਮੈਂਟ 'ਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ ਦਿਨੀ ਪਾਰਲੀਮੈਂਟ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੰਤ ਭਿੰਡਰਾਂਵਾਲਿਆਂ ਤੇ ਟਿੱਪਣੀ ਕਰਦਿਆਂ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਤੇ ਵੀ ਜਿਹੜੀ ਤੰਜ਼ ਕੀਤਾ, ਸੋ ਜਿਸ ਦਾ ਸਿੱਖ ਕੌਮ ਵੱਲੋਂ ਜ਼ੋਰਦਾਰ ਪ੍ਰਤੀਕਰਮ ਦਿੱਤਾ ਗਿਆ। ਔਰ ਇਸੇ ਤਰ੍ਹਾਂ ਸਿੱਖ ਯਾਤਰੂਆਂ ਤੋਂ ਰਾਜ ਕਰੇਗਾ ਖਾਲਸਾ ਦੀ ਲਿਖਤ ਵਾਲੇ ਨਿਸ਼ਾਨ ਸਾਹਿਬ ਖੋਣ ਅਤੇ ਸੰਤ ਭਿੰਡਰਾਂਵਾਲਿਆਂ ਦੀ ਤਸਵੀਰ ਦੀ ਬੇਅਦਬੀ ਕਰਨ ਵਾਲੇ ਅਮਨ ਸੂਦ ਦੇ ਵੀ ਪਸੀਨੇ ਛੁੱਟੇ ਹੋਏ ਨੇ। ਇਹ ਘਟਨਾਕ੍ਰਮ ਦਰਸਾਉਂਦਾ ਹੈ ਕਿ ਸਿੱਖ ਕੌਮ ਆਪਣੇ ਨਾਇਕ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਕਿੰਨਾ ਪਿਆਰ ਕਰਦੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਜਿਹੜਾ ਇਨਸਾਨ ਜਜ਼ਬਾਤੀ ਹੁੰਦਾ ਹੈ ਜਾਂ ਜਿਹੜੀਆਂ ਕੌਮਾਂ ਜਜ਼ਬਾਤੀ ਹੁੰਦੀਆਂ ਨੇ, ਉਹ ਕਿਸੇ ਵੀ ਸਿਚੁਏਸ਼ਨ ਬਾਰੇ ਰਿਐਕਟ ਕਰਦੀਆਂ, ਉਹ ਆਪਣੇ ਜਜ਼ਬਾਤ ਨੂੰ ਕਾਬੂ 'ਚ ਨਹੀਂ ਰੱਖ ਸਕਦੀਆਂ। ਜਿਹੜੇ ਸ਼ਾਤਰ ਕਿਸਮ ਦੇ, ਸ਼ਰੂਡ ਕਿਸਮ ਦੇ, ਬੇਈਮਾਨ ਕਿਸਮ ਦੇ ਲੋਕ ਹੁੰਦੇ ਨੇ, ਉਹ ਆਪਣੀਆਂ ਇਮੋਸ਼ਨਸ ਨੂੰ ਲੁਕਾ ਸਕਦੇ ਨੇ। ਉਹ ਤੁਹਾਡੇ ਨਾਲ ਬੜਾ ਪਲੇਜ਼ੈਂਟਲੀ ਬਿਹੇਵ ਕਰਨਗੇ, ਪਰ ਉਹਨਾਂ ਦੇ ਅੰਦਰ ਇੱਕ ਰਿਵੈਂਜ ਹੁੰਦਾ ਹੈ ਜਾਂ ਇੱਕ ਅੰਦਰ ਉਹਨਾਂ ਦੇ ਇੱਕ ਤੰਤਰ ਕੰਮ ਕਰ ਰਿਹਾ ਹੁੰਦਾ ਹੈ ਕਿ ਵੀ ਉਹਨਾਂ ਨੇ ਤੁਹਾਨੂੰ ਕਦੋਂ ਤੇ ਕਿੱਥੇ ਤੇ ਕਿਵੇਂ ਜਿਹੜਾ ਹੈ ਉਹ ਡਿੱਗਣਾ ਹੈ ਜਾਂ ਮਾਰਨਾ ਹੈ। ਔਰ ਉਹ ਸਮੇਂ-ਸਮੇਂ ਫਿਰ ਜਿਹਨਾਂ ਨੂੰ ਅੰਗਰੇਜ਼ੀ ਵਾਲੇ ਟਰਾਇਲ ਬੈਲੂਨ ਕਹਿੰਦੇ ਨੇ, ਅਸੀਂ ਜਿਹੜਾ ਟੈਸਟਿੰਗ ਆਫ ਵਾਟਰ ਵੀ ਕਹਿੰਦੇ ਆ, ਪਾਣੀ ਨੂੰ ਦੇਖਣਾ ਵੀ ਕਿੰਨਾ ਕੁ ਲਿਊਕਵਾਰਮ ਹੈ ਜਾਂ ਗਰਮ ਹੈ, ਉਹ ਟੈਸਟਿੰਗ ਆਫ ਵਾਟਰ ਵੀ ਕਰਦੇ ਨੇ ਜਾਂ ਟਰਾਇਲ ਬੈਲੂਨ ਵੀ ਛੱਡਦੇ ਨੇ। ਬਿਲਕੁਲ, ਇਹ ਦੇਖਣ ਦੇ ਲਈ ਕਿ ਵੀ ਕਿੰਨਾ ਕੁ ਜਜ਼ਬਾ ਬਚਿਆ ਹੈ ਜਾਂ ਕਿੰਨਾ ਕੁ ਪਾਰਟ ਹੈ। ਔਰ ਜੇ ਅਸੀਂ ਜਿਹੜੇ ਥੋੜੇ ਬ੍ਰੌਡਰ ਵਿਊ ਨਾਲ ਘਟਨਾਕ੍ਰਮ ਨੂੰ ਦੇਖਦੇ ਨੇ, ਉਹਨਾਂ ਨੂੰ ਇਹ ਸਮਝ ਆ ਜਾਂਦਾ ਹੈ ਕਿ ਵੀ ਇਹ ਕੁਝ ਘਟਨਾਵਾਂ ਜਿਹੜੀਆਂ ਤੁਹਾਨੂੰ ਲੱਗਦਾ ਹੈ ਕਿ ਵੀ ਇਹ ਉੱਪਰੋਂ ਥੱਲੇ ਹੋ ਰਹੀਆਂ ਨੇ, ਇਹ ਮਹਿਜ਼ ਕੋਇਨਸੀਡੈਂਸ ਨਹੀਂ ਹੈ। ਕੋਇਨਸੀਡੈਂਸ ਕਹਿੰਦੇ ਨੇ ਕਿ ਜੀ ਇਹ ਕੋਈ ਇੱਕ ਦਾ ਦੂਸਰੇ ਨਾਲ ਅਚਨਚੇਤ ਵਾਪਰ ਜਾਣਾ, ਦੋ ਘਟਨਾਕ੍ਰਮ ਜਿਹੜੀਆਂ ਨੇ, ਇਹ ਕੋਇਨਸੀਡੈਂਸ ਨਹੀਂ ਹੈ, ਇਹ ਕੈਲਕੂਲੇਟਡ ਹੈ। ਔਰ ਇਸ ਕੋਈ ਦੋ ਰਾਵਾਂ ਨਹੀਂ ਨੇ ਕਿ ਪੰਜਾਬ ਨੂੰ ਪਿਛਲੇ 40 ਸਾਲਾਂ ਤੋਂ ਸਿੱਧੇ ਤੌਰ ਦੇ ਉੱਤੇ ਭਾਰਤ ਦੀਆਂ ਖੁਫੀਆ ਏਜੰਸੀਆਂ ਰਨ ਕਰਦੀਆਂ ਨੇ। ਇੱਕ ਟਾਸਕ ਜਿਹੜੀ 40 ਸਾਲ ਪਹਿਲਾਂ ਜਦੋਂ ਜੂਨ 84 ਦੇ ਪਹਿਲੇ ਹਫਤੇ ਦਰਬਾਰ ਸਾਹਿਬ ਤੇ ਫੌਜ ਚਾੜੀ ਗਈ, ਸਿੱਖ ਕੌਮ ਦੇ ਖਿਲਾਫ ਟੋਟਲ ਵਾਰ ਡਿਕਲੇਅਰ ਕੀਤੀ ਗਈ, ਇਹਨਾਂ 40 ਸਾਲਾਂ ਤੋਂ ਹੀ ਪੰਜਾਬ ਦਾ ਹਰ ਚੀਫ ਮਿਨਿਸਟਰ ਸੂਬੇਦਾਰ ਤੋਂ ਵੱਧ ਦਾ ਰੁਤਬਾ ਨਹੀਂ ਰੱਖਦਾ। ਭਾਵੇਂ ਕਨਸਟੀਟਿਊਸ਼ਨਲੀ ਲਾ ਐਂਡ ਆਰਡਰ ਸਟੇਟ ਸਬਜੈਕਟ ਹੈ ਭਾਰਤੀ ਸੰਵਿਧਾਨ 'ਚ, ਪਰ ਉਹਨੂੰ ਸੈਂਟਰ ਏਜੰਸੀਆਂ ਰਨ ਕਰਦੀਆਂ ਨੇ। ਔਰ ਸਿੱਖਾਂ ਦੇ ਖਿਲਾਫ ਹਰ ਹਥਿਆਰ, ਕੱਲਾ ਚਾਣਕਿਆ ਨੀਤੀ ਨਹੀਂ, ਜੋ ਵੀ ਹੋਰ ਮਾਡਰਨ IT ਸੈਕਟਰ ਰਾਹੀਂ ਵੀ ਜੋ ਇਹਨਾਂ ਨੇ ਜਿਸ ਕਿਸਮ ਦਾ ਸਾਰਾ ਜਿਹੜਾ ਇਹ ਉਹ ਸਿੱਖਾਂ ਨੂੰ ਥੱਲਾ ਲਾਉਣ ਦੇ ਲਈ ਕਰ ਸਕਦੇ ਨੇ, ਉਹ ਕਰ ਰਹੇ ਨੇ। ਔਰ ਸਮੇਂ-ਸਮੇਂ ਇਹ ਉਸ ਨੂੰ ਟੈਸਟ ਕਰਦੇ ਨੇ, ਵਾਟਰ ਨੂੰ, ਕਿ ਭਾਈ
ਕਿਵੇਂ ਹੋਏ। ਔਰ ਅਸੀਂ ਜੇ ਤੁਸੀਂ ਇਹ ਦੇਖੋਗੇ, ਕੰਗਣਾ ਰਣੌਤ ਜਿਹੜੀ ਇੱਕ ਮੈਂਟਲੀ ਸਿੱਖ ਜਿਹੜੀ ਹੈ ਉਹ ਔਰਤ ਹੈ, ਔਰ ਕਿਸ ਲੈਵਲ ਦਾ ਉਹਨੂੰ ਕਿਵੇਂ ਲਿਆ ਕੇ ਮੰਡੀ ਤੋਂ ਖੜਾ ਕਰਾਉਣਾ, ਪਹਿਲਾਂ ਉਸ ਤੋਂ ਸਾਰਾ ਕਿਸਾਨ ਮੂਵਮੈਂਟ ਦੂਜੇ ਤੀਜੇ ਵੇਲੇ ਜੋ ਕੁਝ ਕਰਾਉਣਾ, ਫਿਰ ਬਣਨ ਤੋਂ ਬਾਅਦ ਵੀ ਉਸ ਤੋਂ ਫਾਰਮਰਸ ਦੇ ਲਈ, ਸਿੱਖਾਂ ਦੇ ਲਈ ਓਵਰਆਲ ਜਿਹੜਾ ਹੈ, ਔਰ ਉਹਦੇ ਤੋਂ ਹੀ ਉਹ ਫਿਲਮ ਬਣਵਾ ਕੇ ਹਾਲਾਂ ਇੰਦਰਾ ਗਾਂਧੀ ਜਾਂ ਦੂਸਰੇ ਦਾ ਉਹਨੂੰ ਰੋਲ, ਉਹ ਪਹਿਲਾਂ ਇਲੈਕਸ਼ਨਾਂ ਤੋਂ ਰਿਲੀਜ਼ ਹੋਣ ਦੀ ਲਾਈਨ ਸੀ। ਸੋ ਮਤਲਬ ਉਹਦੇ 'ਚ ਵੀ ਸੰਤ ਭਿੰਡਰਾਂਵਾਲਿਆਂ ਦੀ ਪਿਕਚਰ, ਔਰ ਦੂਸਰਾ ਹਾਲਾਂ ਉਹਦਾ ਨਾਂ ਫਿਲਮ ਦਾ ਐਮਰਜੈਂਸੀ ਹੈ। ਐਮਰਜੈਂਸੀ ਦੇ ਵੇਲੇ ਤਾਂ ਸੰਤ ਭਿੰਡਰਾਂਵਾਲੇ ਸੀਨ ਤੇ ਵੀ ਨਹੀਂ ਸੀ। ਜਦੋਂ ਐਮਰਜੈਂਸੀ ਟੁੱਟਦੀ ਹੈ ਜਾਂ ਆਲਮੋਸਟ ਅਖੀਰਲੇ ਦਿਨ, ਉਦੋਂ 1977 ਦੇ ਵਿੱਚ ਜਿਹੜਾ ਹੈ ਉਹ ਸੰਤ ਭਿੰਡਰਾਂਵਾਲੇ ਸੇਵਾ ਲੈਂਦੇ ਨੇ। ਉਸ ਤੋਂ ਪਹਿਲਾਂ ਤਾਂ ਉਹ ਸੀਨ ਤੇ ਵੀ ਨਹੀਂ ਨੇ। ਲੇਕਿਨ ਉਦੋਂ ਵੀ ਕਿਉਂਕਿ ਇਹ ਜਿਹੜੀ ਦੁਸ਼ਮਣ ਤਾਕਤ ਤੁਹਾਨੂੰ ਸਬਡਿਊ ਕਰਨਾ ਚਾਹੁੰਦੀ ਹੈ, ਤੁਹਾਨੂੰ ਗੁਲਾਮ ਬਣਾਉਣਾ ਚਾਹੁੰਦੀ ਹੈ, ਉਹ ਤੁਹਾਡੇ ਨਾਇਕਾਂ ਨੂੰ ਡਿਮਿਨਾਈਜ਼ ਕਰਦੇ ਨੇ, ਉਹਦਾ ਸ਼ੈਤਾਨੀਕਰਨ ਕਰਦੇ ਨੇ। ਬਿਲਕੁਲ। ਔਰ ਇਹ ਜੇ ਤੁਸੀਂ ਇਹ ਦੇਖੋਗੇ, ਹੁਣ ਬੇਸ਼ੱਕ ਐਲ.ਕੇ. ਅਡਵਾਨੀ ਗੁਰੂ ਸੀ ਨਰਿੰਦਰ ਮੋਦੀ ਦਾ ਸਿਆਸੀ ਤੌਰ ਤੇ ਇਹ ਖੁਦਗਰਜ਼ ਆਦਮੀ ਨੇ, ਜਿਹੜਾ ਮਰਡਰਰ ਹੈ, ਇਹਨੇ ਸਭ ਤੋਂ ਪਹਿਲਾਂ ਤਾਂ ਆਪਣੇ ਗੁਰੂ ਨੂੰ ਖੂੰਜੇ ਲਾਇਆ। ਪਰ ਹੁਣ ਜੇ ਤੁਸੀਂ ਅਡਵਾਨੀ ਦੀ ਆਟੋਬਾਇਓਗ੍ਰਾਫੀ ਦੇ ਵਿੱਚ ਸੰਤ ਭਿੰਡਰਾਂਵਾਲਿਆਂ ਦੇ ਲਈ ਲਫ਼ਜ਼ ਦੇਖਦੇ ਹੋ ਤੇ ਉਹ ਫਰੈਂਕਨਸਟਾਈਨ ਲਫ਼ਜ਼ ਯੂਜ਼ ਕਰਦਾ ਹੈ, ਇੱਕ ਭਸਮਾਸੁਰ। ਇਹਨਾਂ ਦਾ ਇੱਕ ਬੜਾ ਖਤਰਨਾਕ, ਇਹਨਾਂ ਦੇ ਹਿੰਦੂ ਮਾਈਥੋਲੋਜੀ ਦੇ ਵਿੱਚ ਇੱਕ ਰਾਖਸ਼ਸ ਹੈ, ਉਸ ਦੇ ਨਾਲ ਤਸ਼ਬੀਹ ਦਿੱਤੀ ਜਾਂਦੀ ਹੈ, ਭਸਮਾਸੁਰ ਬਣਾ ਕੇ ਪੇਸ਼ ਕੀਤਾ ਜਾਂਦਾ ਹੈ। ਹੁਣ ਇੱਕ ਪਾਸੇ ਉਹ ਭਿੰਡਰਾਂਵਾਲੇ ਜਿਹੜੇ ਸਿੱਖ ਕੌਮ ਦੇ ਨਾਇਕ ਨੇ, ਜਿਨ੍ਹਾਂ ਦਾ ਉਭਾਰ ਇਹ ਨਹੀਂ ਹੈ ਵੀ ਉਹਨਾਂ ਨੂੰ ਸਿੱਖਾਂ ਨੇ ਕਿਸੇ ਪ੍ਰਚਾਰ ਤੰਤਰ ਨਾਲ ਥੋਪਿਆ। ਬਹੁਤਿਆਂ ਨੂੰ ਸ਼ਾਇਦ ਯਾਦ ਨਾ ਹੋਏ, ਜਿਹੜੇ ਨਵੀਂ ਜਨਰੇਸ਼ਨ ਨੇ, ਕਿਉਂਕਿ ਹੁਣ ਤਾਂ ਮਿਲੇਨੀਅਮ ਸ਼ੁਰੂ ਹੋਏ ਨੂੰ ਵੀ 25 ਸਾਲ ਹੋ ਗਏ ਨੇ। ਨਵਾਂ ਮਿਲੇਨੀਅਮ ਸ਼ੁਰੂ ਹੋਣ ਤੋਂ ਪਹਿਲਾਂ ਇੱਕ ਪ੍ਰੋਸੈਸ ਵਿੱਢੀ ਗਈ ਜਿਹਦੇ 'ਚ ਵੱਡੇ ਵੱਡੇ ਵਿਦਵਾਨ ਸਕਾਲਰ, ਜਿਨ੍ਹਾਂ 'ਚ ਉਦੋਂ ਜਿਹੜੇ ਨੇ ਹਰਿੰਦਰ ਸਿੰਘ ਮਹਿਬੂਬ ਜਿਉਂਦੇ ਸੀ, ਗੁਰਤੇਜ ਸਿੰਘ IAS, ਹੋਰ ਵੀ 3-4 ਨਿਰਪੱਖ, ਇੱਕ ਗਲੋਬਲ ਕੈਂਪੇਨ ਵਿੱਢਿਆ ਗਿਆ। ਕਿਉਂਕਿ ਇੱਕ ਇਹ ਪ੍ਰੋਸੈਸ ਹੈ ਬਾਹਰ ਵੀ ਕਿ ਜੀ ਜਦੋਂ ਸੈਂਚਰੀ ਖਤਮ ਹੁੰਦੀ ਹੈ, ਮੈਨ ਆਫ ਦਾ ਸੈਂਚਰੀ ਜਾਂ ਮੈਨ ਆਫ ਦਾ ਈਅਰ ਤੇ ਮੈਨ ਆਫ ਦਾ ਮਿਲੇਨੀਅਮ। ਹੁਣ ਸਿੱਖ ਆਫ ਦਾ ਸੈਂਚਰੀ ਕਿ 20ਵੀਂ ਸਦੀ ਖਤਮ ਹੋ ਰਹੀ ਸੀ, 21ਵੀਂ ਸਦੀ ਵੀ ਸ਼ੁਰੂ ਹੋ ਰਹੀ ਸੀ, ਨਿਊ ਮਿਲੇਨੀਅਮ ਵੀ ਹੋ ਰਿਹਾ ਸੀ। ਬਿਲਕੁਲ। ਸੋ ਇੱਕ ਪੂਰੀਆਂ ਅਖਬਾਰਾਂ ਦੇ ਵਿੱਚ ਪੰਜਾਬੀ ਅਜੀਤ ਤੋਂ ਲੈ ਕੇ ਉੱਥੋਂ ਦੇ ਸਾਰੇ ਨਿਊਜ਼ਪੇਪਰਸ, ਪੂਰੀ ਐਡਵਰਟਾਈਜ਼ਮੈਂਟ ਦਿੱਤੀ ਗਈ। ਕਈ ਹਫ਼ਤੇ ਕੈਂਪੇਨ ਚੱਲਿਆ ਕਿ ਵੀ ਸਿੱਖ ਕਿਹਨੂੰ ਸਿੱਖ ਆਫ ਦਾ ਸੈਂਚਰੀ ਚੁਣਦੇ ਨੇ, ਕਿ 20ਵੀਂ ਸਦੀ ਦਾ, ਜਦੋਂ ਅਸੀਂ 20ਵੀਂ ਸਦੀ ਦੇ ਮਹਾਨ ਸਿੱਖ ਕਹਿੰਦੇ ਹਾਂ, ਇਹ ਇੱਕ ਵੋਟਿੰਗ ਸਿਸਟਮ ਹੋਈ। ਜਿਵੇਂ ਅੱਜ ਅਸੀਂ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦੀ ਗੱਲ ਕਰ ਰਹੇ ਹਾਂ, ਸਾਲ 2000 'ਚ ਉਹਦੇ ਸੈਂਟਰ ਬਣਾਏ ਗਏ, ਬਾਈ ਮੇਲ ਵੀ ਵੋਟਾਂ ਹੋਈਆਂ, ਬਾਹਰ ਵੀ ਇਹ ਸਾਰੀ ਮੁਹਿੰਮ, ਔਰ ਉਹਦੇ 'ਚ ਉਮੀਦਵਾਰ ਵੀ ਆਏ। ਇਹ ਨਹੀਂ ਹੈ ਕਿ ਵੀ ਸੰਤ ਭਿੰਡਰਾਂਵਾਲਿਆਂ ਨੇ ਉਹਨਾਂ ਦਾ ਨਾਂ ਉਸ ਵੋਟਿੰਗ ਸਿਸਟਮ 'ਚੋਂ ਐਜ਼ ਏ ਟੌਪ ਨਿਕਲਿਆ। ਫਿਰ ਭਗਤ ਪੂਰਨ ਸਿੰਘ ਪਿੰਗਲਵਾੜਾ ਦਾ ਨਾਂ ਸੀ, ਈਵਨ ਸਰ ਕਪੂਰ ਸਿੰਘ ਦਾ ਨਾਂ ਸੀ, ਈਵਨ ਜਿਹੜੇ ਨੇ ਬਾਬਾ ਖੜਕ ਸਿੰਘ ਦਾ ਨਾਂ ਸੀ। ਉਹ ਲੋਕਾਂ ਲਈ ਖੁੱਲ੍ਹਾ ਛੱਡਿਆ ਹੋਇਆ ਸੀ ਕਿ ਵੀ ਤੁਸੀਂ ਜਿਹਨੂੰ ਮਰਜ਼ੀ ਨੋਮੀਨੇਟ ਕਰੋ ਕਿ ਵੀ ਤੁਹਾਡੇ ਮੁਤਾਬਕ ਕਿਹਨੇ 20ਵੀਂ ਸਦੀ ਦੇ ਵਿੱਚ ਸਿੱਖ ਪਰੰਪਰਾਵਾਂ, ਸਿੱਖ ਵੈਲਿਊਜ਼, ਉਹਨਾਂ ਨੂੰ ਜਿਹੜਾ ਉਹ ਕਾਇਮ ਰੱਖਿਆ। ਔਰ ਆਲਮੋਸਟ 80% ਜਿਹੜੀਆਂ ਵੋਟਾਂ ਨੇ, ਜਿਹੜੀਆਂ ਲੱਖਾਂ ਦੀ ਗਿਣਤੀ 'ਚ ਸੀ, ਰਿਕਮੈਂਡੇਸ਼ਨ ਸੀ, ਉਹਦੇ 'ਚ ਈਵਨ ਗੁਰਚਰਨ ਸਿੰਘ ਟੌੜਾ ਵਰਗੇ ਦੂਜੇ ਤੀਜੇ, ਉਹਨਾਂ ਦੀਆਂ ਸਾਰੀਆਂ ਵੋਟਾਂ ਵੀ ਉਹਨਾਂ ਨੇ ਆਪਣੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੂੰ 20ਵੀਂ ਸਦੀ ਦਾ ਮਹਾਨ ਸਿੱਖ ਐਲਾਨਿਆ ਸੀ। ਔਰ ਇਹੀ ਕਾਰਨ ਹੈ ਕਿ ਵੀ ਉਹਨਾਂ ਦੇ, ਜਦੋਂ ਅਸੀਂ ਨਾਨਕਸ਼ਾਹੀ ਕੈਲੰਡਰ 'ਚ ਦੇਖਦੇ ਹਾਂ 5 ਤੇ 6 ਜੂਨ ਦੀ ਦਰਮਿਆਨੀ ਰਾਤ ਉਹਨਾਂ ਦੀ ਸ਼ਹੀਦੀ ਹੁੰਦੀ ਹੈ। ਸਿੱਖ ਕੈਲੰਡਰ 'ਚ 6 ਜੂਨ ਦਾ ਦਿਨ ਸੰਤ ਭਿੰਡਰਾਂਵਾਲਿਆਂ ਦਾ ਸ਼ਹੀਦੀ ਦਿਨ ਹੈ। ਅਕਾਲ ਤਖਤ ਸਾਹਿਬ ਤੋਂ ਉਹਨਾਂ ਨੂੰ ਸ਼ਹੀਦ ਐਲਾਨਿਆ ਗਿਆ, ਔਰ ਅੱਜ ਵੀ ਹਰ ਸਾਲ 6 ਜੂਨ ਨੂੰ ਅਕਾਲ ਤਖਤ ਸਾਹਿਬ ਤੇ ਜਿਹੜਾ ਭੋਗ ਦੁਨੀਆ ਭਰ 'ਚ ਤਾਂ ਕੀਤਾ ਹੀ ਜਾਂਦਾ। ਹੁਣ ਇਹਦੇ 'ਚ ਤਾਂ ਕੋਈ ਦੋ ਰਾਵਾਂ ਨਹੀਂ ਨੇ ਕਿ ਵੀ ਇਹ ਠੀਕ ਹੈ, ਜਿਵੇਂ ਉਹ ਸਾਡੇ ਕਵੀਸ਼ਰ ਵੀਰ ਗਾਉਂਦੇ ਨੇ ਕਿ ਵੀ ਸੰਤ ਭਿੰਡਰਾਂਵਾਲਿਆਂ ਦੀ ਤਸਵੀਰ ਡਰਾਵੇ ਵੈਰੀ ਨੂੰ, ਉਹ ਤਸਵੀਰ ਤੋਂ ਵੀ ਡਰਦੇ ਨੇ, ਪਾਬੰਦੀਆਂ ਵੀ ਲਾਈਆਂ ਗਈਆਂ। ਔਰ ਜਿਵੇਂ ਇੱਕ ਇੰਡੀਅਨ ਐਕਸਪ੍ਰੈਸ ਦੇ ਰਿਪੋਰਟਰ ਨੇ ਇੱਕ ਵਾਰ ਕਿਹਾ ਕਿ ਜੀ ਮੈਂ ਜਦੋਂ ਦਰਬਾਰ ਸਾਹਿਬ ਤੋਂ ਬਾਹਰ ਨਿਕਲਿਆ ਤੇ
ਜਿਹੜੀਆਂ ਦੁਕਾਨਾਂ ਜਿਹੜੇ ਵੇਚਦੇ ਨੇ ਤਸਵੀਰਾਂ ਵੀ ਔਰ ਪੰਜ ਕਕਾਰ ਵੀ, ਉਹ ਹਿੰਦੂ ਪੱਤਰਕਾਰ ਸੀ। ਉਹਨੇ ਕਿਹਾ, ਮੈਂ ਦੇਖਿਆ ਕਿ ਵੀ ਇੱਕ ਪਾਸੇ ਸੰਤ ਭਿੰਡਰਾਂਵਾਲਿਆਂ ਦੀ ਤਸਵੀਰ ਸੀ ਜਿਹੜੀ ਲਾਈ ਹੋਈ ਸੀ ਉਹਨਾਂ ਨੇ, ਇੱਕ ਪਾਸੇ ਲੌਂਗੋਵਾਲ ਵੀ ਸੀ ਕਿਉਂਕਿ ਲੌਂਗੋਵਾਲ ਨੂੰ ਵੀ ਸਰਕਾਰੀਆਂ ਨੇ ਸ਼ਹੀਦ ਬਣਾਇਆ ਸੀ। ਔਰ ਉਹਨਾਂ ਨੇ ਕਿਹਾ ਜੀ, ਮੈਂ ਉਹਨਾਂ ਨੂੰ ਪੁੱਛਿਆ ਕਿ ਵੀ ਕਿੰਨੀਆਂ ਤਸਵੀਰਾਂ ਰੋਜ਼ ਵਿਕਦੀਆਂ ਨੇ ਭਿੰਡਰਾਂਵਾਲਿਆਂ ਦੀਆਂ? ਉਹ ਕਹਿੰਦਾ ਜੀ ਜਿੰਨੀਆਂ ਰੱਖਦੀ ਹੈ, ਕਈ ਵਾਰੀ ਡਿਮਾਂਡ ਇੰਨੀ ਕਿ ਵੀ ਸਾਡੇ ਕੋਲ ਨਹੀਂ ਹੁੰਦੀਆਂ। ਤੇ ਉਹ ਕਹਿੰਦਾ ਜੀ ਲੌਂਗੋਵਾਲ ਦੀਆਂ, ਕਹਿੰਦਾ ਜੀ ਇਹ ਰੱਖਿਆ ਹੀ ਕਿੰਨੇ ਦਿਨ ਹੋ ਗਏ ਨੇ, ਇਹ ਵੀ ਨਹੀਂ ਵਿਕੀ। ਉਹ ਕਹਿੰਦਾ ਇਹ ਕਿਉਂ? ਉਹ ਕਹਿੰਦੇ ਜਿਹੜੇ ਆਪ ਵਿਕ ਜਾਂਦੇ ਨੇ ਉਹਨਾਂ ਦੀ ਤਸਵੀਰ ਨਹੀਂ ਵਿਕਦੀ। ਸੋ ਇਹ ਹੁਣ ਨਾਇਕ ਜਾਂ ਸ਼ਹੀਦ ਜਾਂ ਹੀਰੋ ਕੋਈ ਬਣਾਇਆ ਤੇ ਨਹੀਂ ਬਣਦਾ, ਉਹ ਤਾਂ ਲੋਕਾਂ ਦੇ ਦਿਲਾਂ ਚੋਂ ਪੈਦਾ ਹੁੰਦੇ ਨੇ। ਔਰ ਇਹੀ ਕਾਰਨ ਹੈ ਕਿ ਵੀ ਇਹਨਾਂ ਨੂੰ ਇਹ ਲੱਗਦਾ ਹੈ ਵੀ ਖਾਲਿਸਤਾਨ ਦੀ ਮੂਵਮੈਂਟ, ਜੂਨ 84 ਦੀ ਬਹਾਦਰੀ, ਸਾਡਾ ਗਲੋਰੀਅਸ ਇਤਿਹਾਸ, ਇਹਨੂੰ ਨੈਗੇਟ ਕਰੋ। ਇਸ ਲਈ ਉਹਨਾਂ ਨੇ ਜਾਲੀ ਜਿਹੇ ਖਾੜਕੂਆਂ ਰਾਹੀਂ ਫਿਲਮਾਂ ਵੀ ਬਣਵਾਈਆਂ ਕਿ ਜੀ ਕੀ ਬਦ ਫੈਲੀਆਂ ਹੁੰਦੀਆਂ ਸੀ, ਉਸੇ ਸਾਰੇ ਇਮੇਜ ਨੂੰ ਨੈਗੇਟ ਕਰਨ ਲਈ। ਲੇਕਿਨ ਹਰ ਚੜ੍ਹਦੇ ਸੂਰਜ ਦੇ ਨਾਲ ਭਿੰਡਰਾਂਵਾਲੇ ਔਰ ਇਸ ਦੌਰ ਦੇ ਜਿਹੜੇ ਸਾਡੇ ਬੇਅੰਤ ਸਿੰਘ, ਸਤਵੰਤ ਸਿੰਘ, ਜਿੰਦੇ, ਸੁੱਖੇ, ਦਿਲਾਵਰ ਸਿੰਘ, ਈਵਨ ਰਾਜੋਆਣਾ ਨੂੰ ਜਿੰਦਾ ਸ਼ਹੀਦ ਦਾ ਖਿਤਾਬ ਦਿੱਤਾ ਗਿਆ, ਭਾਈ ਦਿਲਾਵਰ ਸਿੰਘ ਨੂੰ ਸ਼ਹੀਦ ਦਾ ਖਿਤਾਬ ਅਕਾਲ ਤਖਤ ਤੋਂ ਦਿੱਤਾ ਗਿਆ। ਹੁਣ ਇਸ ਸਾਰੇ ਨੂੰ ਕਿਉਂਕਿ ਜਿਉਂ-ਜਿਉਂ ਬਾਹਰ ਖਾਲਿਸਤਾਨ ਰੈਫਰੈਂਡਮ ਰਾਹੀਂ ਸਾਡਾ ਕੇਸ ਬਿਲਟ ਹੋ ਰਿਹਾ ਹੈ, ਪੰਜਾਬ ਦੇ ਵਿੱਚ ਜਿਵੇਂ ਪਾਰਲੀਮੈਂਟ ਚੋਣਾਂ ਦੇ ਵੇਲੇ ਲੋਕਾਂ ਨੇ ਉਮੜ ਕੇ ਵੋਟਾਂ ਪਾਈਆਂ, 2 ਹੀ ਕੈਂਡੀਡੇਟ ਸੀ ਜਿਹੜੇ ਉਸ ਸਾਰੀ ਦੇ ਲੈਗੇਸੀ ਨਾਲ ਜੁੜੇ। ਔਰ ਉਸ ਤੋਂ ਪਹਿਲਾਂ ਪਿਛਲੀ ਟਰਮ ਵੇਲੇ ਸਰ ਸਿਮਰਨਜੀਤ ਸਿੰਘ ਮਾਨ ਜਿਹੜੇ ਨੇ ਉਹ ਯੂਨੀਕ ਇੱਕ ਪਰਸਨੈਲਿਟੀ ਦੇ ਤੌਰ ਤੇ ਜਿੱਤ ਕੇ ਪਾਰਲੀਮੈਂਟ 'ਚ ਵਾਪਸ ਆਏ। ਸੋ ਇਹਨਾਂ ਦਾ ਇੱਕ ਪਾਸੇ ਤਾਂ ਏਜੰਸੀਆਂ ਪੰਜਾਬ ਦੇ ਵਿੱਚ ਬਹੁਤ ਗੰਦਾ ਰੋਲ ਹੁਣ ਤਾਂ ਅਸੀਂ ਦੇਖ ਰਹੇ ਹਾਂ, ਝੂਠੇ ਪੁਲਿਸ ਮੁਕਾਬਲਿਆਂ ਦਾ ਵੀ ਦੌਰਾ ਸ਼ੁਰੂ ਹੈ। ਪੁਲਿਸ ਗੁੰਡੇ ਇਨ ਯੂਨੀਫਾਰਮ ਨੇ ਜੋ ਕਰਨਲ ਪੁਸ਼ਪਿੰਦਰ ਸਿੰਘ ਬਾਠ ਦੇ ਨਾਲ ਹੋਇਆ ਔਰ ਉਸ ਦੇ ਮੁੰਡੇ ਨਾਲ, ਔਰ ਉਹਦੀ ਅਜੇ ਵੀ ਉਸ ਬਾਰੇ ਕੋਈ ਟਸ ਤੋਂ ਮਸ ਹੋਣ ਦੀ ਲਾਈਨ ਨਹੀਂ ਹੈ। ਹੁਣ ਉਹ ਹਾਈ ਕੋਰਟ 'ਚ ਗਿਆ ਨੇ ਕਿ ਜੀ ਜਿਹੜਾ CBI ਇਨਕੁਆਇਰੀ ਮਾਰਕ ਨਿਕਲਣਾ ਕੀ ਹੈ, ਪਰ ਇਹ ਸ਼ੋਅ ਇਹਨੇ ਕਰ ਦਿੱਤਾ ਵੀ ਗੁੰਡਾਗਰਦੀ ਪੁਲਿਸ ਦੀ ਕਿਸ ਹੱਦ ਤੱਕ ਇਹ ਯੂਨੀਫਾਰਮਡ ਗੁੰਡਿਆਂ ਨੂੰ ਖੁੱਲੀ ਛੁੱਟੀ ਦਿੱਤੀ ਹੋਈ ਹੈ। ਹੁਣ ਇਸ ਸਾਰੇ ਦੇ ਚੱਲਦਿਆਂ ਹੀ ਮੈਂ ਇਹਨਾਂ ਦੋਨਾਂ ਘਟਨਾਵਾਂ ਨੂੰ ਕੋਈ ਅੱਡ ਕਰਕੇ ਨਹੀਂ ਦੇਖਦਾ ਕਿ ਜੀ ਹੋਲਾ ਮਹੱਲਾ ਮਨਾਉਣ ਗਏ ਸਿੱਖ ਨੌਜਵਾਨ ਜਿਹੜੇ ਮਨੀਕਰਨ ਵੱਲ ਜਾ ਰਹੇ ਸੀ, ਕੁੱਲੂ ਦੇ ਵਿੱਚ ਰੋਕ ਕੇ ਉਹਨਾਂ ਨੂੰ ਕਿਵੇਂ ਜਿਹੜਾ ਉਹ ਉਹਨਾਂ ਤੋਂ ਨਿਸ਼ਾਨ ਸਾਹਿਬ ਖੋਏ ਗਏ, ਪਿੰਡਾਂ ਵਾਲਿਆਂ ਦੀ ਤਸਵੀਰ ਪਾੜੀ ਗਈ, ਨੌਜਵਾਨਾਂ ਨੂੰ ਜਿਹੜਾ ਉਹ ਬਹੁਤ ਮਾੜੀ ਜ਼ਬਾਨ ਬੋਲੀ ਗਈ। ਔਰ ਅਮਨ ਸੂਦ ਨਾਂ ਦਾ ਰੈਸਟੋਰੈਂਟ ਦਾ ਮਾਲਕ ਜਿਹਦਾ ਪਿਓ ਪੁੱਤਰ ਉਹ ਖਾਕੀ ਨਿਕਰਾਂ 'ਚ ਵੀ ਸਾਹਮਣੇ ਆ ਗਿਆ ਕਿ RSS ਦੇ ਬੰਦੇ ਜੇ ਦੂਜੇ ਤੀਜੇ ਨੇ। ਹੁਣ ਉਸ ਦਾ ਵੀ ਅਸੀਂ ਜ਼ਿਕਰ ਕਰਾਂਗੇ ਕਿ ਭਾਈ ਕਿਵੇਂ ਇੱਕ ਪਾਸੇ ਉਹ ਗੁੰਡਾਗਰਦੀ ਦਾ ਜਿਹੜਾ ਉਹ ਸਿੱਖਾਂ ਨੇ ਕਿਵੇਂ ਉਸ ਦਾ ਤਿੱਖਾ ਰਿਐਕਸ਼ਨ ਦਿੱਤਾ। ਪਰ ਗੱਲ ਇਸ ਚਾਣਕਿਆ ਜਿਹਨੂੰ ਹਿੰਦੂਤਵਾ ਦਾ ਚਾਣਕਿਆ ਕਿਹਾ ਜਾ ਰਿਹਾ ਅੱਜ ਦੇ ਦੌਰ ਦਾ, ਅਮਿਤ ਸ਼ਾਹ, ਉਹਨੇ ਬੜੀ ਬੇਸ਼ਰਮੀ ਨਾਲ ਪਾਰਲੀਮੈਂਟ ਦੇ ਸੈਸ਼ਨ ਦੇ ਵਿੱਚ ਜਿਹੜੇ ਲਫ਼ਜ਼ ਉਹਨੇ ਹਿੰਦੀ ਦੇ ਵਿੱਚ ਕਹੇ, ਐਗਜ਼ੈਕਟ ਪੰਜਾਬੀ ਇਹ ਹੈ ਕਿ ਕੁਝ ਲੋਕ ਪੰਜਾਬ ਵਿੱਚ ਭਿੰਡਰਾਂਵਾਲਾ ਬਣਨ ਦੀ ਕੋਸ਼ਿਸ਼ ਕਰ ਰਹੇ ਸੀ, ਕੋਸ਼ਿਸ਼ ਵੀ ਕੀਤੀ, ਅੱਗੇ ਵੀ ਵਧੇ, ਸਰਕਾਰ ਸਾਡੀ ਨਹੀਂ ਸੀ, ਫਿਰ ਵੀ ਇਸੇ ਗ੍ਰਹਿ ਮੰਤਰਾਲੇ ਦੀਆਂ ਕੋਸ਼ਿਸ਼ਾਂ ਸਦਕਾ ਅੱਜ ਉਹ ਅਸਾਮ ਦੀ ਜੇਲ੍ਹ ਵਿੱਚ ਆਰਾਮ ਨਾਲ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ ਰਹੇ ਹਨ। ਹੁਣ ਇਸ ਸਟੇਟਮੈਂਟ ਚੋਂ ਤੁਹਾਨੂੰ ਤੰਜ਼ ਵੀ ਨਜ਼ਰ ਆਉਂਦੀ ਹੈ ਜਿਹਨੂੰ ਅਸੀਂ ਵਿਅੰਗ ਸੈਟੀਅਰ ਕਹਿੰਦੇ ਹਾਂ, ਇਸ ਚੋਂ ਸਿੱਖਾਂ ਪ੍ਰਤੀ ਨਫ਼ਰਤ ਵੀ ਨਜ਼ਰ ਆਉਂਦੀ ਹੈ, ਪਿੰਡਾਂ ਵਾਲਿਆਂ ਪ੍ਰਤੀ। ਈਵਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਕਿਸ ਅੰਦਾਜ਼ ਦੇ ਵਿੱਚ ਪੇਸ਼ ਕੀਤਾ ਗਿਆ ਇਹ ਆਪਣੇ ਆਪ ਦੇ ਵਿੱਚ ਦੱਸਦਾ ਹੈ ਵੀ ਇਹਨਾਂ ਦੇ ਅੰਦਰ ਕੀ ਚੱਲ ਰਿਹਾ ਹੈ। ਇਹ ਤੁਹਾਨੂੰ ਤਖਤ ਸਾਹਿਬਾਨ ਤੇ ਜਾ ਕੇ ਮੱਥਾ ਟੇਕਦੇ ਨਜ਼ਰ ਆਣਗੇ, ਵੀਰ ਬਾਲ ਦਿਵਸ ਦੇ ਨਾਂ ਥੱਲੇ ਇਵੇਂ ਲੱਗੇਗਾ ਜਿਵੇਂ ਕਿ ਇਹ ਬੜਾ ਗ੍ਰੈਟੀਟਿਊਡ ਸ਼ੋ ਕਰ ਰਹੇ ਨੇ, ਪਰ ਇਹ ਟਰੂਥ ਹੈ ਜਿਹੜੀ ਇਹਨੇ ਬਿਆਨੀ। ਔਰ ਜੇ ਇਹਨੂੰ ਹੀ ਤੁਸੀਂ ਦੇਖੋ ਵੀ ਇਹ ਬਿਆਨ ਦੇਣ ਤੋਂ ਪਹਿਲਾਂ RSS ਦਾ ਹੀ ਅਮਨ ਸੂਦ ਔਰ ਦੂਸਰਾ ਜਿਹੜਾ ਉਹ ਕੀ ਕਰਤੂਤ ਕਰ ਰਹੇ ਨੇ, ਤੇ ਫਿਰ ਤੁਹਾਨੂੰ ਇਹ ਸਮਝ ਆਏਗੀ ਕਿ ਵੀ ਇੱਕ ਪਾਸੇ ਇਹ ਹਿੰਦੂ ਸਿੱਖ ਇਸ਼ੂ ਬਣਾਉਣ ਦੀ ਲਾਈਨ ਜਿਹੜੀ ਕਿ ਬਰਾਬਰ ਇਹਨਾਂ ਨੂੰ ਰਹਿੰਦੀ, ਪੰਜਾਬ 'ਚ ਵੀ ਜਿਵੇਂ ਪੋਲਰਾਈਜੇਸ਼ਨ ਕਰਨ ਦੀ ਲਾਈਨ ਹੈ, ਔਰ
ਜਦੋਂ ਅਸੀਂ ਕਹਿੰਦੇ ਹਾਂ ਵੀ ਲਾਅ ਐਂਡ ਆਰਡਰ ਸਟੇਟ ਦਾ ਮਸਲਾ ਹੈ ਤੇ ਕ੍ਰੈਡਿਟ ਅਮਿਤ ਸ਼ਾਹ ਲੈ ਰਿਹਾ ਕਿ ਜੀ ਜਿਹੜੇ ਪਿੰਡਾਂ ਵਾਲੇ ਬਣਨ ਦੀ ਕੋਸ਼ਿਸ਼ ਕਰ ਰਹੇ ਸੀ, ਕੋਸ਼ਿਸ਼ ਵੀ ਕੀਤੀ, ਅੱਗੇ ਵੀ ਵਧੇ। ਹੁਣ ਤਾਂ ਇਹਦੇ ਬਾਰੇ ਕੋਈ ਦੋ ਰਾਵਾਂ ਨਹੀਂ ਨੇ ਕਿ ਜਿਹੜਾ ਇਹਨਾਂ ਨੇ ਜਿਸ ਕਿਸਮ ਦਾ ਹਿਡੀਅਸ ਆਪਰੇਸ਼ਨ ਜਿਹੜਾ ਕਰਕੇ, ਜਿਵੇਂ ਨੈਸ਼ਨਲ ਸਿਕਿਉਰਿਟੀ ਐਕਟ ਲਾਇਆ, ਜਿਵੇਂ ਅੰਮ੍ਰਿਤਪਾਲ ਸਿੰਘ ਨੂੰ 1 ਮਹੀਨਾ ਚੇਜ਼ ਕੀਤਾ ਗਿਆ, ਫੜਿਆ ਗਿਆ, ਇਹ ਸਾਰੀ ਹੋਮ ਮਿਨਿਸਟਰੀ ਦੀ ਲਾਈਨ, ਉਹਨਾਂ ਦੀ ਜਿਹੜੀ ਲਾਈਨ ਆ ਉਹਨੂੰ ਖੁਦ ਕਹਿ ਰਿਹਾ ਜੀ ਭਾਵੇਂ ਸਾਡੀ ਸਰਕਾਰ ਨਹੀਂ ਸੀ ਪਰ ਗ੍ਰਹਿ ਮੰਤਰਾਲੇ ਦੀਆਂ ਕੋਸ਼ਿਸ਼ਾਂ ਸਦਕਾ, ਮਤਲਬ ਇਹ ਹੈ ਵੀ ਅਸੀਂ ਆਪਰੇਸ਼ਨ ਕੀਤਾ ਹੈ, ਭਗਵੰਤ ਮਾਨ ਜਾਂ ਦੂਸਰਾ ਕੀ ਐਗਜ਼ਿਸਟ ਕਰਦਾ। ਤੇ ਫਿਰ ਇਹ ਕਹਿਣਾ ਕਿ ਜੀ ਡਿਬਰੂਗੜ੍ਹ 'ਚ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ ਰਹੇ ਨੇ, ਇਹ ਵੀ ਦੱਸਦਾ ਹੈ ਕਿ ਵੀ ਹੁਣ ਕੰਟਰੋਲ ਸਾਡੇ ਕੋਲ ਹੈ। ਹੁਣ ਇੱਕਦਮ ਜਦੋਂ ਇਹਦੇ ਬਿਆਨ ਆਇਆ ਤਾਂ ਸੋਸ਼ਲ ਮੀਡੀਆ ਤੇ ਭਰਪੂਰ ਸਿੰਘ ਬਲਬੀਰ ਹੋਰਾਂ ਦੀ, ਜਿਹੜੇ ਇੱਕ ਬੜੇ ਲਰਨਡ ਵਿਦਵਾਨ ਵੀ ਸਨ, ਅਕਾਲੀ ਪੱਤਰਕਾ ਦੇ ਐਡੀਟਰ ਵੀ ਰਹੇ ਔਰ ਉਹਨਾਂ ਦੀਆਂ ਸਪੀਚਸ ਪ੍ਰੋਫੈਟਿਕ ਨੇ, ਉਹਨਾਂ ਦੀ ਇੱਕ ਸਪੀਚ ਦਾ ਪਾਰਟ ਉਹਨਾਂ ਨੇ ਕਿਹਾ ਵੀ ਜੋ ਵੀ ਸੰਤ ਪਿੰਡਾਂ ਵਾਲਿਆਂ ਦੀ ਸੋਚ ਤੇ, ਭਾਵੇਂ ਉਹਨਾਂ ਦਾ ਭਰਾ, ਭਤੀਜਾ, ਕੋਈ ਹੋਰ ਸਿੱਖ ਬਣਨ ਦੀ ਕੋਸ਼ਿਸ਼ ਕਰੇਗਾ, ਉਹਨੂੰ ਭਾਰਤ ਦੀ ਸਰਕਾਰ ਕਦੇ ਮਾਫ ਨਹੀਂ ਕਰੇਗੀ। ਔਰ ਜਦੋਂ ਅਸੀਂ ਉਸ ਸਾਰੇ ਪਾਰਟ ਨੂੰ ਦੇਖਦੇ ਕਿ ਵੀ ਇਹਨਾਂ ਨੂੰ ਤਾਂ ਇਹ ਨਜ਼ਰ ਆਇਆ, ਹੁਣ ਪਿੰਡਾਂ ਵਾਲੇ ਸੱਚ, ਹੱਕ, ਇਨਸਾਫ ਲਈ ਖਲੋਣ ਦਾ ਨਾਂ ਹੈ, ਪਿੰਡਾਂ ਵਾਲੇ ਡਿਫਾਈਂਸ ਦਾ ਨਾਂ ਹੈ, ਪਿੰਡਾਂ ਵਾਲੇ ਦਿੱਲੀ ਤਖਤ ਨੂੰ ਵੰਗਾਰਨ ਦਾ ਨਾਂ ਹੈ। ਉਹ ਵੰਗਾਰ ਅੰਮ੍ਰਿਤਪਾਲ ਸਿੰਘ ਦੇ, ਦੀਪ ਸਿੱਧੂ ਦੇ, ਸਿੱਧੂ ਮੂਸੇਵਾਲਾ ਦੇ, ਕੋਈ ਹੋਰ ਦੇ, ਉਹਨੂੰ ਉਹ ਟੋਲਰੇਟ ਨਹੀਂ ਕਰਨਗੇ। ਸੋ ਇਹ ਪਾਰਟ ਜਿਹੜਾ ਇਹ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਗਈ। ਹਾਲਾਂਕਿ ਕਈਆਂ ਨੇ ਕਾਊਂਟਰ ਕਰਕੇ ਇਹ ਵੀ ਕਿਹਾ ਕਿ ਜੀ ਫਿਰ ਜਿਹੜੇ ਤੁਸੀਂ ਬਾਹਰ ਖਾਲਿਸਤਾਨ ਦੇ ਯੋਧਿਆਂ ਨੂੰ ਉਹਨਾਂ ਦੀ ਆਵਾਜ਼ ਬੰਦ ਕਰਾਉਣ ਲਈ ਭੇਜੇ, ਉਹ ਅੱਜ ਨਿਊਯਾਰਕ ਦੀ ਜੇਲ੍ਹ 'ਚ ਬੈਠੇ ਹਨੂਮਾਨ ਚਾਲੀਸਾ ਪੜ੍ਹ ਰਹੇ ਨੇ। ਮੈਂ ਉਹਨੂੰ ਜਿਹੜਾ ਇਵੇਂ ਹੀ, ਕਿਉਂਕਿ ਇਹ ਇੱਕ ਰਿਐਕਸ਼ਨ ਹੈ, ਲੇਕਿਨ ਇਹ ਆਪਣੇ ਆਪ ਦੇ ਵਿੱਚ ਅਮਿਤ ਸ਼ਾਹ ਦੇ ਇਸ ਬਿਆਨ ਤੇ ਜਿਵੇਂ ਸਿੱਖਾਂ ਨੇ ਰਿਐਕਟ ਕੀਤਾ ਜਿੰਨੀ ਸਟਰੋਂਗਲੀ, ਇਵੇਂ ਹੀ ਬਣਦਾ ਸੀ। ਔਰ ਅਮਨ ਸੂਦ ਜਿਹਨੂੰ ਕੰਬਣਾ ਲਾਇਆ, ਕੰਬਣੀ ਛਿੜੀ ਹੋਈ ਹੈ, ਉਸ ਨੇ ਮਾਫੀ ਵੀ ਆ ਕੇ ਮੰਗ ਲਈ ਕਿ ਜੀ ਜੇ ਮੈਂ ਦੂਜੇ ਤੀਜੇ ਕੀਤਾ, ਕਿਸੇ ਨੇ ਕੁੱਲੂ ਦੀ ਅਦਾਲਤ 'ਚ ਉਹਦੇ ਖਿਲਾਫ ਕੇਸ ਵੀ ਰਜਿਸਟਰ ਕਰਤਾ, ਉਹਨੂੰ ਸਮਨ ਵੀ ਜਾਰੀ ਹੋ ਗਏ ਨੇ ਜਾਂ ਦੂਜੇ। ਔਰ ਇਧਰ ਹਿਮਾਚਲ ਟਰਾਂਸਪੋਰਟ ਦੀਆਂ ਬੱਸਾਂ, ਉਹ ਫੈਸਲਾ ਕਰਤਾ ਉਹਨਾਂ ਨੇ ਜੀ ਹੁਣ ਨਹੀਂ ਭੇਜਣੀਆਂ। 5 ਬੱਸਾਂ ਅੰਮ੍ਰਿਤਸਰ ਬੱਸ ਅੱਡੇ ਤੇ ਖੜੀਆਂ, ਸ਼ੀਸ਼ੇ ਤੋੜ ਦਿੱਤੇ, ਜਿੰਨੀਆਂ ਹਿਮਾਚਲ ਜਾਣ ਵਾਲੀਆਂ ਸੀ ਉਹਨਾਂ ਦੇ ਪਿੰਡ ਵਾਲਿਆਂ ਦੀਆਂ ਤਸਵੀਰਾਂ ਲਾ ਕੇ ਭੇਜੀਆਂ। ਸੋ ਇਹ ਆਪਣੇ ਆਪ, ਹਾਲਾਂ ਅਸੀਂ ਇਸ ਕਿਸਮ ਦੀ ਵਾਇਲੈਂਸ ਦੀ ਹਮਾਇਤ ਨਹੀਂ ਕਰਦੇ ਕਿਉਂਕਿ ਇਹ ਉਹਨਾਂ ਨੂੰ ਕਈ ਵਾਰੀ ਮੌਕਾ ਵੀ ਦਿੰਦਾ, ਪਰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਜਦੋਂ ਹੁੰਦਾ ਵੀ ਕੌਮ ਜ਼ਿੰਦਾ ਹੈ, ਜਿਉਂਦੀ ਹੈ, ਤੇ ਇਹੀ ਮੌਕੇ ਹੁੰਦੇ ਨੇ। ਜੇ ਉਹਨਾਂ ਨੇ ਟੈਸਟਿੰਗ ਆਫ ਵਾਟਰ ਕੀਤਾ ਜਾਂ ਟਰਾਇਲ ਬੈਲੂਨ ਕੀਤਾ, ਔਰ ਮੈਂ ਇੱਕ ਬਰੀਫ ਜਿਹੜੀ ਸਟੇਟਮੈਂਟ ਸਾਡੇ ਵੀਰ ਜਗਦੀਪ ਸਿੰਘ ਸੰਧੂ, ਜਿਹੜੇ ਕਿ ਸਵਾਨ ਸਿਟੀ ਹੈ ਆਸਟ੍ਰੇਲੀਆ ਦੀ, ਵੈਸਟਰਨ ਆਸਟ੍ਰੇਲੀਆ, ਉਸ ਦੇ ਵਿੱਚ ਐਲਟਨ ਵਾਰਡ ਦੇ ਕਾਉਂਸਲਰ ਨੇ, ਉਹਨਾਂ ਨੇ ਲੈਟਰ ਆਫ ਕੰਡੈਮਨੇਸ਼ਨ ਦੇ ਥੱਲੇ ਜਿਹੜੀ ਇਹ ਸਟੇਟਮੈਂਟ ਜਾਰੀ ਕੀਤੀ ਹੈ। ਉਹਨਾਂ ਨੇ ਕਿਹਾ ਕਿ ਵੀ ਮੈਂ ਸਟਰੋਂਗਲੀ ਕੰਡੈਮ ਕਰਦਾ ਹਾਂ ਅਫੈਂਸਿਵ ਰਿਮਾਰਕ ਜਿਹੜੇ ਅਮਿਤ ਸ਼ਾਹ ਨੇ ਪਾਰਲੀਮੈਂਟ 'ਚ ਗੁਰੂ ਗ੍ਰੰਥ ਸਾਹਿਬ ਜਿਹੜੇ ਸਾਡੇ ਐਟਰਨਲ ਗੁਰੂ ਨੇ ਉਹਨਾਂ ਪ੍ਰਤੀ, ਔਰ ਸਾਡੇ ਮਾਣਯੋਗ ਜਿਹੜੇ ਬਹੁਤ ਸਤਿਕਾਰਤ ਲੀਡਰ ਨੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ, ਉਸ ਬਿਆਨ ਨੂੰ ਅਸੀਂ ਕੰਡੈਮ ਕਰਦੇ ਹਾਂ ਕਿ ਇਹ ਉਹਦੇ ਅਮਿਤ ਸ਼ਾਹ ਦੇ ਐਰੋਗੈਂਟ ਔਰ ਡਿਸਰਿਸਪੈਕਟਫੁਲ ਲਫ਼ਜ਼ ਜਿਹੜੇ ਨੇ ਇਹ ਤਕਲੀਫਦੇਹ ਨੇ, ਹਰਟਫੁਲ ਨੇ। ਔਰ ਅਸੀਂ ਇਹ ਸਮਝਦੇ ਹਾਂ ਕਿ ਵੀ ਇਹ ਜਿਹੜਾ ਭਾਰਤੀ ਹਕੂਮਤ ਦਾ ਬਿਹੇਵੀਅਰ ਹੈ ਸਿੱਖਾਂ ਪ੍ਰਤੀ, ਇਹਨੂੰ ਅਸੀਂ ਨਹੀਂ ਸਹਾਰਾਂਗੇ ਔਰ ਇਸ ਦੇ ਜਿਹੜੇ ਨੇ ਇਸ ਦੇ ਕਨਸੀਕੁਐਂਸਿਸ ਦੇ ਲਈ ਉਹਨਾਂ ਨੂੰ ਤਿਆਰ ਰਹਿਣਾ ਚਾਹੀਦਾ, ਸਵੀਅਰ ਕਨਸੀਕੁਐਂਸਿਸ ਹੋਣਗੇ। ਔਰ ਨਾਲ ਦੀ ਨਾਲ ਉਹਨਾਂ ਨੇ ਸਿੱਖ ਕੌਮ ਨੂੰ ਵੀ ਅਪੀਲ ਕੀਤੀ ਕਿ ਭਾਈ ਡਟ ਕੇ ਖਲੋਵੋ, ਏਕਤਾ ਦਾ ਸਬੂਤ ਦਿਓ। ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਆਪਣੇ ਹੱਕਾਂ ਦੀ ਰਾਖੀ ਕਰੀਏ ਔਰ ਆਪਣੀ ਪਛਾਣ ਔਰ ਆਪਣੇ ਹੱਕਾਂ ਦੇ ਲਈ ਜੂਝੀਏ। ਸੋ ਅਸੀਂ ਸਮਝਦੇ ਹਾਂ ਕਿ ਵੀਰ ਜਗਦੀਪ ਸਿੰਘ ਸੰਧੂ ਹੋਰਾਂ ਨੇ ਵੀ ਬੜੀ ਮਜ਼ਬੂਤੀ ਨਾਲ ਇੱਕ ਇਲੈਕਟਿਡ ਆਫੀਸ਼ੀਅਲ ਹੁੰਦਿਆਂ, ਕਾਉਂਸਲਰ ਹੁੰਦਿਆਂ ਉਹਨਾਂ ਨੇ ਸਟੈਂਡ ਲਿਆ। ਔਰ ਇਸ ਦੇ ਉੱਤੇ ਈਵਨ ਭਾਵੇਂ ਹੁਣ ਕੌਣ ਮਾਨਤਾ ਦਿੰਦਾ ਨਹੀਂ ਦਿੰਦਾ, ਜਿਹੜਾ ਅਕਾਲ ਤਖਤ ਦਾ ਜਥੇਦਾਰ ਨਵਾਂ ਥਾਪਿਆ ਕੁਲਦੀਪ ਸਿੰਘ ਗੜਗੱਜ,
ਉਹਨਾਂ ਨੇ ਵੀ ਮਜ਼ਬੂਤ ਲਾਈਨ ਲਈ, ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਵੀ ਲਈ, ਬਹੁਤ ਸਿਮਰਨਜੀਤ ਸਿੰਘ ਮਾਨ ਉਹਨਾਂ ਨੇ ਅਮਿਤ ਸ਼ਾਹ ਨੂੰ ਵੰਗਾਰਿਆ ਪੂਰੀ ਤਰ੍ਹਾਂ। ਸੋ ਇਹ ਹੈ ਕਿ ਵੀ ਇਹ ਜਿਹੜਾ ਜਵਾਬ ਹੈ ਇਹ ਮੂੰਹ ਭੰਨਣ ਵਾਲਾ, ਇਹ ਬੜਾ ਜ਼ਰੂਰੀ ਸੀ ਸਿੱਖ ਕੌਮ ਦਾ ਰਿਐਕਸ਼ਨ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਵਿਦਾ ਬਾਰ ਪਰਾਏ ਬੈਸਨਾ ਸਾਈ ਮੁਝੇ ਨਾ ਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਭਰ ਦੀਆਂ ਸਿੱਖ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ, ਖਾਲਸਾ ਸਾਜਣਾ ਦਿਵਸ ਵਿਸਾਖੀ ਨੂੰ ਸਮਰਪਿਤ 8ਵੀਂ ਨੈਸ਼ਨਲ ਸਿੱਖ ਡੇ ਪਰੇਡ ਸਿੱਖ ਫਰੀडम ਮਾਰਚ 5 ਅਪ੍ਰੈਲ ਦਿਨ ਸ਼ਨੀਚਰਵਾਰ 2025 ਨੂੰ ਕੈਪੀਟਲ ਹਿੱਲ ਵਾਸ਼ਿੰਗਟਨ ਡੀਸੀ ਵਿਖੇ ਕੱਢਿਆ ਜਾ ਰਿਹਾ ਹੈ। ਇਸ ਵਾਰ ਏਰੀਆ 5 20 ਸਟਰੀਟ ਕੌਂਸਟੀਟਿਊਸ਼ਨ ਐਵਨਿਊ, ਜਿੱਥੇ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ 9:30 ਵਜੇ ਹੋਣਗੇ। ਉਪਰੰਤ ਸ਼ਬਦ ਕੀਰਤਨ ਢਾਡੀ ਵਾਰਾਂ ਦੇ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਜਾਏਗਾ। ਲਗਭਗ 12 ਵਜੇ ਨਗਰ ਕੀਰਤਨ ਦੀ ਆਰੰਭਤਾ ਹੋਵੇਗੀ, ਜਿਹੜੀ ਕਿ ਸਮਾਪਤੀ ਕੈਪੀਟਲ ਹਿੱਲ ਵਿਖੇ ਜਾ ਕੇ ਹੋਵੇਗੀ। ਉਪਰੰਤ ਪੰਥਕ ਬੁਲਾਰੇ ਸੰਗਤਾਂ ਨੂੰ ਆਪਣੇ ਵਿਚਾਰਾਂ ਰਾਹੀਂ ਸੰਬੋਧਨ ਹੋਣਗੇ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਨੀਲੀਆਂ ਦਸਤਾਰਾਂ, ਕੇਸਰੀ ਦਸਤਾਰਾਂ ਸਜਾ ਕੇ, ਭੈਣਾਂ ਦੁਪੱਟੇ ਲੈ ਕੇ ਇਸ ਨਗਰ ਕੀਰਤਨ ਦੇ ਵਿੱਚ ਹੁਮ ਹਮਾ ਕੇ ਪਹੁੰਚੋ ਜੀ ਤੇ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਸਿੱਕਲ ਸੁਸਾਇਟੀ, ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ, ਸਭਾਵਾਂ ਅਤੇ ਸੰਗਤੀ ਰੂਪ ਦੇ ਵਿੱਚ ਜੋ ਹਰ ਸਾਲ ਦੀ ਤਰ੍ਹਾਂ ਮਨਿਹਾਟਨ ਵਿਖੇ ਸਿੱਖ ਡੇ ਪਰੇਡ ਕੱਢੀ ਜਾਂਦੀ ਹੈ, ਉਹ ਇਸ ਸਾਲ 26 ਅਪ੍ਰੈਲ ਦਿਨ ਸ਼ਨੀਚਰਵਾਰ ਨੂੰ 12:30 ਵਜੇ 37 ਸਟਰੀਟ ਮੈਡੀਸਨ ਤੋਂ ਆਰੰਭ ਹੋਵੇਗੀ। ਉਹ ਤੇ 24 ਸਟਰੀਟ ਮੈਡੀਸਨ ਦੇ ਉੱਤੇ ਜੋ ਕਿ ਸਟੇਜ ਸਜਾਈ ਜਾਏਗੀ, ਜਿਹਦੇ ਉੱਤੇ ਪੰਥਕ ਬੁਲਾਰੇ ਤੇ ਸਾਡੇ ਜਿਹੜੇ ਨਿਊਯਾਰਕ ਦੇ ਜਿੰਨੇ ਵੀ ਇਲੈਕਟਡ ਅਫੀਸ਼ੀਅਲ ਆ ਉਹ ਸੰਗਤਾਂ ਨੂੰ ਸੰਬੋਧਨ ਹੋਣਗੇ। ਸਮੂਹ ਸੰਗਤਾਂ ਦੇ ਚਰਨਾਂ 'ਚ ਬੇਨਤੀ ਕੀਤੀ ਜਾਂਦੀ ਆ ਕਿ ਇਹ ਜਿਸ ਪਰੇਡ ਦੇ ਵਿੱਚ ਆਪਣੇ ਆਪ ਨੂੰ ਸ਼ਾਮਲ ਕਰੋ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਕਿ ਇਹ ਪਰੇਡ ਸਾਡੀ ਪੋਲੀਟੀਕਲ ਤੇ ਧਾਰਮਿਕ ਆਜ਼ਾਦੀ ਨੂੰ ਦਰਸਾਉਂਦੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਈ ਮੁਝੇ ਨਾ ਦੇ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਹਿੰਦੂਤਵੀ ਸੰਗਠਨਾਂ ਵੱਲੋਂ ਅੱਜ ਕੱਲ ਮੁਗਲ ਬਾਦਸ਼ਾਹ ਔਰੰਗਜ਼ੇਬ ਦੀ ਕਬਰ ਨੂੰ ਲੈ ਕੇ ਕਾਫੀ ਹੋ ਹੱਲਾ ਮਚਾਇਆ ਜਾ ਰਿਹਾ ਔਰ ਇਹਨਾਂ ਸੰਗਠਨਾਂ ਵੱਲੋਂ ਖੁਲਦਾਬਾਦ ਵਿੱਚ ਸਥਿਤ ਔਰੰਗਜ਼ੇਬ ਦੀ ਕਬਰ ਨੂੰ ਤਬਾਹ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਸੋ ਹੈਰਾਨੀ ਇਸ ਗੱਲ ਦੀ ਹੈ ਕਿ ਖੁਦ ਔਰੰਗਜ਼ੇਬ ਦਾ ਅਵਤਾਰ ਬਣੇ ਅਤੇ ਔਰੰਗਜ਼ੇਬ ਦੇ ਨਕਸ਼ੇ ਕਦਮਾਂ ਤੇ ਚੱਲਣ ਵਾਲੇ ਹਿੰਦੂਤਵੀਆਂ ਨੂੰ 3 ਸਦੀਆਂ ਬਾਅਦ ਔਰੰਗਜ਼ੇਬ ਨਾਲ ਕੀ ਤਕਲੀਫ ਹੋ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਔਰੰਗਜ਼ੇਬ ਬੇਸ਼ੱਕ ਇੱਕ ਇਤਿਹਾਸ ਦਾ ਪਰਸਨ ਵੀ ਹੈ, ਬਾਦਸ਼ਾਹ ਜਿਹਨੇ ਸਭ ਤੋਂ ਲੰਬਾ ਵਕਤ ਹਕੂਮਤ ਕੀਤੀ, 50 ਸਾਲ ਦੇ ਲਗਭਗ, ਅਕਬਰ ਨਾਲੋਂ ਵੀ ਜ਼ਿਆਦਾ, 91 ਸਾਲ ਦੀ ਉਮਰ 'ਚ ਮਰਿਆ, ਜਿਸ ਨੇ ਆਪਣੇ ਬਾਪ ਨੂੰ ਕੈਦ ਕੀਤਾ, ਆਪਣੇ ਭਰਾਵਾਂ ਨੂੰ ਬੇਰਹਿਮੀ ਦੇ ਨਾਲ ਮਾਰਿਆ ਔਰ ਤਾਕਤ ਦੇ ਜ਼ੋਰ ਦੇ ਉੱਤੇ ਅਸ਼ੋਕ ਤੋਂ ਬਾਅਦ ਜੇ ਸਭ ਤੋਂ ਵੱਡਾ ਐਮਪਾਇਰ ਜੇ ਕੋਈ ਕਾਇਮ ਹੋਇਆ ਜਿਸ ਨੂੰ ਮੁਗਲਿਆ ਸਲਤਨਤ ਕਿਹਾ ਜਾਂਦਾ ਤੇ ਉਹ ਔਰੰਗਜ਼ੇਬ ਦੇ ਜ਼ਮਾਨੇ ਦੇ ਵਿੱਚ ਹੋਇਆ। ਉਸ ਨੇ ਦੱਖਣ ਨੂੰ ਵੀ ਕੰਕਰ ਕੀਤਾ, ਭਾਵੇਂ ਅਖੀਰਲੇ ਜ਼ਿੰਦਗੀ ਦੇ 30 ਸਾਲ ਉਹ ਦੱਖਣ ਦੇ ਵਿੱਚ ਹੀ ਰਿਹਾ। ਜਦੋਂ ਇੱਕ ਵਾਰ ਉਹਨੇ ਦਿੱਲੀ ਛੱਡੀ, ਕਿਉਂਕਿ ਜਦੋਂ ਦਿੱਲੀ ਤੋਂ ਬਾਦਸ਼ਾਹ ਜਾਂਦੇ ਸੀ ਸਾਰੀ ਰਾਜਧਾਨੀ ਨਾਲ ਜਾਂਦੇ ਸੀ, ਹਜ਼ਾਰਾਂ ਦੀ ਗਿਣਤੀ 'ਚ ਜੋ ਉਹਨਾਂ ਦੇ ਸਾਰੇ ਦਰਬਾਰੀ ਦੂਜੇ। ਫਿਰ ਕਾਬਲ ਕੰਧਾਰ ਤੱਕ ਦੀ ਜਿਹੜੀ ਟੈਰੀਟਰੀ ਸੀ ਇਹ ਵੀ ਮੁਗਲਿਆ ਸਲਤਨਤ ਦਾ ਹਿੱਸਾ ਸੀ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਔਰੰਗਜ਼ੇਬ ਜਿਹਨੇ ਸਭ ਤੋਂ ਵੱਡੀ ਸਲਤਨਤ ਕਾਇਮ ਕੀਤੀ, ਉਸ ਦੇ ਜਿਉਂਦੇ ਜੀ ਅਖੀਰਲੇ ਵਰਿਆਂ ਦੇ ਤੱਕ ਪਹੁੰਚਦੇ ਆ ਉਹਨੂੰ ਵੀ ਅਹਿਸਾਸ ਹੋ ਗਿਆ ਸੀ
ਕਿ ਉਹ ਬਿਲਕੁਲ ਇੱਕ ਨਿਰਾਸ਼ ਜਿਸ ਕਿਸਮ ਦਾ ਉਸ ਦਾ ਦੀ ਚਿੱਠੀ ਆਪਣੇ ਬੱਚਿਆਂ ਦੇ ਨਾਂ ਆਪਣੀ ਉਸ ਦਾ ਜਿਹੜੀ ਵਸੀਅਤਨਾਮਾ ਉਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਕਿਵੇਂ ਉਹ ਇੱਕ ਡੈਸਪਰੇਟ ਡਿਜੈਕਟਡ ਬੰਦੇ ਦੇ ਤੌਰ ਤੇ ਉਸ ਦੀ ਮੌਤ ਹੁੰਦੀ ਹੈ। ਇਹ ਵੱਖਰੀ ਕਹਾਣੀ ਹੈ ਕਿ ਕਿਹਨੂੰ ਕਿਸ ਇਤਿਹਾਸ ਦੇ ਝਰੋਖੇ 'ਚੋਂ ਦੇਖਿਆ ਜਾਂਦਾ ਹੈ ਔਰ ਜਿਵੇਂ ਇਹ ਕਿਹਾ ਜਾਂਦਾ ਹੈ ਠੀਕ ਹੈ ਕਿ ਜਦੋਂ ਇਹ ਪਾਰਟ ਅੱਜ ਵੀ ਪਾਕਿਸਤਾਨ ਦੇ ਵਿੱਚ ਇੱਕ ਵੱਡਾ ਤਬਕਾ ਔਰੰਗਜ਼ੇਬ ਨੂੰ ਹਜ਼ਰਤ ਦੇ ਨਾਂ ਨਾਲ ਔਰ ਜਿਹੜਾ ਹੈ ਉਹ ਇੱਕ ਫਕੀਰ ਵਾਂਗ ਦੇਖਣ ਦਾ ਪਾਰਟ ਹੈ। ਔਰ ਇਹ ਗੱਲ ਇੱਕ ਵਾਰ ਹਸਨ ਨਿਸਾਰ ਜਿਹੜੇ ਪਾਕਿਸਤਾਨ ਦੇ ਇੱਕ ਇੰਟੈਲੈਕਚੁਅਲ ਨੇ ਉਹਨਾਂ ਨੇ ਕਿਹਾ ਸੀ ਕਿ ਵੀ ਇਹ ਗੱਲ ਸਮਝ ਨਹੀਂ ਆਉਂਦੀ ਕਿ ਵੀ ਇੱਥੋਂ ਜਾਣ ਵਾਲੇ ਪਹਿਲਾਂ ਤਾਂ ਦਿੱਲੀ 'ਚ ਜਾਣਗੇ ਕਿ ਵੀ ਸਰਮਦ ਜਿਸ ਨੂੰ ਔਰੰਗਜ਼ੇਬ ਨੇ ਸ਼ਹੀਦ ਕੀਤਾ ਸੀ ਇੱਕ ਸੂਫੀ ਫਕੀਰ ਵੀ ਉਸ ਤੇ ਜਾ ਕੇ ਜਿਹੜਾ ਉਸ ਦੀ ਕਬਰ ਦੇ ਉੱਤੇ ਜਿਹੜਾ ਉਹ ਫੁੱਲ ਚੜਾਉਣਗੇ ਫਿਰ ਇਹ ਖੁਲਦਾਬਾਦ ਪਹੁੰਚ ਜਾਣਗੇ ਅਕਬਰ ਉਹਦੇ ਔਰੰਗਜ਼ੇਬ ਦੀ ਕਬਰ ਦੇ ਉੱਤੇ ਕਿ ਵੀ ਜਾਂ ਤੁਸੀਂ ਸਰਮਦ ਦੇ ਨਾਲ ਖੜੋ ਜਾਂ ਔਰੰਗਜ਼ੇਬ ਦੇ ਨਾਲ ਖੜੋ। ਜ਼ਾਹਰ ਹੈ ਕਿ ਵੀ ਇਹ ਵੀ ਇੱਕ ਡਾਈਕੋਟਮੀ ਚੱਲਦੀ ਹੈ। ਪਰ ਮੈਂ ਜਿਹੜੀ ਡਿਬੇਟ ਪਿਛਲੇ ਪੀਰੀਅਡ 'ਚ ਵਿਸ਼ਵ ਹਿੰਦੂ ਪਰਿਸ਼ਦ ਔਰ ਸ਼ਿਵ ਸੈਨਾ ਔਰ ਦੂਸਰੇ ਸ਼ਿਵ ਸੈਨਾ ਉਧਰ ਵਾਲੇ ਨਹੀਂ ਦੂਸਰਿਆਂ ਨੇ ਔਰੰਗਜ਼ੇਬ ਦੀ ਕਬਰ ਨੂੰ ਲੈ ਕੇ ਸ਼ੁਰੂ ਕੀਤੀ ਹੋਈ ਹੈ। ਜਿਵੇਂ ਮੈਂ ਕਿਹਾ ਕਿ ਔਰੰਗਜ਼ੇਬ ਜ਼ਿੰਦਗੀ ਦੇ ਅਖੀਰਲੇ ਆਲਮੋਸਟ 30 ਸਾਲ ਜਿਹੜਾ ਹੈ ਉਹ ਸਾਊਥ ਦੇ ਵਿੱਚ ਹੀ ਰਿਹਾ, ਫਿਰ ਦਿੱਲੀ ਨਹੀਂ ਆਇਆ ਔਰ ਉਹਦੀ ਇਹ ਵਿਸ਼ ਸੀ ਕਿ ਜਦੋਂ ਉਹਨੂੰ ਹਾਲਾਂ ਔਰੰਗਾਬਾਦ ਜਿੱਥੇ ਉਹਨੇ ਜ਼ਿਆਦਾ ਵਕਤ ਗੁਜ਼ਾਰਿਆ ਜਿਸ ਜਿਹੜਾ ਉਹਦੇ ਨਾਂ ਤੇ ਹੀ ਹੈ ਸ਼ਹਿਰ ਖੁਲਦਾਬਾਦ ਖੁਲਦ ਹੈਵਨ ਨੂੰ ਕਹਿੰਦੇ ਨੇ ਜੰਨਤ ਨੂੰ ਕਹਿੰਦੇ ਨੇ ਔਰ ਉੱਥੇ ਇੱਕ ਸੂਫੀ ਫਕੀਰ ਜਿਹੜੇ ਜਦੋਂ ਅਸੀਂ ਬਾਬਾ ਫਰੀਦ ਗੰਜ ਸ਼ੱਕਰ ਦਾ ਜ਼ਿਕਰ ਕਰਦੇ ਹਾਂ ਤੇ ਫਿਰ ਨਿਜ਼ਾਮੁਦੀਨ ਔਲੀਆ ਜਿਨ੍ਹਾਂ ਦਾ ਦਿੱਲੀ ਦੇ ਵਿੱਚ ਮਕਬਰਾ ਹੈ ਜਾਂ ਉਹਨਾਂ ਦੀ ਜਿਹੜੀ ਹੈ ਉਹ ਦਰਗਾਹ ਹੈ ਔਰ ਇਸੇ ਤਰ੍ਹਾਂ ਅਜਮੇਰ ਸ਼ਰੀਫ ਦੇ ਖਵਾਜਾ ਮਈਉਦੀਨ ਚਿਸ਼ਤੀ ਇਹ ਸਾਰੇ ਆਲਮੋਸਟ ਅੱਜ ਤੋਂ 800-900 ਸਾਲ ਪਹਿਲਾਂ ਦੇ ਨੇ ਔਰ ਇਹ ਸਾਰੇ ਰਿਲੇਟਡ ਸੀ ਕੋਈ ਚਿਸ਼ਤੀ ਘਰਾਨਾ ਔਰ ਇਹ ਜਿਹੜਾ ਜਿਸ ਨੂੰ ਫਲਸਫਾ ਕਿਹਾ ਜਾਂਦਾ ਹੈ ਚਿਸ਼ਤੀ ਫਲਸਫੇ ਨੂੰ ਜਿਹੜਾ ਅੱਗੇ ਤੋਰਨ ਵਾਲੇ ਔਰ ਇਸੇ ਹੀ ਖਵਾਜਾ ਮਈਉਦੀਨ ਚਿਸ਼ਤੀ ਜਿਹੜੇ ਅਜਮੇਰ ਦਰਗਾਹ ਅਜਮੇਰ ਸ਼ਰੀਫ ਜਿਹਨੂੰ ਇਹ ਹਿੰਦੂ ਤੋਂ ਵੀ ਉਹਨੂੰ ਵੀ ਮੰਦਰ ਬਣਾਉਣਾ ਚਾਹੁੰਦੇ ਨੇ ਉਹਨਾਂ ਦਾ ਪੋਤਾ ਸੀ ਪੜਪੋਤਾ ਜਿਸ ਨੂੰ ਖੁਲਦਾਬਾਦ ਦੇ ਵਿੱਚ ਦਫਨਾਇਆ ਗਿਆ ਔਰ ਔਰੰਗਜ਼ੇਬ ਦੇ ਲਈ ਉਹ ਆਈਡੀਅਲ ਸੀ ਉਹਦਾ ਆਦਰਸ਼ ਸੀ ਔਰ ਉਹਨੇ ਇਹ ਮਰਨ ਲੱਗੇ ਇਹ ਕਿਹਾ ਸੀ ਮੇਰੀ ਵਿਸ਼ ਹੈ ਕਿ ਮੈਨੂੰ ਉਹਦੀ ਕਬਰ ਦੇ ਨਾਲ ਹੀ ਦਫਨਾਇਆ ਜਾਏ ਉਸ ਦਾ ਪੜਪੋਤਾ ਖਵਾਜਾ ਮਈਉਦੀਨ ਚਿਸ਼ਤੀ ਦਾ ਔਰ ਉਹਦੇ ਨਾਲ ਉਹਨੇ ਕਿਹਾ ਸੀ ਕਿ ਬਿਲਕੁਲ ਉੱਤੇ ਕੋਈ ਛੱਤ ਨਾ ਹੋਏ ਕੱਚੀ ਕਬਰ ਹੋਏ ਔਰ 13.5 ਰੁਪਏ ਉਹਨੇ ਜਿਹੜੇ ਨੇ ਇਹ ਕਿਹਾ ਜਾਂਦਾ ਕਿ ਔਰੰਗਜ਼ੇਬ ਜਿਹੜਾ ਉਹ ਟੋਪੀਆਂ ਬਣਾਉਂਦਾ ਸੀ ਔਰ ਕੁਰਾਨ ਸ਼ਰੀਫ ਲਿਖਦਾ ਸੀ ਔਰ ਉਹ ਜਿਹੜਾ ਸਰਕਾਰੀ ਖਜ਼ਾਨੇ ਦੀ ਕਮਾਈ ਨਹੀਂ ਸੀ ਇਸਤੇਮਾਲ ਕਰਦਾ ਉਹਨੇ ਕਿਹਾ ਵੀ ਇਹ ਜਿਹੜੇ ਮੇਰੇ 12-12.5 ਰੁਪਏ ਮੈਂ ਬਣਾਏ ਹੋਏ ਨੇ ਇਹਨਾਂ ਦੇ ਨਾਲ ਹੀ ਉਹ ਕਬਰ ਬਣਾਈ ਜਾਏ ਔਰ ਇਹ ਕਿਹਾ ਜਾਂਦਾ ਕਿਉਂਕਿ ਅਸੀਂ ਹਿਸਟਰੀ ਦੇ ਐਂਗਲ ਤੋਂ ਇਹ ਸਾਰੇ ਨੂੰ ਦੇਖ ਰਹੇ ਹਾਂ ਔਰ ਉਹੀ ਕੱਚੀ ਕਬਰ ਹਾਲਾਂ ਬਾਅਦ ਜਦੋਂ ਅੰਗਰੇਜ਼ਾਂ ਨੇ ਟੇਕ ਓਵਰ ਕਰ ਲਿਆ ਉਹ ਸਾਰੇ ਖਿੱਤੇ ਨੂੰ ਔਰ ਇਹ ਖੁਲਦਾਬਾਦ ਨਿਜ਼ਾਮ ਹੈਦਰਾਬਾਦ ਰਿਆਸਤ ਦਾ ਹਿੱਸਾ ਸੀ ਹੁਣ ਤਾਂ ਮਹਾਰਾਸ਼ਟਰ 'ਚ ਔਰ ਅੰਗਰੇਜ਼ਾਂ ਨੇ ਇਨਸਿਸਟ ਕੀਤਾ ਫਿਰ ਉਹਨੇ ਜਿਹੜਾ ਨਿਜ਼ਾਮ ਹੈਦਰਾਬਾਦ ਨੇ 4 ਚੁਫੇਰੇ ਸੰਗਮਰਮਰ ਔਰ ਸ਼ਾਇਦ ਉੱਤੇ ਵੀ ਸੰਗਮਰਮਰ ਲਾਇਆ ਜਾਂ ਉਸ ਨੂੰ ਥੋੜ੍ਹਾ ਬਹੁਤ ਉੱਥੇ ਉਰਸ ਹੁੰਦਾ ਹੈ ਲੋਕ ਵਿਜ਼ਿਟ ਕਰਦੇ ਨੇ ਕਿਉਂਕਿ ਵਿਜ਼ਿਟ ਤਾਂ ਕਰਦੇ ਨੇ ਉਹ ਖਵਾਜਾ ਮਈਉਦੀਨ ਚਿਸ਼ਤੀ ਦੇ ਪੋਤੇ ਦੇ ਲਈ ਉਹ ਔਰੰਗਜ਼ੇਬ ਨੂੰ ਵੀ ਜਿਹੜਾ ਉਹ ਟ੍ਰਿਬਿਊਟ ਦਿੰਦੇ ਨੇ ਤਾਂ ਸਾਲ ਦੇ ਵਿੱਚ ਇੱਕ ਅੱਧਾ ਉਰਸ ਹੁੰਦਾ ਇਹ ਓਵਰਆਲ ਪਾਰਟ ਹੈ। ਹੁਣ ਗੱਲ ਸਿੱਖ ਰਵਾਇਤ ਜਾਂ ਸਿੱਖ ਮਜ਼ਹਬ ਦੇ ਵਿੱਚ ਤੇ ਜਹਾਂਗੀਰ ਤੇ ਔਰੰਗਜ਼ੇਬ ਸਾਨੂੰ ਆਪਣਿਆਂ ਨੂੰ ਸਮਝਾਉਣ ਦੀ ਤਾਂ ਲੋੜ ਨਹੀਂ ਹੈ ਵੀ ਜੇ ਜਹਾਂਗੀਰ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਕਰਨ ਦੇ ਲਈ ਖੁਦ ਤੌਜ਼ੁਕੇ ਜਹਾਂਗੀਰੀ ਦੇ ਵਿੱਚ ਇਹ ਮੰਨਦਾ ਕਿ ਭਾਈ ਇਹ ਦੁਕਾਨੇ ਬਾਤਲ ਝੂਠ ਦੀ ਦੁਕਾਨ ਔਰ 3-4 ਪੀੜ੍ਹੀਆਂ ਤੋਂ ਗਰਮ ਸੀ ਔਰ ਦੂਸਰਾ ਸੋ ਜ਼ਾਹਿਰ ਹੈ ਵੀ ਜਹਾਂਗੀਰ ਹਾਲਾਂ ਉਹਨੇ ਆਪਣੇ ਪੁੱਤਰ ਖੁਸਰੋ ਦੇ ਨਾਲ ਇਸ ਨੂੰ ਜੋੜਿਆ ਕਿ ਵੀ ਮਦਦ ਕੀਤੀ ਗੁਰੂ ਅਰਜਨ ਸਾਹਿਬ ਨੇ ਉਸ ਨੂੰ ਉਹ ਜਿਹੜੀ ਹੈ ਉਹਦੇ ਤਿਲਕ ਲਾਇਆ ਤੇ ਫਲਾਣਾ ਢਿਮਕਾ ਲੇਕਿਨ ਉਹ ਬਿਗਨਿੰਗ ਦੇ ਵਿੱਚ ਹੀ ਆਪਣਾ ਇਰਾਦਾ ਜ਼ਾਹਰ ਕਰ ਦਿੰਦਾ ਹੈ ਕਿ ਵੀ ਉਹਨੂੰ ਇਹ ਜਿਹੜਾ ਗੁਰੂ ਨਾਨਕ ਸਾਹਿਬ ਦਾ ਘਰ ਹੈ ਜਿਸ ਤੋਂ ਉਹਨੇ ਕਿਹਾ ਜਹਾਂਗੀਰ ਨੇ
ਕਿ ਕੁਝ ਭੋਲੇ ਭਾਲੇ ਮੁਸਲਮਾਨ ਵੀ ਸੌਦਾ ਲੈਣ ਲੱਗ ਪਏ ਸਨ। ਮਤਲਬ ਇਹ ਹੈ ਕਿ ਗੁਰੂ ਅਰਜਨ ਸਾਹਿਬ ਦੀ ਸ਼ਖਸੀਅਤ ਨੇ ਹਿੰਦੂਆਂ ਔਰ ਮੁਸਲਮਾਨਾਂ ਦੋਨਾਂ ਨੂੰ ਖਿੱਚਿਆ ਆਪਣੇ ਵੱਲ, ਔਰ ਜਹਾਂਗੀਰ ਦੇ ਲਈ ਇਹ ਵੱਡਾ ਚੈਲੰਜ ਸੀ, ਭਾਵੇਂ ਉਹਨੂੰ ਖੁਸਰੋ ਦੇ ਨਾਲ ਜੋੜਿਆ ਗਿਆ। ਹੁਣ ਇਸੇ ਤਰ੍ਹਾਂ ਜਦੋਂ ਅਸੀਂ ਔਰੰਗਜ਼ੇਬ ਜਿਹੜਾ ਸ਼ਾਹਜਹਾਂ ਦਾ ਪੁੱਤਰ ਔਰ ਸ਼ਾਹਜਹਾਂ ਆਪਣੇ ਪੋਤੇ ਖੁਸਰੋ ਨੂੰ ਜਿਹੜਾ ਉਹ ਗੱਦੀ ਦੇਣਾ ਚਾਹੁੰਦਾ ਸੀ, ਜਿਹੜਾ ਇੱਕ ਨਟ ਖੁਸਰੋ ਜਹਾਂਗੀਰ ਦਾ ਪੁੱਤਰ ਦਾਰਾ ਸ਼ਿਕੋ, ਉਹ ਦਾਰਾ ਸ਼ਿਕੋ ਜਿਹਦਾ ਸੰਬੰਧ ਅਸੀਂ ਗੁਰੂ ਹਰਰਾਏ ਸਾਹਿਬ ਦੇ ਨਾਲ ਜੋੜਦੇ ਹਾਂ ਕਿ ਉਸ ਦੀ ਜਿਹੜੀ ਆ ਬਿਮਾਰੀ ਚੋਂ ਠੀਕ ਹੁੰਦਾ ਹੈ ਜਦੋਂ ਉਹਨਾਂ ਦੇ ਹਰਬੇਰੀਅਮ ਚੋਂ ਇੱਕ ਖਾਸ ਜਿਹੜੀਆਂ ਮਾਪ ਦੀਆਂ ਹਰੜਾਂ ਜਾਂਦੀਆਂ ਨੇ, ਹਕੀਮ ਦਵਾਈ ਤਿਆਰ ਕਰਦੇ ਨੇ, ਔਰ ਉਹ ਦਾਰਾ ਸ਼ਿਕੋ ਜਿਹੜਾ ਉਹ ਸ਼ੁਕਰਾਨਾ ਕਰਨ ਵੀ ਆਉਂਦਾ। ਹੁਣ ਗੱਲ ਅਸੀਂ, ਕਿਉਂਕਿ ਇਹ ਥੋੜਾ ਜਿਹਾ ਕੰਟਰੋਵਰਸ਼ੀਅਲ ਇਸ਼ੂ ਵੀ ਹੈ, ਸਾਡੇ ਚੈਨਲ ਦੇ ਉੱਤੇ ਸਾਡੇ ਪਾਕਿਸਤਾਨੀ ਭਰਾ ਭੈਣਾਂ ਵੀ ਜੁੜੇ ਹੋਏ ਨੇ ਜਾਂ ਜੁੜਦੇ ਨੇ, ਸੋ ਉਹਨਾਂ ਦੇ ਲਈ ਇੱਕ ਕਲਾਸ ਮੁਸਲਮਾਨਾਂ ਦੀ ਖਾਸੀ ਹੈ ਜਿਹੜੀ ਔਰੰਗਜ਼ੇਬ ਨੂੰ ਇੱਕ ਹੀਰੋ ਦੇ ਤੌਰ ਤੇ ਦੇਖਦੀ ਹੈ। ਲੇਕਿਨ ਅਸੀਂ ਇਸ ਸਾਰੇ ਤੋਂ ਉਹਦੀ ਲੈਗੇਸੀ, ਉਹਨੇ ਕੀ ਕੀਤਾ ਇਸਲਾਮ ਲਈ, ਕੀ ਕੀਤਾ ਕੀ ਨਹੀਂ ਕੀਤਾ, ਇਹ ਤਾਂ ਇੱਕ ਕਾਮਨ ਮੁਸਲਮਾਨ ਵੀ ਸਮਝ ਸਕਦਾ ਹੈ ਕਿ ਜਿਹੜਾ ਆਪਣੇ ਬਾਪ ਨੂੰ ਕੈਦ ਕਰ ਸਕਦਾ ਹੈ, ਜਿਹੜਾ ਆਪਣੇ ਭਰਾਵਾਂ ਨੂੰ ਜਿਹੜਾ ਉਹ ਉਹਨਾਂ ਦੇ ਮਰਡਰ ਕਰ ਸਕਦਾ ਹੈ, ਉਹ ਟੋਪੀਆਂ ਸੀਂਦਾ ਹੈ ਕਿ ਕੁਰਾਨ ਸ਼ਰੀਫ, ਉਹ ਕਿਹੜੇ ਪਾਸਿਓਂ ਜਿਹੜਾ ਹੈ ਉਹ ਜਦੋਂ ਅੱਲਾਹ ਤਾਲਾ ਦੇ ਸਾਹਮਣੇ ਜਾਏਗਾ, ਔਰ ਮਾਂ ਬਾਪ ਦਾ ਰੁਤਬਾ ਕੀ ਹੈ ਇਸਲਾਮ ਤੋਂ ਬਿਹਤਰ ਕੋਈ ਨਹੀਂ ਦੱਸ ਸਕਦਾ। ਔਰ ਉਸ ਸਾਰੇ ਦੇ ਚੱਲਦੇ ਆ ਅਸੀਂ ਇਹ ਦੇਖਦੇ ਹਾਂ ਵੀ ਇਹ ਜਿਹੜੇ ਗੁਨਾਹਗਾਰ ਬਿਰਤੀ ਦੇ ਲੋਕ ਹੁੰਦੇ ਨੇ, ਉਹਨਾਂ ਦੇ ਵਿੱਚ ਜਿਵੇਂ ਹੁੰਦਾ ਕਿ ਅਪਰਾਧੀ ਦੂਣਾ ਨਿਵੇ ਤੁਸੀਂ ਦੂਸਰੇ, ਪਰ ਇਹ ਉਹਦੀ ਇੱਕ ਪਰਸਨਲ ਹਿਸਟਰੀ ਦੇ ਵਿੱਚ ਹਰ ਇੱਕ ਦਾ ਇੱਕ ਰੋਲ ਹੈ। ਬਾਦਸ਼ਾਹ ਆਪਣਾ ਰਾਜਕਾਜ ਵਧਾਉਣ ਲਈ ਕੀ ਕਰਦੇ ਨੇ, ਪਰ ਜਦੋਂ ਅਸੀਂ ਕਿਸੇ ਸੋਚ ਨੂੰ ਔਰੰਗਜ਼ੇਬੀ ਸੋਚ ਕਹਿੰਦੇ ਆ, ਤੇ ਔਰੰਗਜ਼ੇਬੀ ਸੋਚ ਕੀ ਹੈ ਜਿਹੜੀ ਅੱਜ ਮੋਦੀ ਦੀ ਸੋਚ ਹੈ, RSS ਦੀ ਸੋਚ ਹੈ। ਹੁਣ ਉਹ ਕੀ ਹੈ? ਸਾਡੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਸੂਰਜ ਪ੍ਰਕਾਸ਼ ਗ੍ਰੰਥ ਦੇ ਰਚయిਤਾ, ਬਹੁਤ ਵੱਡੇ ਸ਼ਾਇਰ ਵੀ ਹੋਏ ਨੇ, ਬਹੁਤ ਵੱਡਾ ਉਹਨਾਂ ਨੇ ਇਤਿਹਾਸ ਵੀ, ਹਾਲਾਂਕਿ ਉਹਦੇ 'ਚ ਵੀ ਇੱਕ ਹਿੱਸਾ ਬ੍ਰਹਿਮਨਿਕਲ ਇਨਫਲੂਐਂਸ ਵਾਲਾ ਵੀ ਹੈ। ਉਹ ਜਦੋਂ 10ਵੇਂ ਪਾਤਸ਼ਾਹ ਨੂੰ ਟ੍ਰਿਬਿਊਟ ਦਿੰਦੇ ਨੇ, ਗੁਰੂ ਗੋਬਿੰਦ ਸਿੰਘ ਸਾਹਿਬ ਪ੍ਰਥਾਏ ਉਹ ਕਰਦੇ ਨੇ, ਉਹਨਾਂ ਦਾ ਇੱਕ ਛੰਦ ਹੈ ਜਿਹਦੇ 'ਚ ਉਹ ਕਹਿੰਦੇ ਨੇ, ਛਾਏ ਜਾਤੀ ਏਕਤਾ ਅਨੇਕਤਾ ਬਿਲੋਏ ਜਾਤੀ ਹੋਵਤੀ ਕੁਚੀਲਤਾ ਕਤੇਬਨ ਕੁਰਾਨ ਕੀ पाप परपक जाते धर्म तसक जाते वर्ण गरक जाते साहित्य बेदान की देवी देव द्योरे संतोख सिंगा दूर होते रूप मिट जाते कथा बेदन पुराण के श्री गुरु गोबिंद सिंह पावन परम शूर मूरत ना होती जो पै करुणा निदान की। करुणा निदान होंदा दया दे खजाने, कि जे दया दे खजाने करुणा दे खजाने महासूरबीर गुरु गोबिंद सिंह साहब ना हुंदे तो मैं इको लाइन छाए जाती एकता अनेकता बरोए एकता हो जानी सी, अनेकता टुट जानी सी। हुण एकता ते हुण एक पासे अज जदों RSS सब नूं हिंदुत्वा दे रंग ते रंगना चाहुंदा है, ਉਹ ਮੁਸਲਮਾਨਾਂ ਨੂੰ, ਈਸਾਈਆਂ ਨੂੰ, ਸਿੱਖਾਂ ਨੂੰ, ਬੋਧੀਆਂ ਨੂੰ, ਜੈਨੀਆਂ ਨੂੰ ਇਹ ਕਹਿੰਦਾ ਵੀ ਗਰਭ ਸੇ ਕਹੋ ਕਿ ਹਮ ਹਿੰਦੂ ਹੈ। ਜੇ ਔਰੰਗਜ਼ੇਬ ਦੀ ਸੋਚ ਭਾਵੇਂ ਇਸਲਾਮੀਕਰਨ ਹੀ ਹੋਏ, ਅਸੀਂ ਇਸ ਡਿਬੇਟ 'ਚ ਵੀ ਨਹੀਂ ਜਾਂਦੇ ਜੇ ਕਿੰਨੇ ਮੰਦਰਾਂ ਨੂੰ ਗ੍ਰਾਂਟ ਦਿੱਤੀ, ਜਿੰਨੇ ਅੱਜ ਕੱਲ੍ਹ ਇੱਕੋ ਰੁਚਿਕਾ ਸ਼ਰਮਾ ਹਿਸਟੋਰੀਅਨ ਹੈ, ਉਹਦੀ ਇੱਕ ਲੰਬਾ ਚੌੜਾ ਪੋਡਕਾਸਟ ਸੀ, ਮੈਨੂੰ ਕੱਲ੍ਹ ਸੁਣਨ ਦਾ ਮੌਕਾ ਮਿਲਿਆ, ਉਹ ਸਾਰੀ ਰਿਲੇਟ ਕਰ ਰਹੀ ਸੀ ਕਿ ਵੀ ਉਹ ਕੀ ਤੇ ਕੀ ਨਹੀਂ। ਅਸੀਂ ਇਸ 'ਚ ਵੀ ਨਹੀਂ ਜਾਂਦੇ, ਅਸੀਂ ਇਹ ਵੀ ਮੰਨ ਲੈਂਦੇ ਹਾਂ ਕਿ ਜਿਨ੍ਹਾਂ ਹਿੰਦੂ ਤਵੀਆਂ ਦਾ ਪ੍ਰਚਾਰ ਜਿਹੜਾ ਹੈ ਉਹਦੇ ਥੱਲੇ ਅੱਜ ਔਰੰਗਜ਼ੇਬ ਦੀ ਕਬਰ ਪੁੱਟਣ ਦੀ ਗੱਲ ਕਰ ਰਹੇ ਨੇ। ਔਰੰਗਜ਼ੇਬ ਤਾਂ ਤੁਸੀਂ ਹੋ ਅੱਜ ਦੇ ਉਹ ਔਰੰਗਜ਼ੇਬ ਨੂੰ ਹਿਸਟਰੀ ਨੇ ਜੱਜ ਕਰ ਲਿਆ। ਉਹ ਆਪਣੀ ਉਹ ਖੁਦ ਉਹਦੀ ਤੁਸੀਂ ਲਾਸਟ ਦੇਖੋ, ਕਹਿੰਦਾ ਵੀ ਮੈਂ ਡੈਸਪਰੇਟ ਇਨਸਾਨ ਮਰ ਰਿਹਾ, ਮੈਂ ਕੋਈ ਭਲਾ ਨਹੀਂ ਕੀਤਾ, ਮੈਂ ਕੀ ਮੂੰਹ ਦਿਖਾਵਾਂਗਾ। ਔਰ ਅਸੀਂ ਇਹ ਦੇਖਦੇ ਹਾਂ ਵੀ ਜਦੋਂ ਅਸੀਂ 10ਵੇਂ ਪਾਤਸ਼ਾਹ ਦਾ ਜ਼ਫਰਨਾਮਾ ਦੇਖਦੇ ਹਾਂ ਜਿਹੜਾ ਉਹਨਾਂ ਨੇ ਔਰੰਗਜ਼ੇਬ ਨੂੰ ਦੀਨੇ ਕਾਂਗੜ ਤੋਂ ਐਡਰੈਸ ਕੀਤਾ, ਆਇਨਾ ਤਾਂ ਉਹਨੂੰ ਗੁਰੂ ਸਾਹਿਬ ਨੇ ਵੀ ਦਿਖਾਇਆ ਕਿ ਵੀ ਤੂੰ ਕਿਹੜੇ ਪਾਸਿਓਂ ਮੋਮਨ ਹੈ, ਵੀ ਕਿਹੜੇ ਪਾਸਿਓਂ ਤੂੰ ਮੁਸਲਮਾਨ ਹੈ, ਕੁਰਾਨ ਸ਼ਰੀਫ ਦੀਆਂ ਸਹੁੰ ਖਾ ਕੇ ਮੁਕਰਨਾ ਇਹ ਕਿਹੜੇ ਪਾਸੇ ਦਾ ਇਸਲਾਮ ਹੈ। ਔਰ ਦੂਸਰਾ ਬੇਸ਼ੱਕ ਉਹਦੇ ਗੁਣਾਂ ਦੀ ਤਾਰੀਫ ਵੀ ਕੀਤੀ ਕਿ ਤੂੰ ਬਹੁਤ ਬਹਾਦਰ ਹੈ, ਤੂੰ ਬੜਾ ਯੋਧਾ ਹੈ। ਤੂੰ ਜਿਹੜਾ ਸੀ ਔਰੰਗਜ਼ੇਬ ਜਿਹੜਾ ਹੈ ਉਹ ਤਾਂ ਬਹੁਤ ਯੰਗ ਉਮਰ 'ਚ 16-17 ਸਾਲ ਦਾ ਉਹਨੂੰ ਬੰਗਾਲ ਦਾ ਔਰ ਇਸ ਪਾਸੇ ਤੋਰ ਦਿੱਤਾ ਸੀ, ਕਾਬਲ ਵੀ ਉਹਨੇ ਫਤਹ ਕੀਤਾ। ਬਰੇਵ ਮੈਨ, ਕਿਉਂਕਿ ਸਾਡੇ ਲਈ 10ਵੇਂ ਪਾਤਸ਼ਾਹ ਤੋਂ ਵੱਧ ਕੇ ਤਾਂ ਹੋਰ ਕੋਈ ਟੈਸਟੀਮਨੀ ਨਹੀਂ ਹੈ।
ਪਰ ਜਦੋਂ ਤੁਸੀਂ ਲਾਲਚ ਦੇ ਵਿੱਚ ਸਤਾ ਦੀ ਭੁੱਖ ਦੇ ਵਿੱਚ ਦੌੜਦੇ ਹੋ, ਫਿਰ ਤੁਹਾਨੂੰ ਨਾ ਪਿਓ ਨਜ਼ਰ ਆਉਂਦਾ, ਨਾ ਭਰਾ ਨਜ਼ਰ ਆਉਂਦਾ, ਨਾ ਤੁਹਾਨੂੰ ਫਿਰ ਤੁਹਾਨੂੰ ਕਿਸੇ ਨੂੰ ਕੁਚਲਣਾ ਪੈਂਦਾ, ਕਿਸੇ ਨੂੰ। ਸੋ ਗੁਰੂ ਸਾਹਿਬ ਕਹਿੰਦੇ ਨੇ ਵੀ ਜੇ ਭਾਈ ਸੰਤੋਖ ਸਿੰਘ ਗੁਰੂ ਸਾਹਿਬ ਪ੍ਰਥਾਇਆ ਕਹਿੰਦੇ ਨੇ, ਜੇ ਗੁਰੂ ਗੋਬਿੰਦ ਸਿੰਘ ਸਾਹਿਬ ਨਾ ਹੁੰਦੇ ਤਾਂ ਏਕਤਾ ਹੋ ਜਾਣੀ ਸੀ, ਅਨੇਕਤਾ ਟੁੱਟ ਜਾਣੀ ਸੀ। ਔਰ ਇਹੀ ਗੱਲ ਗੁਰੂ ਤੇਗ ਬਹਾਦਰ ਸਾਹਿਬ ਨੇ ਔਰੰਗਜ਼ੇਬ ਨੂੰ ਕਹੀ ਸੀ, ਤੂੰ ਤਾਂ ਚਾਹੁੰਦਾ 2 ਤੋਂ 1 ਕਰਨਾ, ਮੈਂ ਤਾਂ 3 ਬਣਾਉਣੇ ਚਾਹੁੰਦਾ ਹਾਂ। ਮੈਨੂੰ ਲੋੜ ਨਾ ਜਗ ਦੇ ਰੁਤਬਿਆਂ ਦੀ, ਨਾ ਮੈਂ ਪੀਰੀ ਦੀ ਖਾਹਿਸ਼ ਰਖਾਉਂਦਾ। ਜਦੋਂ ਚੱਲ ਰਿਹਾ ਆਫਰ ਚੱਲ ਰਹੀਆਂ ਨੇ, ਟੈਂਪਟੇਸ਼ਨਸ ਵੀ ਚੱਲ ਰਿਹਾ। ਸੋ ਅਸੀਂ ਸਮਝਦੇ ਹਾਂ ਵੀ ਇਹ ਜਿਹੜਾ ਅੱਜ ਹਿੰਦੂ ਤਵੀਆਂ ਵੱਲੋਂ ਜਿਹੜੇ ਖੁਦ ਉਸ ਸੋਚ ਦੇ ਉੱਤੇ 21ਵੀਂ ਸਦੀ ਚ ਆ ਕੇ ਖੜੇ ਨੇ ਕਿ ਸਭ ਨੂੰ ਹਿੰਦੂਤਵਾ ਦੇ ਰੰਗ 'ਚ ਰੰਗਣਾ ਹੈ, ਉਹ ਔਰੰਗਜ਼ੇਬ ਤਾਂ ਚੰਗਾ ਮਾੜਾ ਚਲਾ ਗਿਆ, ਕਬਰ ਦੇ ਵਿੱਚ ਉਹਦੇ ਉਹ ਹੱਡੀਆਂ ਵੀ ਮਿੱਟੀ ਬਣ ਗਿਆ, ਉਹਦੀ ਕਿਹੜੀ ਕਬਰ ਤੇ ਕੀ ਰਹਿ ਗਿਆ ਉਹਦਾ। ਤੇ ਉਹਨੂੰ ਪੁੱਟਣ ਦੇ ਨਾਂ ਥੱਲੇ, ਕਿਉਂਕਿ ਇਹਨਾਂ ਦੇ ਆਪਣੇ ਗੁਨਾਹ ਇੰਨੇ ਕਿ ਇਹਨਾਂ ਨੂੰ ਤੰਗ ਕਰ ਰਹੇ ਨੇ, ਇਹਨਾਂ ਦੀਆਂ ਇੰਨੀਆਂ ਫੇਲਿਅਰਸ ਨੇ। ਔਰ ਮੈਂ ਸਮਝਦਾ ਕਿ ਵੀ ਇਹ ਜਿਹੜਾ ਸਾਰੀ ਨੌਟੰਕੀ ਹੋ ਰਹੀ ਹੈ, ਇਹ ਸਿਰਫ ਤੇ ਸਿਰਫ ਇੰਟਰਨੈਸ਼ਨਲ ਪੋਲਿਟਿਕਸ ਫੇਲ ਹੋਏ ਨੇ, ਖੁੰਝੇ ਲੱਗੇ ਹੋਏ ਨੇ, ਚੀਨ ਤੋਂ ਜੁੱਤੀਆਂ ਖਾਧੀਆਂ ਨੇ, ਇਕਨੋਮੀ ਦਾ ਬੇੜਾ ਗਰਕ ਹੋਇਆ ਹੋਇਆ। ਆ 2 ਅਪ੍ਰੈਲ ਤੋਂ ਜਦੋਂ ਅਮਰੀਕਾ ਨੇ ਟੈਰਿਫ ਲਾਇਆ, ਮੁੜ ਕੇ ਇਹਨਾਂ ਨੇ ਲੱਭਣਾ ਨਹੀਂ ਹੈ। ਸੋ ਇਸ ਕਿਸਮ ਦੀ ਡਿਬੇਟ ਜਿਹਦੇ ਥੱਲੇ ਤੁਸੀਂ ਹਿੰਦੂ ਮੁਸਲਮਾਨ ਦਾ ਉਹ ਰੱਖੋ, ਤੁਸੀਂ ਉਹਨਾਂ ਦੀ ਲਿੰਚਿੰਗ ਵੀ ਕਰੋ, ਪਹਿਲਾਂ ਕਹੋ ਜੀ ਲਵ ਜਿਹਾਦ, ਹੜ ਜਿਹਾਦ, ਕੋਵਿਡ-19 ਜਿਹਾਦ, ਹੁਣ ਤੁਹਾਨੂੰ ਕੁਛ ਨਹੀਂ ਲੱਭਾ ਤੇ ਹੁਣ ਤੁਸੀਂ ਔਰੰਗਜ਼ੇਬ ਦੀ ਕਬਰ ਨੂੰ ਪੈ ਜਾਓ। ਜੇ ਤੁਸੀਂ ਔਰੰਗਜ਼ੇਬ ਦੀ ਕਬਰ ਨੂੰ ਹੀ ਇਸ਼ੂ ਬਣਾਉਣਾ, ਔਰ ਹਿਸਟਰੀ ਜੋ ਜਿਸ ਰੰਗ 'ਚ ਰੰਗ ਰਹੇ ਨੇ ਜਾਂ ਲਿਖ ਰਹੇ ਨੇ, ਤੇ ਜੇ ਤੁਹਾਨੂੰ ਇਹ ਲੱਗਦਾ ਹੈ ਕਿ ਵੀ ਉਸ ਨੂੰ 3 ਸਦੀਆਂ ਬਾਅਦ, ਕਿਉਂਕਿ 1707 ਦੇ ਵਿੱਚ ਉਹਦੀ ਮੌਤ ਹੋ ਜਾਂਦੀ ਹੈ, ਆਲਮੋਸਟ 315 ਪਲੱਸ ਸਾਲ ਨੇ, ਵੀ ਤੁਸੀਂ ਉਹਦੀ ਜਿਹੜੀ ਆ ਉਹ ਉਡਾ ਸਕਦੇ ਹੋ ਕਬਰ, ਤੇ ਫਿਰ ਕੋਈ ਬਹੁਤਾ ਵਕਤ ਨਹੀਂ ਲੱਗਣਾ। ਤੁਹਾਡੇ ਝੂਠ ਦੇ ਵੀ ਬਣਾਏ ਹੋਏ ਤੁਸੀਂ ਸਾਵਰਕਰ ਦੇ ਬੁੱਤ ਲਾ ਦਿਓ, ਤੁਸੀਂ ਮੋਦੀ ਜਿਉਂਦੇ ਦੀ ਸਮਾਧ ਬਣਾ ਦਿਓ, ਉਹਨਾਂ ਦੇ ਜਿਹੜੇ ਨੇ ਕ੍ਰਿਕਟ ਸਟੇਡੀਅਮ ਬਣਾ ਦਿਓ, ਇਹਨਾਂ ਸਾਰਿਆਂ ਨੂੰ ਵੀ ਜਿਹੜਾ ਬੁਲਡੋਜ਼ ਕੀਤਾ ਜਾਏਗਾ। ਕਿਉਂਕਿ ਕਦੇ ਵੀ ਇਹ ਰੱਬ ਨੂੰ, ਰੱਬ ਦੀ ਖਲਕਤ ਨੂੰ ਦੁੱਖ ਦੇਣ ਵਾਲਾ ਕੋਈ ਵੀ ਹੋਏ, ਜਿਹਨੂੰ ਅੱਜ ਕਿੱਥੇ ਹੈ ਹਿਟਲਰ, ਮਸੋਲਨੀ ਔਰ ਉਹ ਸਾਰੇ, ਇਹ ਸਾਰੇ ਉੱਡ ਜਾਂਦੇ ਨੇ। ਜੇ ਤੁਹਾਨੂੰ ਇੰਨਾ ਕੁ ਫਿਕਰ ਲੱਗਾ ਹੋਇਆ ਵੀ ਤੁਸੀਂ ਔਰੰਗਜ਼ੇਬ ਦੀ ਕਬਰ ਪੁੱਟਣੀ ਹੈ, ਤੇ ਫਿਰ ਆਪਣਾ ਹਾਲ ਵੀ ਦੇਖ ਲਓ, ਕਿਉਂਕਿ ਤੁਸੀਂ ਔਰੰਗਜ਼ੇਬ ਦੀ ਰੀਇਨਕਾਰਨੇਸ਼ਨ ਹੀ ਹੋ। ਕਿਉਂਕਿ ਔਰੰਗਜ਼ੇਬ ਇੱਕ ਥਿੰਕਿੰਗ ਦਾ ਨਾਂ ਹੈ, ਇੱਕ ਸੋਚ ਦਾ ਨਾਂ ਹੈ, ਬੰਦੇ ਤਾਂ ਕੋਈ ਵੀ ਹੋ ਸਕਦੇ ਨੇ। ਬਿਲਕੁਲ ਰਾਸਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਤਨੈਨ ਬ੍ਰੇਕ ਵਿਊਅਰਸ, ਤੁਸੀਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। FBI ਤੋਂ
ਦਰਸ਼ਕੋ ਬ੍ਰੇਕ ਤੋਂ ਬਾਅਦ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਿਹਾ ਕਿ ਮੀਡੀਆ ਰਿਪੋਰਟਾਂ ਅਨੁਸਾਰ ਪੰਜਾਬ ਦੇ ਖੇਤੀਬਾੜੀ ਮਿਨਿਸਟਰ ਗੁਰਮੀਤ ਸਿੰਘ ਖੁੱਡੀਆਂ ਨੂੰ ਭਾਰਤ ਸਰਕਾਰ ਵੱਲੋਂ ਆਪਣੀ ਟੀਮ ਨਾਲ ਅਮਰੀਕਾ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਔਰ ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਫਰਾਂਸ ਜਾਣ ਤੋਂ ਰੋਕ ਦਿੱਤਾ ਗਿਆ। ਸੋ ਵੀਅਰਸ, ਇਹ ਕਿਸ ਕਿਸਮ ਦੀ ਆਜ਼ਾਦੀ ਹੈ ਜਿੱਥੇ ਪੰਜਾਬ ਦੇ ਸਰਕਾਰੀ ਮੰਤਰੀ ਵਿਦੇਸ਼ੀ ਦੌਰੇ ਤੇ ਨਹੀਂ ਜਾ ਸਕਦੇ? ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਇਹ ਜਿਨ੍ਹਾਂ ਜ਼ਮਾਨਿਆਂ 'ਚ KP ਗਿੱਲ ਪੰਜਾਬ ਦੇ ਵਿੱਚ ਸਿੱਖ ਜਵਾਨੀ ਦੀ ਨਸਲਕੁਸ਼ੀ ਕਰ ਰਿਹਾ ਸੀ ਔਰ ਜਿਵੇਂ ਜਸਟਿਸ ਅਜੀਤ ਸਿੰਘ ਬੈਂਸ ਉਹਨਾਂ ਨੇ ਉਹਦੇ ਬੁੱਚੜ ਬਿਆੰਤੇ ਦੇ ਮਾਰੇ ਜਾਣ ਤੇ ਕਿਹਾ ਸੀ ਕਿ ਵੀ 1992 ਤੋਂ 94 ਤੱਕ 2 ਸਾਲਾਂ ਦੇ ਵਿੱਚ 50,000 ਤੋਂ ਜ਼ਿਆਦਾ ਸਿੱਖ ਨੌਜਵਾਨ KP ਗਿੱਲ ਦੀ ਅਗਵਾਈ ਥੱਲੇ ਪੰਜਾਬ ਪੁਲਿਸ ਨੇ ਔਰ ਸੈਂਟਰਲ ਦਸਤਿਆਂ ਨੇ ਔਰ ਫੌਜੀਆਂ ਨੇ ਮਾਰੇ। ਔਰ ਇਹ ਗੱਲ ਬੜੀ ਸਪਸ਼ਟਤਾ ਦੇ ਨਾਲ ਸੀ ਉਸ ਜ਼ਮਾਨੇ 'ਚ। ਕਿਸੇ ਹੋਰ ਨੇ ਕਿਹਾ ਕਿ ਈਵਨ ਇੰਨਾ ਨੌਜਵਾਨੀ ਦਾ ਘਾਣ ਕਰਨ ਵਾਲਾ KP ਗਿੱਲ, ਉਸ ਦੇ ਉੱਤੇ ਵੀ ਜਿਹੜਾ ਉਹਦਾ ਫੋਨ ਵੀ ਟੈਪ ਹੁੰਦਾ ਹੈ, ਉਹਦੇ ਤੇ ਵੀ ਏਜੰਸੀਆਂ ਨੇ ਅੱਖ ਰੱਖੀ ਹੋਈ ਹੈ ਕਿ ਕਿਤੇ ਇਹ ਵੀ ਕਿਸੇ ਵੇਲੇ ਸੱਚ ਨਾ ਬੋਲਦੇ। ਔਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ। ਭਾਵੇਂ ਅਜੀਤ ਸਿੰਘ ਸੰਧੂ ਜਿਹਨੇ ਜਸਵੰਤ ਸਿੰਘ ਖਾਲੜਾ ਨੂੰ ਸ਼ਹੀਦ ਕੀਤਾ ਤਰਨ ਤਾਰਨ 'ਚ ਹੁੰਦਿਆਂ, ਉਸ ਨੇ ਕਿੰਨੇ ਹਜ਼ਾਰਾਂ ਨੌਜਵਾਨ ਮਾਰੇ। ਅਲਟੀਮੇਟਲੀ ਜਦੋਂ ਉਹ ਵੀ ਆਪਣੀ ਜ਼ਬਾਨ ਖੋਲ੍ਹਣ ਦੇ ਨੇੜੇ ਤੇੜੇ ਪਹੁੰਚਿਆ ਤੇ ਉਸ ਦਾ ਮਰਡਰ ਕਰ ਦਿੱਤਾ ਗਿਆ ਔਰ ਉਹਦੀ ਬੋਡੀ ਜਿਹੜੀ ਆ ਉਹ ਰੇਲਵੇ ਟਰੈਕ ਦੇ ਉੱਤੇ ਸੁੱਟ ਕੇ ਕਿ ਜੀ ਉਹਨੇ ਖੁਦਕੁਸ਼ੀ ਕਰ ਲਈ। ਕਿਉਂਕਿ ਅਸੀਂ ਗੱਲ ਕੀਤੀ ਹੈ, ਕੱਲ੍ਹ ਹੀ ਬੀਤਿਆ 23 ਮਾਰਚ ਦਾ ਦਿਨ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਦਾ ਸ਼ਹੀਦੀ ਦਿਨ ਸੀ ਤੇ ਅਜੀਤ ਸਿੰਘ ਸੰਧੂ ਨੇ ਹੀ ਜਿਸ ਕੇਸ ਦੇ ਵਿੱਚ ਹਾਈ ਕੋਰਟ 'ਚ ਫਾਈਨਲੀ ਉਹਨੂੰ ਪਿਨ ਪੁਆਇੰਟ ਕਰ ਲਿਆ ਗਿਆ ਸੀ ਕਿ ਸ਼ਹੀਦ ਭਗਤ ਸਿੰਘ ਦੀ ਭੈਣ ਕੁਲਵੰਤ ਕੌਰ, ਉਹਨਾਂ ਦੇ ਬੜੇ ਨਜ਼ਦੀਕੀ ਸ਼ਾਇਦ ਜਵਾਈ ਉਹਨਾਂ ਦੇ ਕੁਲਵੰਤ ਸਿੰਘ ਢੱਟ, ਜਿਹੜਾ ਸਰਪੰਚ ਸੀ ਅੰਬਾਲਾ ਜੱਟਾਂ ਪਿੰਡ ਹੁਸ਼ਿਆਰਪੁਰ ਜ਼ਿਲ੍ਹੇ ਦਾ, ਉਹਨੂੰ ਅਜੀਤ ਸਿੰਘ ਸੰਧੂ ਉਦੋਂ ਇੰਸਪੈਕਟਰ ਦਸੂਹਾ ਥਾਣੇ 'ਚ ਹੁੰਦਾ ਸੀ, ਉਹਨੂੰ ਚੁੱਕ ਕੇ ਸ਼ਹੀਦ ਕੀਤਾ ਸੀ ਕੁਲਵੰਤ ਸਿੰਘ ਢੱਟ ਨੂੰ। ਔਰ ਉਸ ਕੇਸ 'ਚ ਸਜ਼ਾ ਹੋਣ ਵਾਲੀ ਸੀ ਔਰ ਉਹ ਅਜੀਤ ਸੰਧੂ ਚੀਕਾਂ ਮਾਰ ਰਿਹਾ ਸੀ ਕਿ ਮੈਂ ਇੰਨੇ ਹਜ਼ਾਰ ਮੁੰਡੇ ਮਾਰੇ ਤੁਹਾਡੇ ਕਹਿਣ ਤੇ, ਮੈਨੂੰ ਅੱਜ ਕੋਈ ਡਿਫੈਂਡ ਨਹੀਂ ਕਰਦਾ। ਤੇ ਉਹਨੇ ਇੱਕ ਲਾਸਟ ਆਪਣੇ ਬਿਆਨ 'ਚ ਕਿਹਾ ਸੀ ਕਿ ਮੈਂ ਹੁਣ ਮੂੰਹ ਖੋਲਾਂਗਾ। ਤੇ ਫਿਰ ਇਹ ਹੋਇਆ ਜੀ ਵੀ ਉਹਦੀ ਡੈਡ ਬੋਡੀ ਮਿਲੀ, ਉਹਨੇ ਆਤਮਘਾਤ ਕਰ ਲਿਆ। ਇਵੇਂ ਕੀਤਾ ਜਾਂਦਾ। ਇਹ ਮੈਂ ਕਹਾਣੀ ਇਸ ਲਈ ਕਹਿ ਰਿਹਾ, ਮੈਂ ਜਦੋਂ ਇਹ ਖਬਰ ਅੱਜ ਦੇਖੀ ਕਿ ਵੀ ਗੁਰਮੀਤ ਸਿੰਘ ਖੁੱਡੀਆਂ, ਹੁਣ ਇਹ ਗੁਰਮੀਤ ਸਿੰਘ ਖੁੱਡੀਆਂ ਕਿਸੇ ਜ਼ਮਾਨੇ 'ਚ ਜਦੋਂ ਅਸੀਂ 1999 ਦੀ ਪਾਰਲੀਮੈਂਟ ਚੋਣਾਂ ਦੀ ਗੱਲ ਕਰਦੇ ਹਾਂ ਕਿ ਜਦੋਂ ਸਿਮਰਨਜੀਤ ਸਿੰਘ ਮਾਨ ਜੇਲ੍ਹ ਦੇ ਵਿੱਚ ਹੁੰਦਿਆਂ ਹੀ ਤਰਨਤਾਰਨ ਹਲਕੇ ਤੋਂ 3 ਲੱਖ ਵੋਟਾਂ ਦੇ ਫਰਕ ਨਾਲ ਜਿੱਤੇ ਸਨ। 9 ਉਮੀਦਵਾਰ ਪੰਜਾਬ ਦੇ ਵਿੱਚ ਉਸ ਵੇਲੇ ਪੰਥਕ ਵਿਚਾਰਧਾਰਾ ਵਾਲੇ, ਜਿਨ੍ਹਾਂ 'ਚ ਬੀਬੀ ਬਿਮਲ ਕੌਰ ਖਾਲਸਾ, ਸ਼ਹੀਦ ਬਿਆਨ ਸਿੰਘ ਦੇ ਪਿਤਾ ਸੁੱਚਾ ਸਿੰਘ ਮਲੋਆ, ਇਹ ਸਾਰੇ ਜਿੱਤੇ ਸੀ। ਉਦੋਂ ਫਰੀਦਕੋਟ ਹਲਕੇ ਤੋਂ ਜਗਦੇਵ ਸਿੰਘ ਖੁੱਡੀਆਂ, ਜਿਹੜਾ ਇੱਕ ਬੜਾ ਇਮਾਨਦਾਰ ਜਿਹੜਾ ਸਿੱਖ ਨੌਜਵਾਨ ਪੰਥਕ ਪੋਲਿਟਿਕਸ ਦੇ ਵਿੱਚ ਸੀ, ਉਹ ਵੀ ਜਿੱਤੇ ਸੀ। ਔਰ ਉਹਨਾਂ ਦੀ ਜਗਦੇਵ ਸਿੰਘ ਖੁੱਡੀਆਂ ਦਾ ਵੀ ਜਿਹੜਾ, ਹਾਲਾਂ ਉਹ ਅਜੇ ਪਾਰਲੀਮੈਂਟ 'ਚ ਉਹਨਾਂ ਨੇ ਸਹੁੰ ਚੁੱਕੀ ਸੀ ਔਰ ਪਹਿਲਾ ਅਜੇ ਸੈਸ਼ਨ ਹੋਣਾ ਸੀ ਔਰ ਉਹਨਾਂ ਦੀ ਬਾਹਰ ਕਿਸੇ ਦੇ ਨਾਲ ਗੱਲ ਵੀ ਹੋਈ। ਉਹਨਾਂ ਨੇ ਕਿਹਾ ਕਿ ਜੀ ਮੈਂ ਪਾਰਲੀਮੈਂਟ 'ਚ ਜਾ ਕੇ ਜਿਹੜਾ ਉਹ ਖਾਲਿਸਤਾਨ ਦਾ ਮੁੱਦਾ ਚੁੱਕਾਂਗਾ। ਤੇ 2 ਦਿਨ ਬਾਅਦ ਉਹਨਾਂ ਦੀ ਲਾਸ਼ ਜਿਹੜੀ ਹੈ ਉਹ ਇੱਕ ਦਰਿਆ ਦੇ ਕੰਢੇ ਜਿਹੜੀ ਹੈ ਉਹ ਮਿਲੀ ਸੀ ਔਰ ਇਹ ਕਿਹਾ ਸੀ ਕਿ ਜੀ ਉਹਨਾਂ ਨੇ ਸੁਸਾਈਡ ਕਰ ਲਿਆ, ਜਿਹੜਾ ਮਰਡਰ ਸੀ ਏਜੰਸੀਆਂ ਨੇ ਕੀਤਾ। ਸੋ ਉਸੇ ਜਿਹੜਾ ਜਗਦੇਵ ਸਿੰਘ ਖੁੱਡੀਆਂ ਦਾ ਮੁੰਡਾ ਹੈ ਗੁਰਮੀਤ ਸਿੰਘ ਖੁੱਡੀਆਂ, ਔਰ ਇਹ ਬਾਦਲ ਜਿਹੜਾ ਮਰਨ ਤੋਂ ਪਹਿਲਾਂ ਹਾਰ ਦਾ ਸਵਾਦ ਚੱਕ ਕੇ ਗਿਆ MLA ਦੀ ਜਿਹੜੀ ਹੈ ਉਸ ਹਲਕੇ ਤੋਂ, ਤੇ ਉਸ ਨੂੰ ਹਰਾਇਆ ਜਗਦੇਵ ਸਿੰਘ ਖੁੱਡੀਆਂ ਦੇ ਮੁੰਡੇ ਗੁਰਮੀਤ ਸਿੰਘ ਖੁੱਡੀਆਂ ਨੇ। ਔਰ ਗੁਰਮੀਤ ਸਿੰਘ ਖੁੱਡੀਆਂ ਹੁਣ ਐਗਰੀਕਲਚਰ ਮਿਨਿਸਟਰ ਹੈ ਭਗਵੰਤ ਮਾਨ ਦੀ ਕੈਬਨਿਟ ਦੇ ਵਿੱਚ। ਮੈਂ ਬੈਕਗਰਾਉਂਡ ਦੇਣਾ ਚਾਹੁੰਦਾ ਕਿਉਂਕਿ ਰਿਲੇਟਿਵਲੀ ਜਿਨ੍ਹਾਂ ਦੇ ਬੀਬੇ ਚਿਹਰੇ ਨੇ, ਸਿੱਖੀ ਸਰੂਪ ਹੈ, ਅੰਮ੍ਰਿਤਧਾਰੀ ਪਤਾ ਨਹੀਂ ਹੈ ਨੇ ਕਿ ਨਹੀਂ ਨੇ, ਲੇਕਿਨ ਸਿੰਪੈਥੈਟਿਕ ਜਿਨ੍ਹਾਂ 'ਚ ਸਿੱਖੀ ਦੀ ਗੱਲ ਕਿਤੇ ਨਾ ਕਿਤੇ ਹੈ, ਜਿਹਦਾ ਪਿਓ ਸ਼ਹੀਦ ਹੈ, ਖਾਲਿਸਤਾਨੀ ਵੀ ਐਕਟਿਵਿਸਟ ਸੀ। ਹੁਣ ਜਿਨ੍ਹਾਂ ਨੂੰ ਔਰ ਪੰਜਾਬ ਦੀ ਭਗਵੰਤ ਮਾਨ ਹਕੂਮਤ ਕਿਵੇਂ ਅਮਿਤ ਸ਼ਾਹ ਦੀਆਂ ਉਂਗਲੀਆਂ ਤੇ ਨੱਚ ਰਹੀ ਹੈ, ਅਸੀਂ ਆਲਰੇਡੀ ਜ਼ਿਕਰ ਕਰਕੇ ਹਟੇ ਹਾਂ ਕਿ ਅਮਿਤ ਸ਼ਾਹ ਨੇ ਬੜੀ ਤਨਜ਼ ਦੇ ਨਾਲ ਕਿਹਾ ਕਿ ਜੀ ਭਾਵੇਂ ਸਾਡੀ ਹਕੂਮਤ ਨਹੀਂ ਹੈ ਪਰ ਗ੍ਰਹਿ ਮੰਤਰਾਲੇ ਨੇ ਜਿਵੇਂ ਤਿਵੇਂ
ਅੰਮ੍ਰਿਤਪਾਲ ਸਿੰਘ ਨਾਂ ਨਹੀਂ ਲਿਆ, ਉਹਨੂੰ ਜਿਹੜੇ ਪਿੰਡਾਂ ਵਾਲੇ ਲੱਗਣਾ ਚਾਹੁੰਦੇ ਸੀ ਬਣਨਾ, ਉਹਨਾਂ ਨੂੰ ਅਸੀਂ ਡਿਬਰੂਗੜ੍ਹ ਦੀ ਜੇਲ੍ਹ 'ਚ ਪਹੁੰਚਾ ਦਿੱਤਾ ਹੈ, ਜਿੱਥੇ ਉਹ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ ਰਹੇ ਨੇ। ਸੈਕੰਡ ਪਾਰਟ ਅਸੀਂ ਫਾਰਮਰ ਧਰਨੇ ਦਾ ਜਿਹੜਾ 399 ਦਿਨ ਤੋਂ ਔਰ ਜਿੱਥੇ ਈਵਨ 100 ਦਿਨ ਤੋਂ ਜ਼ਿਆਦਾ ਜਗਜੀਤ ਸਿੰਘ ਡੱਲੇਵਾਲ ਦਾ ਵਰਤ ਗੱਲਬਾਤ ਦੇ ਬਹਾਨੇ ਸੱਦ ਕੇ ਜਦੋਂ ਹੋ ਰਿਹਾ 22 ਦਾ ਡੈਲੀਗੇਸ਼ਨ ਕਿਸਾਨਾਂ ਦਾ ਗੱਲਬਾਤ ਕਰਕੇ ਮੁੜ ਰਿਹਾ 22 ਮੈਂਬਰਸ, ਉਹਨਾਂ ਨੂੰ ਚੱਕ ਲਿਆ ਜਾਂਦਾ ਔਰ ਜਿਵੇਂ ਸਾਰਾ ਸਫਾਇਆ ਕਰ ਦਿੱਤਾ ਗਿਆ, 100 ਤੋਂ ਜ਼ਿਆਦਾ ਟਰਾਲੀਆਂ ਸਮਾਨ ਚੁੱਕਿਆ ਗਿਆ, ਜਿਸ 'ਚੋਂ ਬਹੁਤ ਸਾਰਾ ਸਮਾਨ ਆਮ ਆਦਮੀ ਪਾਰਟੀ ਦੇ ਐਮਐਲਏਆਂ ਜਾਂ ਦੂਜਿਆਂ ਦੇ ਘਰਾਂ 'ਚ ਜੋ ਬਰਾਮਦ ਹੋ ਰਿਹਾ ਹੈ। ਔਰ ਦੂਸਰਾ ਇਸ ਲੈਵਲ, ਕਿਉਂਕਿ ਇਹ ਵੀ ਆਪਰੇਸ਼ਨ ਹੋਮ ਮਿਨਿਸਟਰੀ ਦਾ ਹੈ, ਹੁਣ ਇਹਦੇ 'ਚ ਕੋਈ ਦੋ ਰਾਵਾਂ, ਕੇਜਰੀਵਾਲ ਜਿਹੜੀ ਪਾਰਟੀ ਆ ਉਹ ਵੈਸੇ ਹੀ ਹਿੰਦੂਤਵਾਦੀ ਬੀ ਟੀਮ ਹੈ, ਪਰ ਇਹਦੇ ਬਾਵਜੂਦ ਜਿਵੇਂ ਇਹਨਾਂ ਦੇ ਉੱਤੇ ਵੀ ਕਿੰਨੀ ਅੱਖ ਰੱਖੀ ਹੋਈ ਹੈ, ਇਹਨਾਂ ਨੇ ਪਤਾ ਨਹੀਂ ਕੀ ਕਰਨਾ ਹੈ ਜਾਂ ਕੀ ਨਹੀਂ ਕਰਨਾ ਹੈ। ਕੱਲ ਨੂੰ ਬਹੁਤ ਸਾਰੇ ਮਰਨ ਦੇ ਲੱਗਿਆ, ਮਰਨ ਤੋਂ ਪਹਿਲਾਂ ਫਿਰ ਸੱਚ ਬੋਲਦੇ ਹੁੰਦੇ ਨੇ, ਜਿਵੇਂ ਬਲਦੇਵ ਸਿੰਘ ਜਿਹਨੇ ਸਿੱਖਾਂ ਦੀ ਬੇੜੀਆਂ 'ਚ ਵੱਟੇ ਪਾਏ, ਔਰ ਉਹਦੇ ਸਰ ਕਪੂਰ ਸਿੰਘ ਸਾਚੀ ਸਾਖ ਜੀ ਲਿਖਦੇ ਨੇ ਵੀ ਜਦੋਂ ਉਹ ਅਖੀਰਲੀ ਆਪਣਾ ਮੌਤ ਦੇ ਬੈੱਡ ਦੇ ਉੱਤੇ ਸੀ ਔਰ ਬਹੁਤ ਤਕਲੀਫ ਨਾਲ ਉਹਦੀ ਮੌਤ ਆ ਰਹੀ ਸੀ, ਅੱਡੀਆਂ ਰਗੜ ਰਿਹਾ ਸੀ, ਤੇ ਉਹਨੇ ਕਹਿੰਦੇ ਮੈਂ ਦੇਖਣ ਗਿਆ, ਮਿਲਣ ਗਿਆ, ਤੇ ਕਹਿੰਦੇ ਮੈਨੂੰ ਉਹਨੇ ਕਿਹਾ ਸਰ ਸਾਹਿਬ ਮੇਰੇ ਨਾਲ ਇਵੇਂ ਹੀ ਹੋਣਾ ਚਾਹੀਦਾ ਸੀ, ਮੈਂ 3 ਵਾਰ ਸਿੱਖ ਸਟੇਟ ਬਣਦੇ ਰੋਕੀ। ਇਹ ਡਾਇੰਗ ਡੈਕਲੇਰੇਸ਼ਨ ਹੈ। ਇਵੇਂ ਹੀ ਇਹ ਜਿਹੜਾ ਭਗਵੰਤ ਮਾਨ ਵੀ ਕਿਤੇ ਜਾਂ ਸ਼ਰਾਬ ਦੇ ਨਸ਼ੇ 'ਚ ਬੋਲੇਗਾ ਜਾਂ ਕਿਤੇ ਹੋਰ ਮਰਨ ਲੱਗਿਆ ਤੇ ਇਦਾਂ ਦੇ। ਹੁਣ ਇਹ ਜਿਹੜੀ ਖਬਰ ਨੇ ਮੇਰਾ ਧਿਆਨ ਖਿੱਚਿਆ ਵੀ ਇਹਨਾਂ ਨੂੰ ਈਵਨ ਇਹਨਾਂ ਤੋਂ ਵੀ ਖੌਫ ਹੈ। ਹੁਣ ਖਬਰ ਹੈ ਕਿ ਆਫਟਰ ਪੰਜਾਬ ਸੀਐਮ ਮਾਨ, Minister Gurmeet Singh Khuddian denied nod by Ministry of External Affairs to fly abroad। ਹੁਣ ਜਿਹੜੇ ਮਿਨਿਸਟਰ ਨੇ ਉਹਨਾਂ ਨੂੰ ਜੇ ਉਹਨਾਂ ਨੇ ਬਾਹਰ ਆਣਾ ਹੈ ਤੇ ਉਹਨਾਂ ਨੂੰ ਪਰਮਿਸ਼ਨ ਲੈਣੀ ਪੈਂਦੀ ਹੈ ਵਿਦੇਸ਼ ਮੰਤਰਾਲੇ ਤੋਂ। ਪਰ ਇਹ ਖਬਰ ਇਹ ਕਹਿੰਦੀ ਆ ਵੀ ਭਗਵੰਤ ਮਾਨ ਫਰਾਂਸ ਹੋਣਾ ਚਾਹੁੰਦਾ ਸੀ, ਉਹਨੂੰ ਪਰਮਿਸ਼ਨ ਡਿਨਾਈ ਕਰਤੀ ਸੀ। ਹੁਣ ਇਹ ਜਿਹੜਾ ਗੁਰਮੀਤ ਸਿੰਘ ਖੁੱਡੀਆਂ ਇਹ ਕਿਉਂਕਿ ਐਗਰੀਕਲਚਰ ਮਿਨਿਸਟਰ ਹੈ, ਇਹ ਐਨੀਮਲ ਹਸਬੈਂਡਰੀ ਮਹਿਕਮੇ ਦੀ ਇੱਕ ਪੂਰੀ ਆਪਣੀ ਟੀਮ ਦੇ ਨਾਲ ਅਮਰੀਕਾ ਆਉਣਾ ਚਾਹੁੰਦਾ ਸੀ। ਐਨੀਮਲ ਹਸਬੈਂਡਰੀ ਉਹਦੇ ਨਾਲ ਪ੍ਰਿੰਸੀਪਲ ਸੈਕਟਰੀ ਰਾਹੁਲ ਭੰਡਾਰੀ ਨੇ ਆਉਣਾ ਸੀ, ਡਾਇਰੈਕਟਰ GS ਬੇਦੀ ਨੇ ਆਉਣਾ ਸੀ। ਇਹ ABS ਗਲੋਬਲ ਲੈਬੋਰਟਰੀ ਹੈ ਵਿਸਕੌਨਸਨ 'ਚ, ਉੱਥੇ ਉਹਨਾਂ ਨੇ ਇੱਕ ਡੀਲ ਸਾਈਨ ਕਰਨੀ ਸੀ ਜਿਹੜੀ ਕਿ ਹੌਲਸਟਨ ਫਿਸ਼ਰਮੈਨ ਇਹ ਕਾਊਜ਼ ਜਿਹੜੀਆਂ ਡੇਅਰੀ ਫਾਰਮਰਸ ਪੰਜਾਬ ਦੀਆਂ ਪਸੰਦੀਦਾ ਨੇ, ਉਹਨਾਂ ਦੀ ਜਿਹੜੀ ਹੈ ਕ੍ਰਾਸ ਜਿਹੜਾ ਉਹਨਾਂ ਦੀ ਬਰੀਡ ਨੂੰ ਬਿਹਤਰ ਕਰਨ ਦੇ ਲਈ ਜਿਹੜਾ ਉਹ ਕੋਈ ਜਿਹੜਾ ਇਹਨਾਂ ਦਾ ਸਮਝੌਤਾ ਹੋਣਾ ਸੀ। ਔਰ ਐਕਸਟਰਨਲ ਅਫੇਅਰਸ ਮਿਨਿਸਟਰੀ ਨੇ ਕਿਹਾ ਔਰ ਇਹਦੇ ਸਾਰਾ ਖਰਚਾ ਵੀ ਪੰਜਾਬ ਸਰਕਾਰ ਨੇ ਦੇਣਾ ਸੀ ਇਹ ਸਾਰਾ। ਔਰ ਇਹ ਉਹਨਾਂ ਦਾ ਫਰਦਰ ਐਗਰੀਕਲਚਰ ਦੇ ਵਿੱਚ ਐਨੀਮਲ ਹਸਬੈਂਡਰੀ 'ਚ ਪੰਜਾਬ ਦੇ ਕਿਸਾਨਾਂ ਨੂੰ ਬੈਟਰ ਕਾਊਜ਼ ਔਰ ਦੂਸਰੀਆਂ ਜਿਹੜੀਆਂ ਨਵੀਂ ਬਰੀਡਿੰਗ ਦੇਣ ਦਾ। ਔਰ ਉਹਨਾਂ ਨੇ ਵਿਦੇਸ਼ ਮੰਤਰਾਲੇ ਨੇ ਕਿਹਾ ਵੀ ਨਹੀਂ ਤੁਸੀਂ ਨਹੀਂ ਜਾ ਸਕਦੇ। ਹੋਰ ਕੈਦ ਕੀ ਹੁੰਦੀ ਹੈ, ਗੁਲਾਮੀ ਕਿਹਨੂੰ ਕਹਿੰਦੇ ਨੇ, ਇਸ ਤੋਂ ਵੱਧ ਕੇ ਕੋਈ ਸਬੂਤ ਨਹੀਂ ਹੋ ਸਕਦਾ ਵੀ ਇਹਨਾਂ ਦੀ ਹੀ ਐਕਸਟੈਂਸ਼ਨ ਅਮਿਤ ਸ਼ਾਹ ਦੀ ਸਰਕਾਰ ਦਾ ਨਾਂ ਚੀਫ ਮਿਨਿਸਟਰ ਬਾਹਰ ਨਿਕਲ ਸਕਦਾ, ਉਹਨੂੰ ਫਰਾਂਸ ਦਾ ਡਿਨਾਈ ਕੀਤਾ, ਉਹ ਪਤਾ ਨਹੀਂ ਉਹਨੇ ਕਿਸ ਕੰਮ ਆਉਣਾ ਸੀ। ਲੇਕਿਨ ਇਹ ਤਾਂ ਆਪਣੀ ਪ੍ਰੋਗਰੈਸ ਦੇ ਲਈ ਫਰਦਰ ਪੂਰੀ ਲੈਬੋਰਟਰੀ ਦੇ ਨਾਲ ਡੀਲ ਹੋਈ ਹੈ, ਉਹਨੂੰ ਉਹਨਾਂ ਨੇ ਜਿਹੜਾ ਔਨ ਦਾ ਸਪੌਟ ਆਉਣਾ ਸੀ ਉਸ ਡੀਲ ਨੂੰ ਸਾਈਨ ਕਰਨ ਲਈ, ਦੇ ਹੈਵ ਬੀਨ ਡਿਨਾਈਡ। ਇਹਨੂੰ ਗੁਲਾਮੀ ਕਹਿੰਦੇ ਨੇ। ਬਿਲਕੁਲ ਸਰ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੈਨ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਫਰੀਦਾ ਬਾਰ ਪਰਾਏ ਬੈਸਨਾ ਸਾਈ ਮੁਝੇ ਨਾ ਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਭਰ ਦੀਆਂ ਸਿੱਖ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ, ਖਾਲਸਾ ਸਾਜਣਾ ਦਿਵਸ ਵਿਸਾਖੀ ਨੂੰ ਸਮਰਪਿਤ 8ਵੀਂ ਨੈਸ਼ਨਲ ਸਿੱਖ ਡੇ ਪਰੇਡ ਸਿੱਖ ਫਰੀडम ਮਾਰਚ 5 ਅਪ੍ਰੈਲ ਦਿਨ ਸ਼ਨੀਚਰਵਾਰ 2025 ਨੂੰ ਕੈਪੀਟਲ ਹਿੱਲ ਵਾਸ਼ਿੰਗਟਨ DC ਵਿਖੇ ਕੱਢਿਆ ਜਾ ਰਿਹਾ ਹੈ। ਇਸ ਵਾਰ ਏਰੀਆ 5 20 ਸਟਰੀਟ ਕੌਂਸਟੀਟਿਊਸ਼ਨ ਐਵਨਿਊ, ਜਿੱਥੇ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼
9:30 ਵਜੇ ਹੋਣਗੇ। ਉਪਰੰਤ ਸ਼ਬਦ ਕੀਰਤਨ ਢਾਡੀ ਵਾਰਾਂ ਦੇ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਜਾਏਗਾ। ਲਗਭਗ 12 ਵਜੇ ਨਗਰ ਕੀਰਤਨ ਦੀ ਆਰੰਭਤਾ ਹੋਵੇਗੀ, ਜਿਹੜੀ ਕਿ ਸਮਾਪਤੀ ਕੈਪੀਟਲ ਹਿੱਲ ਵਿਖੇ ਜਾ ਕੇ ਹੋਵੇਗੀ। ਉਪਰੰਤ ਪੰਥਕ ਬੁਲਾਰੇ ਸੰਗਤਾਂ ਨੂੰ ਆਪਣੇ ਵਿਚਾਰਾਂ ਰਾਹੀਂ ਸੰਬੋਧਨ ਹੋਣਗੇ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਨੀਲੀਆਂ ਦਸਤਾਰਾਂ, ਕੇਸਰੀ ਦਸਤਾਰਾਂ ਸਜਾ ਕੇ, ਭੈਣਾਂ ਦੁਪੱਟੇ ਲੈ ਕੇ ਇਸ ਨਗਰ ਕੀਰਤਨ ਦੇ ਵਿੱਚ ਹੁਮ ਹਮਾ ਕੇ ਪਹੁੰਚੋ ਜੀ ਤੇ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਐਂਡ ਵਾਲੇ ਸੈਕਸ਼ਨ ਦੇ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਬੰਗਲਾਦੇਸ਼ ਦੇ ਸਟੂਡੈਂਟ ਸੰਗਠਨਾਂ ਨੇ ਇਲਜ਼ਾਮ ਲਗਾਇਆ ਹੈ ਕਿ ਬੰਗਲਾਦੇਸ਼ ਦੀ ਫੌਜ ਭਾਰਤ ਨਾਲ ਰਲ ਕੇ ਸ਼ੇਖ ਹਸੀਨਾ ਨੂੰ ਵਾਪਸ ਲਿਆਉਣਾ ਚਾਹੁੰਦੀ ਹੈ ਅਤੇ ਮੌਜੂਦਾ ਸਰਕਾਰ ਦਾ ਤਖਤਾ ਪਲਟਣ ਦੀ ਤਿਆਰੀ ਕੀਤੀ ਜਾ ਰਹੀ ਹੈ। ਸੋ ਇਸ ਸੰਬੰਧੀ ਸਟੂਡੈਂਟਸ ਨੇ ਪ੍ਰੋਟੈਸਟ ਮਾਰਚ ਵੀ ਕੱਢੇ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਐਂਟਰਟੇਨ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਪਿਛਲੇ ਦਿਨਾਂ 'ਚ ਐਸ ਜੈ ਸ਼ੰਕਰ ਨੇ ਇੱਕ ਇੰਟਰਵਿਊ ਦੇ ਵਿੱਚ ਕਿਹਾ, ਜਦੋਂ ਉਹਨੂੰ ਪੁੱਛਿਆ ਗਿਆ ਕਿ ਬੰਗਲਾਦੇਸ਼ ਦੇ ਵਿੱਚ ਇੰਨੀ ਤੇਜ਼ੀ ਨਾਲ ਰਾਜ ਪਲਟਾ ਹੋਇਆ ਹੈ, ਸ਼ੇਖ ਹਸੀਨਾ ਨੂੰ ਤੁਸੀਂ 14-15 ਸਾਲ ਤੋਂ ਬਿਲਡ ਕਰ ਰਹੇ ਸੀ ਤੇ ਤੁਹਾਡੀਆਂ ਏਜੰਸੀਆਂ, ਤੁਹਾਡੀ ਇੰਟੈਲੀਜੈਂਸ ਔਰ ਤੁਹਾਡੇ ਸਾਰੇ ਜਿਹੜੇ ਨੇ ਉਹ ਕਿੱਥੇ ਸੀ ਕਿ ਵੀ ਤੁਸੀਂ ਇਹ ਸੈਂਸ ਹੀ ਨਹੀਂ ਕਰ ਸਕੇ ਕਿ ਉਹਦੇ ਖਿਲਾਫ ਇੰਨਾ ਜ਼ਿਆਦਾ ਮਾਹੌਲ ਬਣਿਆ ਹੋਇਆ ਔਰ ਉਹਨੇ ਕਿਹਾ ਕਿ ਜੀ ਨਹੀਂ, ਸਾਨੂੰ ਅੰਦਾਜ਼ਾ ਸੀ, ਪਤਾ ਲੱਗ ਸਕਿਆ, ਪਤਾ ਸਾਨੂੰ ਅੰਦਾਜ਼ਾ ਹੋ ਰਿਹਾ ਸੀ ਵੀ ਇਹ ਹੋ ਰਿਹਾ, ਪਰ ਅਸੀਂ ਜਿਹੜਾ ਹੈ ਉਹ ਕੁਇਕਲੀ ਕੁਝ ਕਰ ਨਹੀਂ ਸਕੇ। ਤੇ ਉਸ ਦੀ ਜਿਹੜੀ ਬਾਡੀ ਲੈਂਗੁਏਜ ਸੀ, ਜਾਂ ਜਦੋਂ ਉਹਨੇ ਲਫ਼ਜ਼ ਕੁਇਕਲੀ ਵਰਗਾ ਜਾਂ ਪਤਾ ਹੋਣ ਦੀ ਗੱਲ ਕਹੀ, ਤੇ ਮੈਨੂੰ ਲੱਗਿਆ ਵੀ ਜਿਸ ਕੰਫਰਟ ਦੇ ਨਾਲ ਇਹ ਹੁਣ ਕਹਿ ਰਿਹਾ ਹੈ, ਕੁਛ ਨਾ ਕੁਛ ਜਿਹੜਾ ਹੈ ਉਹ ਇਨ ਦਾ ਆਫਿੰਗ ਹੈ, ਕੁਛ ਹੁਣ ਇਹ ਕੁਛ ਨਾ ਕੁਛ ਬੰਗਲਾਦੇਸ਼ ਕਰ ਰਹੇ ਨੇ। ਇੱਕ ਤਾਂ ਇਹਨਾਂ ਨੇ ਲਗਾਤਾਰਤਾ ਨਾਲ ਰੌਲਾ ਪਾਇਆ ਹੋਇਆ ਹੈ ਬੰਗਲਾਦੇਸ਼ ਦੇ ਵਿੱਚ ਹਿੰਦੂਆਂ ਦੇ ਉੱਤੇ ਜ਼ੁਲਮ ਹੋ ਰਹੇ ਨੇ, ਹਿੰਦੂਆਂ ਤੇ ਜ਼ੁਲਮ ਹੋ ਰਹੇ ਨੇ। ਈਵਨ ਜਦੋਂ ਤੁਲਸੀ ਗੈਬਰਡ ਆਈ ਹੈ ਭਾਰਤ ਦੇ ਦੌਰੇ ਤੇ, ਉਸ ਨੂੰ ਵੀ ਉਹਨਾਂ ਨੇ ਉਹਦਾ ਰੌਲਾ ਪਾ ਕੇ ਔਰ ਇਸ ਨੂੰ ਮੁਹੰਮਦ ਯੂਨਸ ਜਿਹੜੇ ਉਹਨਾਂ ਦੇ ਮੇਨ ਐਡਵਾਈਜ਼ਰ, ਜਿਹੜਾ ਇੱਕ ਪ੍ਰੈਜ਼ੀਡੈਂਟ ਦਾ ਰੋਲ ਹੈ, ਉਹਨਾਂ ਨੇ ਉਸ ਮਾਮਲੇ 'ਚ ਉਹਦੀ ਤੁਲਸੀ ਗੈਬਰਡ ਦੀ ਸਟੇਟਮੈਂਟ ਨੂੰ ਕਾਊਂਟਰ ਕੀਤਾ ਕਿ ਨਹੀਂ, ਉਹਦੇ ਤੋਂ ਵੀ ਉਹਨਾਂ ਨੇ ਕਹਾਇਆ। ਔਰ ਇਸ ਤੋਂ ਇਲਾਵਾ ਅਸੀਂ ਦੇਖਦੇ ਹਾਂ ਵੀ ਹਾਲਾਂ ਜੇ ਅਸੀਂ ਟਰੰਪ ਐਡਮਿਨਿਸਟ੍ਰੇਸ਼ਨ ਦਾ ਅਦਰਵਾਈਜ਼ ਦੇਖੀਏ, ਜਿਹੜੇ ਕੁਝ ਮੁਸਲਮਾਨ ਮੁਲਕਾਂ ਦੇ ਨਾਂ ਆ ਰਹੇ ਨੇ ਜਿਨ੍ਹਾਂ ਦੇ ਉੱਤੇ ਵੀਜ਼ਾ ਰੈਸਟ੍ਰਿਕਸ਼ਨਸ ਹੋਣਗੀਆਂ ਜਾਂ ਐਕਸਟਰਾ, ਉਹਨਾਂ 'ਚ ਬੰਗਲਾਦੇਸ਼ ਦਾ ਨਾਂ ਨਹੀਂ ਹੈ। ਲੇਕਿਨ ਇਉਂ ਲੱਗ ਰਿਹਾ ਹੈ ਕਿ ਜਿਵੇਂ ਭਾਰਤ ਦਾ ਪ੍ਰੋਪੇਗੈਂਡਾ ਸ਼ੇਖ ਹਸੀਨਾ ਦਾ ਬਾਰ-ਬਾਰ ਸੋਸ਼ਲ ਪਲੇਟਫਾਰਮ ਤੋਂ ਆ ਕੇ ਆਪਣੀ ਪਾਰਟੀ ਨੂੰ ਐਡਰੈਸ ਕਰਨਾ, ਔਰ ਪਿਛਲੇ ਦਿਨਾਂ 'ਚ ਜਿਹੜਾ ਪਾਕਿਸਤਾਨੀ ਫੌਜ ਦਾ ਬਿਹੇਵੀਅਰ ਵੀ ਕੁਝ ਬਦਲਦਾ ਨਜ਼ਰ ਆ ਰਿਹਾ ਹੈ, ਕਿਉਂਕਿ ਇਸ ਤੋਂ ਇਹ ਲੱਗਦਾ ਹੈ ਵੀ ਕੁਛ ਨਾ ਕੁਛ, ਅਸੀਂ ਤਾਂ ਈਵਨ ਇੱਕ ਸੈਗਮੈਂਟ 'ਚ ਇਹ ਵੀ ਕਿਹਾ ਸੀ ਕਿ ਇੰਡੀਅਨ ਆਰਮੀ, ਇਹ ਸੁਬਰਾਮਨੀਅਮ ਸਵਾਮੀ ਵਰਗੇ ਲੋਕ ਇਹ ਕਹਿ ਰਹੇ ਨੇ ਕਿ ਜਦੋਂ ਬੰਗਲਾਦੇਸ਼ ਦੀ ਆਜ਼ਾਦੀ ਲਈ ਇੰਦਰਾ ਗਾਂਧੀ ਨੇ ਜਿਹੜਾ ਉਹ ਫਾਈਨਲ ਐਕਸ਼ਨ ਕੀਤਾ ਤੇ ਇਹ ਲਿਖਤ ਸਮਝੌਤਾ ਸੀ ਸ਼ੇਖ ਮੁਜੀਬ ਨਾਲ ਵੀ ਅਸੀਂ ਜਦੋਂ ਚਾਹੀਏ ਬੰਗਲਾਦੇਸ਼ ਦੇ ਮਾਮਲਿਆਂ 'ਚ ਅਸੀਂ ਫੌਜ ਭੇਜ ਸਕਦੇ ਹਾਂ, ਹੈ ਜਾਂ ਨਹੀਂ ਹੈ। ਪਰ ਉਹ ਇਹ ਕਹਿ ਰਹੇ ਸੀ ਕਿ ਜੀ ਇਹਨਾਂ ਦੀ ਇੱਥੇ ਹਿੰਦੂਆਂ ਨਾਲ ਇਵੇਂ ਹੋ ਰਿਹਾ ਤੇ ਕਿਉਂ ਨਹੀਂ ਫੌਜੀ ਐਕਸ਼ਨ ਹੋ ਰਿਹਾ, ਔਰ ਅਸੀਂ ਇਹ ਖਦਸ਼ਾ ਜ਼ਾਹਰ ਕੀਤਾ ਸੀ ਕਿ ਵੀ ਇਹ ਕੋਈ ਨਾ ਕੋਈ ਜਿਹੜਾ ਇਸ ਕਿਸਮ ਦੀ ਗੱਲ ਪਲਾਨ ਕਰ ਰਹੇ ਨੇ। ਹੁਣ ਇਹ ਖਬਰ ਜਿਹੜੀ ਹੈ ਇਹਨਾਂ ਦੀ ਆਪਣੀ PTI ਨਿਊਜ਼ ਏਜੰਸੀ ਦੀ ਹੈ, ਇਹਦਾ ਮਤਲਬ ਇਹ ਹੈ ਵੀ ਇਹਦੇ ਪਿੱਛੇ ਹਕੀਕਤ ਹੈ। ਔਰ ਇਹ ਜਿਹੜੇ ਕਿਉਂਕਿ ਇਹ ਜਿਹੜੀ ਰਾਜ ਪਲਟਾ ਉੱਥੇ ਲਿਆਂਦਾ, ਉਹਦੇ 'ਚ ਵੱਡਾ ਰੋਲ ਢਾਕਾ ਯੂਨੀਵਰਸਿਟੀ ਦੇ ਸਟੂਡੈਂਟਸ ਨੇ ਪਲੇ ਕੀਤਾ, ਦੂਸਰੇ ਵੀ ਸਟੂਡੈਂਟਸ ਬਾਹਰ ਨਿਕਲੇ। ਔਰ ਜਿਹੜੀ ਰਿਪੋਰਟ ਯੂਨਾਈਟਿਡ ਨੇਸ਼ਨਸ ਦੀ ਕਮੇਟੀ ਦੀ ਸੀ, ਉਸ ਦੇ ਵਿੱਚ ਜਿਹੜੀ ਸ਼ੇਖ ਹਸੀਨਾ ਨੇ ਹਿੰਸਕ ਤਰੀਕੇ ਨਾਲ ਮੂਵਮੈਂਟ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ, 600 ਤੋਂ ਜ਼ਿਆਦਾ ਜਿਹੜੇ ਸਟੂਡੈਂਟ ਔਰ ਦੂਸਰੇ ਲੋਕ ਮਾਰੇ ਗਏ ਸੀ। ਔਰ ਜਿਹੜੇ ਪਹਿਲੀ ਹਕੂਮਤ ਬਣੀ ਜਿਹੜੀ ਕਿ ਜਿਸ ਨੂੰ ਆਰਜ਼ੀ ਕਿਹਾ ਗਿਆ, ਔਰ ਇਹ ਕਿਹਾ ਗਿਆ ਕਿ ਵੀ ਇਲੈਕਟਰਲ ਰਿਫਾਰਮਸ ਹੋਣਗੇ ਔਰ ਇਲੈਕਸ਼ਨਾਂ ਹੋਣਗੀਆਂ, ਔਰ ਉਹਨਾਂ 'ਚੋਂ ਹੀ ਮੁਹੰਮਦ ਯੂਨਸ ਨੋਬਲ ਲੌਰੀਏਟ ਨੂੰ ਮੇਨ ਐਡਵਾਈਜ਼ਰ ਬਣਾਇਆ ਗਿਆ।
ਔਰ ਦੂਸਰੇ ਸਟੂਡੈਂਟਸ ਆਗੂ ਬਣੇ। ਪਿਛਲੇ ਕੁਝ ਦਿਨ ਪਹਿਲਾਂ ਹੀ ਉਹਨਾਂ ਚੋਂ ਇੱਕ ਦੋ ਜਿਹੜੇ ਮਹਿਕਮਿਆਂ ਦੇ ਇੰਚਾਰਜ ਸੀ ਸਟੂਡੈਂਟ, ਉਹਨਾਂ ਨੇ ਕਿਹਾ ਕਿ ਜੀ ਅਸੀਂ ਇਹ ਅਹੁਦੇ ਤੋਂ ਰਿਜ਼ਾਈਨ ਕਰ ਰਹੇ ਹਾਂ। ਨੈਸ਼ਨਲ ਸਿਟੀਜ਼ਨ ਪਾਰਟੀ ਉਹਨਾਂ ਨੇ ਬਣਾਈ ਕਿ ਜੀ ਅਸੀਂ ਜਿਹੜਾ ਉਹ ਨੈਸ਼ਨਲ ਸਿਟੀਜ਼ਨ ਪਾਰਟੀ ਦੇ ਥੱਲੇ ਅਸੀਂ ਇਲੈਕਸ਼ਨਾਂ ਲੜਾਂਗੇ। ਹੁਣ ਇਹਨਾਂ ਦਿਨਾਂ 'ਚ ਹੀ ਮੁਹੰਮਦ ਯੂਨਸ ਦਾ ਔਰ ਇੱਕ ਮੰਗ ਜਿਹੜੀ ਬੰਗਲਾਦੇਸ਼ ਉੱਠ ਰਹੀ ਸੀ ਕਿ ਅਵਾਮੀ ਲੀਗ ਜਿਹੜੀ ਸ਼ੇਖ ਹਸੀਨਾ ਦੀ ਪਾਰਟੀ ਇਹਦੇ ਤੇ ਪਾਬੰਦੀ ਲਾਈ ਜਾਏ, ਪਰ ਮੁਹੰਮਦ ਯੂਨਸ ਨੇ ਪਿਛਲੇ ਦਿਨਾਂ 'ਚ ਕਿਹਾ ਕਿ ਵੀ ਨਹੀਂ, ਅਵਾਮੀ ਲੀਗ ਤੇ ਕੋਈ ਪਾਬੰਦੀ ਨਹੀਂ ਹੈ ਔਰ ਉਹ ਵੀ ਚੋਣਾਂ 'ਚ ਹਿੱਸਾ ਲੈ ਸਕਦੀ ਹੈ। ਹੁਣ ਇਸ ਸਾਰੇ ਦੇ ਚੱਲਦਿਆਂ ਜਿਹੜੇ ਸਟੂਡੈਂਟਸ ਨੇ ਨੈਸ਼ਨਲ ਸਿਟੀਜ਼ਨ ਪਾਰਟੀ ਬਣਾਈ, ਅੱਜ ਉਹਨਾਂ ਨੇ ਪ੍ਰੋਟੈਸਟ ਰੈਲੀਜ਼ ਕੀਤੀਆਂ ਨੇ ਢਾਕਾ ਯੂਨੀਵਰਸਿਟੀ ਕੈਂਪਸ 'ਚ ਵੀ ਔਰ ਹੋਰ ਵੀ ਬਹੁਤ ਸਾਰੀਆਂ ਥਾਵਾਂ ਤੇ। ਉਹਨਾਂ ਨੇ ਚਾਰਜ ਲਾਇਆ ਕਿ ਬੰਗਲਾਦੇਸ਼ ਦੀ ਫੌਜ ਸ਼ੇਖ ਹਸੀਨਾ ਦੀ ਪਾਰਟੀ ਨੂੰ ਵਾਪਸ ਲਿਆਉਣਾ ਚਾਹੁੰਦੀ ਹੈ ਔਰ ਇਹ ਸਾਜ਼ਬਾਜ਼ ਹੋ ਰਹੀ ਹੈ ਇੰਡੀਅਨ ਏਜੰਸੀਆਂ ਦੇ ਨਾਲ, ਔਰ ਅਸੀਂ ਇਹਦਾ ਵਿਰੋਧ ਕਰਦੇ। ਹਾਲਾਂਕਿ ਮਿਲਟਰੀ ਹੈੱਡਕੁਆਰਟਰਸ ਨੇ ਇਸ ਨੂੰ ਡਿਨਾਈ ਕੀਤਾ ਹੈ। ਉਹਨਾਂ ਨੇ ਕਿਹਾ ਜੀ ਨਹੀਂ, ਇਹ ਇੱਕ ਪੋਲੀਟੀਕਲ ਸਟੰਟ ਹੈ ਔਰ ਇਹ ਇਮੈਚੁਰ ਕਹਾਣੀ ਹੈ। ਲੇਕਿਨ ਜਿਸ ਲੈਵਲ ਦੇ ਉੱਤੇ ਸਟੂਡੈਂਟਸ ਨੇ ਇਹ ਇਸ਼ੂ ਕੀਤੀ ਹੈ ਸਟੇਟਮੈਂਟ, ਉਹਨਾਂ ਨੇ ਇਹ ਕਿਹਾ ਕਿ ਵੀ ਇਹ ਬਿਲਕੁਲ ਆਰਮੀ ਜਿਹੜੀ ਹੈ ਉਹ ਇਨ ਕਾਹੂਟਸ ਹੈ ਔਰ ਇਹ ਰਿਫਾਈਨਡ ਅਵਾਮੀ ਲੀਗ ਦੇ ਥੱਲੇ ਕਿ ਜੀ ਇਹ ਅਵਾਮੀ ਲੀਗ 'ਚੋਂ ਅਸੀਂ ਕਰਪਟ ਕੱਢਤੇ ਨੇ, ਫਲਾਣੇ ਕੱਢਤੇ ਨੇ, ਪਰ ਉਹਨਾਂ ਨੂੰ ਹੀ ਵਾਪਸ ਲਿਆਉਣ ਦੀ ਤਿਆਰੀ ਹੈ। ਔਰ ਅੱਜ ਯਾਨੀ ਕਿ ਬਹੁਤ ਸਾਰੀਆਂ ਪ੍ਰੋਟੈਸਟ ਰੈਲੀਜ਼ ਇਸ ਦੇ ਉੱਤੇ ਜਿਹੜੀਆਂ ਨੇ ਹੋਈਆਂ ਔਰ ਇਹ ਆਰਮੀ ਚੀਫ ਦੇ ਖਿਲਾਫ ਵੀ ਨਾਅਰੇ ਲਾਏ ਗਏ ਔਰ ਇਹ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੇ ਨੇ ਹਸੀਨਾ ਔਰ ਉਹਦੇ ਜਿਹੜੇ ਕੋਹੋਰਟਸ ਨੇ ਉਹਨਾਂ ਨੂੰ ਹੈਂਗ ਕੀਤਾ ਜਾਏ, ਉਹਨਾਂ ਦੇ ਉੱਤੇ ਮੁਕੱਦਮਾ ਚਲਾ ਕੇ। ਔਰ ਇਹਦੇ 'ਚ ਜਿਹੜਾ ਮਿਸਟਰ ਅਬਦੁੱਲਾ ਜਿਹੜਾ ਮੇਨ ਨੈਸ਼ਨਲ ਸਿਟੀਜ਼ਨਸ ਪਾਰਟੀ ਦਾ ਕਰਤਾ ਧਰਤਾ, ਮੇਨ ਫੇਸ ਸੀ ਸਟੂਡੈਂਟ ਲੀਡਰਸ ਦਾ, ਉਹਨੇ ਇਹ ਕਿਹਾ ਕਿ ਵੀ ਇਹ ਜਿਹੜਾ ਕੰਸਪੀਰੇਸੀਜ਼ ਐਫੁੱਟ ਟੂ ਰੀਹੈਬਿਲਿਟੇਟ ਦਾ ਅਵਾਮੀ ਲੀਗ ਇਨ ਦਾ ਨੇਮ ਆਫ ਰਿਫਾਈਨਡ ਅਵਾਮੀ ਲੀਗ ਐਟ ਦਾ ਬਿਹੈਸਟ ਆਫ ਇੰਡੀਆ, ਕਿ ਇੰਡੀਆ ਇਸ ਮੂਵ ਨੂੰ ਪੁਸ਼ ਕਰ ਰਿਹਾ ਹੈ। ਆਰਮੀ ਬੰਗਲਾਦੇਸ਼ ਦੀ ਨਾਲ ਰਲ ਰਹੀ ਹੈ ਕਿ ਉਹਦੀ ਪਾਰਟੀ ਨੂੰ ਇੱਕ ਨਵੇਂ ਫਾਰਮ ਦੇ ਵਿੱਚ ਵਾਪਸ ਲਿਆਂਦਾ ਜਾਏ ਔਰ ਉਹਨੇ ਕਿਹਾ ਕਿ ਵੀ ਇਹ ਫੌਜ ਜਿਹੜੀ ਹੈ ਉਹ ਕੰਟੋਨਮੈਂਟ 'ਚ ਹੀ ਰਹੇ, ਇੰਟਰਫੀਅਰ ਨਾ ਕਰੇ ਔਰ ਇਹ ਜਿਹੜਾ ਕੋਈ ਵੀ ਪੋਲੀਟੀਕਲ ਲੈਂਡਸਕੇਪ 'ਚ ਇੰਟਰਫੀਅਰੈਂਸ ਕੰਟੋਨਮੈਂਟ ਦੀ ਅਸੀਂ ਐਕਸੈਪਟ ਨਹੀਂ ਕਰਾਂਗੇ, ਉਹ ਉਹਨਾਂ ਨੇ ਪ੍ਰੈਸ ਰਿਲੀਜ਼ ਦਿੱਤੀ ਹੈ। ਔਰ ਇਹੀ ਮਿਸਟਰ ਅਬਦੁੱਲਾ ਕੀ ਆਰਗੇਨਾਈਜ਼ਰ ਸੀ ਸਟੂਡੈਂਟਸ ਮੂਵਮੈਂਟ ਦਾ। ਸੋ ਸਾਨੂੰ ਇਹ ਲੱਗਦਾ ਵੀ ਆਉਣ ਵਾਲੇ ਪੀਰੀਅਡ ਦੇ ਵਿੱਚ ਕੁਛ ਨਾ ਕੁਛ ਇਸ ਕਿਸਮ ਦਾ ਨਜ਼ਰ ਆਏਗਾ ਔਰ ਇਹ ਇੰਡੀਅਨ ਏਜੰਸੀਆਂ ਜਿਹੜੀਆਂ ਨੇ ਉਹ ਆਪਣੀ ਗੰਦੀ ਖੇਡ ਬੰਗਲਾਦੇਸ਼ ਖੇਡ ਕੇ ਉਹ ਕੋਈ ਨਾ ਕੋਈ ਆਪਣੀ ਜਿਹੜੀ ਉਹਨਾਂ ਦੀ ਜਿਹੜੀ ਹੱਥ ਠੋਕਾ ਸਰਕਾਰ ਹੈ ਉਹ ਲਿਆਉਣ ਦੀ ਕੋਸ਼ਿਸ਼ ਕਰਨਗੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸੰਦੀਪ ਸਿੰਘ ਯੂਕੇ ਤੋਂ ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧਰਮ ਸਿੰਘ ਜੀ, ਨਿਹੰਗ ਸਿੰਘ ਜੀ, ਲਾਡੀ ਸਿੰਘ ਜੀ, ਸੋਨਮਾਇਲ ਜੀ, ਸੁਖਜੀਤ ਬੱਚੂ ਜੀ, ਸਿੰਘ ਗਰਚਾ ਜੀ, ਦਰਸ਼ਨ ਸਿੰਘ ਜੀ, ਜਸਵੀਰ ਕੌਰ ਜੀ, ਹਰਵਿੰਦਰ ਸਿੰਘ ਜੀ, ਐਮਨੀ ਜੀ और इसी तरह जतिंदर सिंह जी और फिर इसी तरह सरनेना जी और अमन सिंह खालसा जी और पिंदर जयदीश जी और फिर इसी तरह बसरा जी और फिर इसी तरह जैसलीन जस जी और अमरजीत निज्जर जी सब सानू फतेह बुलाते ने। वाहिगुरू जी का खालसा, वाहिगुरू जी की फतेह। थंडर जी भी खालसा जिंदाबाद कहते ने। फिर इसी तरह दिलावर सिंह जी भी, इंद्रजीत सिंह संधू जी भी, अमरजीत सिंह सानी जी भी, मुख्तियार अली पट्टी जी भी ये कहते ने जी डॉक्टर साहब आपका प्रोग्राम बहुत अच्छा है। और सतविंदर सिंह जी भी, राजविंदर सिंह जी भी फतेह बुलाते हैं और कहते डॉक्टर साहब जी आई विश वन डे दिस बिल्ला रंगा फेसिस द सेम फेट्स एज चंदू। और इसी तरह राजनप्रीत सिंह जी भी, फिर इसी तरह कुलदीप कौर जी भी, गुरप्रीत सिंह जी भी कहते हैं कि पंजाब विच सरकार नाल किसान जथेबंदियां भी रल गईयां हन, खालसा जिंदाबाद। और इसी तरह हरजोत माल जी भी, पन्नू जी भी और निहंग सिंह जी ऑसम डॉक्टर साहब ग्रेट जॉब अज दा औरंगजेब वैल सैड। और फिर कहते हैं कि एक दो औरंगजेब जो साडा प्रोग्राम भी देखते हैं। हाँ जी, मोस्ट वेलकम। हाँ जी। आसिम मोहम्मद जी भी कहते एब्सोल्युटली यू राइट। और फिर कहते हैं कैरल जी इज इंपॉर्टेंट नॉट द पर्सन। और फिर इसी तरह गुरप्रीत सिंह जी, हाँ जी बिल्कुल, कई पापी भी वहदे हैं साडा प्रोग्राम। और जून 84 जख्म रिश्ते खालसा जिंदाबाद कहते ने।
ਔਰ ਮਿਲੀਟੈਂਟ ਪਤਾ ਨਹੀਂ ਹਾਂਜੀ ਮਿਲੀਟੈਂਟ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ। ਮੁਹੰਮਦ ਜੋਨਸ ਜੀ ਵੀ ਕਹਿੰਦੇ ਨੇ ਕਿ ਖਾਲਸਾ ਜ਼ਿੰਦਾਬਾਦ। ਔਰ फिर इस तरह डॉक्टर साहब अमरजीत जी को और नीलम कौर जी को भी सलाम लाहौर से ਸਾਨੂੰ ਦੇਖ ਰਹੇ ਨੇ। ਬਹੁਤ ਬਹੁਤ ਸ਼ੁਕਰੀਆ। ਨੂਪਾ ਜੀ ਕਹਿੰਦੇ ਮੈਂ 14 ਸਾਲ ਦਾ ਹੁੰਦਾ ਸੀ ਜਦੋਂ ਖੁੱਡੀਆਂ ਵਾਲੇ ਦੇ ਚੋਣ ਪ੍ਰਚਾਰ ਵਾਲੇ ਰਿਕਸ਼ਾ ਸਟਰੀਟ ਵਿੱਚ ਫਿਰਦੇ ਹੁੰਦੇ ਸੀ ਔਰ ਉਦੋਂ ਤੋਂ ਹੀ ਕੁਝ ਦਿਨ ਬਾਅਦ ਜਿੱਤਣ ਤੋਂ ਬਾਅਦ ਕਹਿੰਦੇ ਕੁਝ ਦਿਨ ਬਾਅਦ ਰਾਜਸਥਾਨ ਫੀਡਰ ਦੇ ਪਟੜੀ ਤੇ ਮਿਲਿਆ ਸੀਗਾ। ਹਾਂ ਅਨੂਪਾ ਜੀ ਤੁਸੀਂ ਬਿਲਕੁਲ ਠੀਕ ਯਾਦ ਕਰਵਾਈਏ। ਰਾਜਸਥਾਨ ਫੀਡਰ ਤੇ ਜਿਹੜੀ ਉਹਨਾਂ ਦੀ ਡੈੱਡ ਬੋਡੀ ਔਰ ਕਿਹਾ ਗਿਆ ਸੀ ਕਿ ਜੀ ਉਹਨਾਂ ਨੇ ਸੁਸਾਈਡ ਕਰ ਲਿਆ। ਬਿਲਹਾਲ ਅਹਿਮਦ ਜੀ ਵੀ ਕਹਿੰਦੇ ਡਾਕਟਰ ਸਾਹਿਬ ਸਲਾਮ ਐਂਡ ਸਿਸਟਰ ਨਿਰਮਲ ਕੌਰ ਜੀ ਐਂਡ ਯੂਰ ਆਲ ਟੀਮ ਸਿੱਖ ਕੌਮ को लॉस एंजलिस रेफरेंडम की बहुत मुबारकबाद ਕਹਿੰਦੇ ਨੇ ਸਾਨੂੰ। ਹਾਂ ਦੇਖੋ ਦੋ ਕਮੈਂਟ ਜਿਨ੍ਹਾਂ ਦਾ ਮੈਂ ਨੋਟਿਸ ਲੈਣਾ ਚਾਹੁੰਦਾ ਕਿਉਂਕਿ ਬੜੇ ਮਾਣ ਨਾਲ ਪ੍ਰੋਗਰਾਮ ਦੇਖਦੇ ਨੇ ਭਾਵੇਂ ਆਪਣਾ ਅਸਲ ਵੀ ਜ਼ਾਹਰ ਕਰਦੇ ਨੇ ਰਿਸ਼ੀ ਭਾਰਦਵਾਜ ਜੀ। ਉਹਨਾਂ ਦਾ ਕਹਿਣਾ ਹੈ ਕਿ ਜੀ ਇਹ ਜਿਹੜਾ ਬਲੂ ਸਟਾਰ ਸੀ ਬਹੁਤ ਅਨਫੋਰਚੂਨੇਟ ਸੀ ਪਰ ਇਹ ਲੀਗਲ ਤੇ ਕਰੈਕਟ ਸੀ। ਹੁਣ ਤੁਸੀਂ ਇਹਨਾਂ ਦੀ ਜ਼ਹਿਨੀਅਤ ਦੇਖੋ ਫਿਰ ਉਹ ਅਨਫੋਰਚੂਨੇਟ ਕਿਵੇਂ ਹੋਇਆ ਜੇ ਲੀਗਲ ਤੇ ਕਰੈਕਟ ਸੀ। ਔਰ ਫਿਰ ਇਹ ਕਹਿੰਦੇ ਨੇ ਕਿ ਵੀ ਇਹ ਹੁਣ ਹਿਸਟਰੀ ਬਣ ਗਈ ਹੈ। ਤੁਸੀਂ ਰਾਵਣ ਫੂਕਣਾ ਬੰਦ ਕਰੋ ਪਹਿਲਾਂ। ਹਿਸਟਰੀ ਹੋਇਆ ਰਾਵਣ ਕਿ ਨਹੀਂ ਹੋਇਆ ਉਹਨੂੰ ਉਹਦੇ ਭਰਾਵਾਂ ਨੂੰ ਸਾੜੀ ਜਾਂਦੇ ਹੋ ਔਰ ਸਾਲ 'ਚ ਇੱਕ ਦਿਨ ਇਕੱਠੇ ਹੋ ਕੇ ਤੁਹਾਨੂੰ ਕਿਉਂ ਨਹੀਂ ਭੁੱਲਦਾ ਹੈ ਉਹ ਹਾਂਜੀ ਭਾਵੇਂ ਉਹ ਇੱਕ ਰਾਮਚਰਿਤ ਮਾਨਸ ਦਾ ਕਰੈਕਟਰ ਕ੍ਰੀਏਟ ਕੀਤਾ ਗੋਸਵਾਮੀ ਤੁਲਸੀਦਾਸ ਨੇ। ਔਰ ਇਹ ਅਸੀਂ ਫਿਊਚਰ ਇੰਡੀਆ ਨੂੰ ਬਹੁਤ ਮਹਾਨ ਬਣਾਵਾਂਗੇ। ਇਸ ਦੇ ਜਦੋਂ ਟੁਕੜੇ ਹੋਣਗੇ ਉਹਨਾਂ ਟੁਕੜਿਆਂ 'ਚੋਂ ਹੀ ਮਹਾਨਤਾ ਨਿਕਲੇਗੀ। ਪਰ ਫਿਰ ਵੀ ਤੁਹਾਡਾ ਸ਼ੁਕਰੀਆ। ਔਰ ਐਸ਼ ਲਾ ਜੀ ਕਦੇ ਵੈਸੇ ਸਿਆਣੀਆਂ ਗੱਲਾਂ ਕਰਦੇ ਨੇ ਪਰ ਕਈ ਵਾਰੀ ਪਤਾ ਨਹੀਂ ਉਹਨਾਂ ਨੂੰ ਤੁਖਨੀ ਦੇਣ ਦੀ ਆਦਤ ਹੈ। ਉਹ ਕਹਿੰਦੇ ਨੇ ਜੀ ਵਟ ਕੁਆਲੀਫਾਈਜ਼ ਪਿੰਡਾਂ ਵਾਲੇ ਟੂ ਬੀ ਕੰਸੀਡਰਡ ਏ ਸੇਂਟ। ਤੁਹਾਨੂੰ ਕਿਹਨੇ ਕਿਹਾ ਵੀ ਤੁਸੀਂ ਮੰਨੋ? ਜਿਨ੍ਹਾਂ ਨੇ ਮੰਨਿਆ ਜਿਨ੍ਹਾਂ ਦੇ ਲਈ ਹੈ ਉਹ ਸੰਤ ਸਿਪਾਹੀ ਨੇ ਨਾ ਉਹਨਾਂ ਨੇ ਬਾਹਰ ਨਿਕਲ ਕੇ ਕਿਸੇ ਤੇ ਹਮਲਾ ਕੀਤਾ। ਔਰ ਈਵਨ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੁੰਦਾ ਉਹਨਾਂ ਦੇ ਖਿਲਾਫ ਕੋਈ ਕੇਸ ਰਜਿਸਟਰ ਨਹੀਂ ਸੀ। ਉਹਨਾਂ ਨੇ ਕੋਈ ਲਾਅ ਵੀ ਨਹੀਂ ਤੋੜਿਆ। ਔਰ ਇੱਥੋਂ ਤੱਕ ਕਿ ਜੇ ਲਾਲਾ ਜਗਤ ਰਾਏ ਨੇ ਕੇਸ 'ਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਤੇ 20-22 ਦਿਨ ਬਾਅਦ ਉਹਨਾਂ ਨੂੰ ਛੱਡਿਆ ਗਿਆ ਕਿਉਂਕਿ ਉਹਨਾਂ ਨੂੰ ਨਿਰਦੋਸ਼ ਪਾਇਆ ਗਿਆ। ਬਾਕੀ ਇਹ ਕੌਮਾਂ ਡਿਸਾਈਡ ਕਰਦੀਆਂ ਹੁੰਦੀਆਂ ਨੇ ਵੀ ਉਹਨਾਂ ਦਾ ਨਾਇਕ ਕੌਣ ਹੈ ਕੌਣ ਨਹੀਂ ਹੈ। ਫਿਰ ਉਹਨਾਂ ਨੇ ਬਰਾੜ ਜੱਟ ਨਾਲ ਕਹਾਣੀ ਕਿ ਜਨਰਲ ਬਰਾੜ ਵੀ ਹੋਈ ਤੇ ਦੂਜਾ ਵੀ ਇਹ ਕੋਈ ਫਰਕ ਨਹੀਂ ਪੈਂਦਾ ਕੌਣ ਕਿਹਦੇ ਨਾਲ ਲਾ ਕੇ ਰਲਦਾ ਹੈ ਤੇ ਕੌਣ ਉਹੀ ਕੌਰਵ ਉਹੀ ਪਾਂਡਵ ਇੱਕ ਜਿਹੜਾ ਭਰਾ ਉਧਰ ਖੜੇ ਨੇ ਕੋਈ ਉਧਰ ਖੜੇ ਨੇ ਕੋਈ ਗੁਰੂ ਦਰੋਣਾਚਾਰੀਆ ਉਧਰ ਖੜਾ ਹੈ ਕੋਈ ਭੀਸ਼ਮ। ਇਹ ਤੁਹਾਡੀਆਂ ਹੀ ਕਹਾਣੀਆਂ ਨੇ। ਔਰ ਜਿਨ੍ਹਾਂ ਦੇ ਨਾਲ ਲੜਾਈ ਕੌਰਵਾਂ ਪਾਂਡਵਾਂ ਦੀ ਭਰਾ ਨਹੀਂ ਸੀਗੇ ਆਪਸ 'ਚ। ਇਹ ਤਾਂ ਜਨਰਲ ਬਰਾੜ ਵਰਗੇ ਤਾਂ ਕੁੱਤੇ ਸੀ ਜਿਹੜੇ ਕਿ ਤਨਖਾਹੀਏ ਹਾਕਮਾਂ ਦੇ ਔਰ ਉਹਨੂੰ ਲੱਭ ਕੇ ਹੀ ਇਸ ਕੰਮ ਲਈ ਲਿਆਂਦਾ ਰਿਹਾ। ਔਰ ਇਹਦੇ ਜਨਰਲ ਬਰਾੜ ਦੇ ਪਿਓ ਦਾ ਵੀ ਉਹਨਾਂ ਦੀ ਤੁਸੀਂ ਖਾਨਦਾਨੀ ਹਿਸਟਰੀ ਦੇਖੋ ਉਹ ਅੰਗਰੇਜ਼ਾਂ ਦੇ ਕੁੱਤੇ ਸੀ। ਸੋ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਸੰਤਾਂ ਨੇ ਤਾਂ ਕਦੇ ਆਪਣੇ ਨਾਂ ਨਾਲ ਵੀ ਬਰਾੜ ਤਾਂ ਲਾਉਣ ਦੀ ਗੱਲ ਦੂਰ ਦੀ ਗੱਲ। ਉਹ ਜ਼ਾਤ ਪਾਤ ਦੇ ਸਖਤ ਖਿਲਾਫ ਸੀ ਔਰ ਉਹਨਾਂ ਦੇ ਲਈ ਗੁਰੂ ਕਾ ਸਿੱਖ ਹੋਣਾ ਹੀ ਜਿਹੜਾ ਸਭ ਤੋਂ ਵੱਡਾ ਮਾਣ ਸੀ। ਔਰ ਇਹੀ ਉਹਨਾਂ ਨੇ ਅਖੀਰਲੇ ਸਾਹ ਤੇ ਅਖੀਰਲੀ ਗੋਲੀ ਤੱਕ ਅਕਾਲ ਤਖਤ ਨੂੰ ਡਿਫੈਂਡ ਕਰਦਿਆਂ ਸ਼ਹੀਦੀ ਜਾਮ ਪੀਤਾ। ਬਿਲਕੁਲ ਜੀ। ਗੁਰਪ੍ਰੀਤ ਸਿੰਘ ਜੀ ਲਾਹੌਰ ਵਾਲਿਆਂ ਨੂੰ ਫਤਿਹ ਬੁਲਾਉਂਦੇ ਨੇ और परमिंदर जी सतनाम सिंह जी भी मिश्रा सिंह जी भी और राम सिंह जी और बलजीत वराज जी भी सब का बहुत बहुत शुक्रिया। अस अपने व्यूअर्स को लेने इजाजत। व्यूअर्स साडे प्रोग्राम का समा इत्थे मुकदा। तुसीं अपनी राय ते सुझाव सानूं भेजना ना भुलना साडे इस पते ते sos@tv4.tv ते असीं अपना प्रोग्राम लैके फिर दोबारा तुहाडे सामने मुखांगे। तद तक लई मैनूं ते अपना सुना गया दो। देखते रहो TV4 बुला दिओ फतेह। वाहिगुरू जी का खालसा वाहिगुरू जी की फतेह। रब राखा।